ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਇਸ ਦੇ ਨਾਲ ਊਡਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, 60% ਤੱਕ ਇਹ ਤੁਹਾਡਾ ਕਰਜ਼ਾ ਮਾਫ ਕਰਵਾਉਣ 'ਚ ਤੁਹਾਡੀ ਮਦਦ ਕਰ ਸਕਦੇ ਨੇ ਤੇ ਬੈਂਕਰਪਸੀ ਤੋਂ ਬਚੋ, ਡੈਟ ਨੂੰ ਕੰਸੋਲੀਡੇਟ ਜਾਂ ਮਾਫ ਕਰਵਾ ਸਕਦੇ ਹੋ। ਨੰਬਰ ਹੈ ਇਹਨਾਂ ਦਾ ਕੰਟੈਕਟ ਕਰਨ ਦੇ ਲਈ 888-888-9914 888-888-9914। ਸਾਰਿਆਂ ਦਾ ਧੰਨਵਾਦ। ਤੇ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਕੀ ਕੁਛ ਚੱਲ ਰਿਹਾ ਆ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਲੈਂਡਸਕੇਪ ਨੂੰ ਜਿਹੜਾ ਉਹ ਲੈ ਕੇ, ਉਸ ਬਾਰੇ ਜਿਹੜੀ ਉਹ ਆਪਾਂ ਚਰਚਾ ਜਿਹੜੀ ਤੁਹਾਡੇ ਨਾਲ ਕਰਦੇ ਹਾਂ। ਤੇ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜਿੱਦਾਂ ਦੱਸਿਆ ਵੀ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ ਇਸ ਟਾਈਮ ਜੁੜ ਚੁੱਕੇ ਆ। ਸੋ ਜੀ ਆਇਆਂ ਨੂੰ ਸਾਰਿਆਂ ਨੂੰ ਹੀ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਤੇ ਅਟਰਨੀ ਟਿਰਕਿਆਣਾ ਜੀ, ਗੱਲਬਾਤ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਅੱਜ ਇੱਕ ਤੁਸੀਂ ਕੇਸ ਸਟੱਡੀ ਆਪਣੇ ਲਈ ਲੈ ਕੇ ਆਏ ਆ ਜੋ ਲੇਟੈਸਟ ਚੱਲ ਰਿਹਾ ਆ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ, ਜੋ ਅਦਾਲਤਾਂ ਦੇ ਵਿੱਚ। ਤੇ ਅੱਜ ਆਪਾਂ ਕਾਲਸ ਵੀ ਲੈਣੀਆਂ, ਕਾਲਸ ਕਰਨ ਦੇ ਲਈ ਨੰਬਰ ਰਹੇਗਾ 408-272-5200। ਉਸ ਤੋਂ ਪਹਿਲਾਂ ਜੇ ਓਵਰਆਲ ਬਿਫੋਰ ਵੀ ਗੋ ਇਨਟੂ ਕੇਸ ਸਟੱਡੀ, ਓਵਰਆਲ ਜੋ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਕ੍ਰੈਕਡਾਊਨ ਸਖਤੀ ਜਿਹੜੀ ਚੱਲ ਰਹੀ ਆ, ਕੱਲ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਤੇ ਆਈਸ ਦੇ ਲਈ $multi-billion ਜਿਹੜੇ ਆ ਹਾਊਸ ਨੇ ਪਾਸ ਕਰ ਦਿੱਤੇ। ਇਵੈਂਚੁਅਲੀ ਉਹ ਸੈਨੇਟ 'ਚ ਜਾਣੇ ਆ, ਜਿਸ ਦੀ ਇਹ ਆਸ ਹੈਗੀ ਵੀ ਉਹ ਪਾਸ ਹੋ ਜਾਣੇ ਆ। ਸੋ $10 ਬਿਲੀਅਨ ਆਈਸ ਨੂੰ ਐਕਸਟਰਾ ਮਿਲਣਾ ਆ। ਕੁੱਲ $60 ਬਿਲੀਅਨ ਜਿਹੜੇ ਉਹ DHS ਨੂੰ ਇਸ ਫਿਸਕਲ ਈਅਰ ਦੇ ਵਿੱਚ ਮਿਲਣ ਜਾ ਰਹੇ ਆ। ਸੋ ਇਹਦਾ ਕੀ ਅਰਥ ਹੋਊਗਾ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲੈ ਕੇ? ਦੇਖੋ, ਹੁਣ ਜਿਹੜੇ ਪੈਸੇ ਹੁਣ ਤੁਸੀਂ ਕਹ ਲਓ ਇੱਕ ਤਰ੍ਹਾਂ ਨੇ ਪ੍ਰਿੰਟ ਕੀਤੇ ਆ, ਤੇ ਉਹ ਜਿਹੜੀ ਡਿਸਟ੍ਰੀਬਿਊਸ਼ਨ ਰੱਖੀ ਆ ਕਿ ਬੋਨਸ ਵਧਾ ਰਹੇ ਆ, ਲੋਕਾਂ ਨੂੰ ਆਈਸ ਵਾਲੇ ਨੂੰ ਇਨਸੈਂਟੀਵਾਈਜ਼ ਕਰ ਰਹੇ ਆ, ਜਿਹੜੇ ਫਿਟਨੈਸ ਵਾਲੇ ਇੰਡਸਟਰੀ 'ਚ ਬੰਦੇ ਆ, ਉਹ ਸਾਰਿਆਂ ਨੇ ਵੀਡੀਓ ਦੇਖ ਹੀ ਲਈਆਂ ਕਿ ਰਵੱਈਆ ਉਹਨਾਂ ਦਾ ਕਿੱਦਾਂ ਦਾ, ਤੇ ਟ੍ਰੇਨਿੰਗ ਵੀ ਘੱਟ ਆ ਉਹਨਾਂ ਨੂੰ, ਤੇ ਜਿਹੜੇ ਹਿਸਾਬ ਨਾਲ ਉਹ ਲੋਕਾਂ ਨੂੰ ਹੈਂਡਲ ਕਰਦੇ ਆ ਥੋੜੇ ਰਫ ਵੀ ਆ। ਤੇ ਉਹ ਚੀਜ਼ ਦੇਖੋ, ਹੁਣ 3 ਸਾਲ ਉੱਧਰ ਹੀ ਚੱਲਣੀ ਆ। 1 ਸਾਲ ਆਪਣਾ ਜਿਹੜਾ ਹੋ ਗਿਆ, ਤੁਸੀਂ ਕਹ ਲਓ 3 ਸਾਲ ਹੋਰ ਅਜੇ ਝੇਲਣੇ ਪੈਣੇ ਆ। ਬਾਕੀ ਮਿਡ ਟਰਮ ਦਾ ਕੁਝ ਕਹਿ ਨਹੀਂ ਸਕਦੇ ਕਿ ਉਹਦੇ ਵਿੱਚ ਜੇ ਕੋਈ ਬਿਲਕੁਲ ਹੀ ਓਵਰਵੈਲਮਿੰਗਲੀ ਜੇ ਡੈਮੋਕ੍ਰੈਟਸ ਵਾਪਸ ਆ ਜਾਣ ਤਾਂ ਕੁਝ ਕਹਿ ਨਹੀਂ ਸਕਦੇ। ਬਟ ਸਾਲ ਵੀ ਜਿਹੜਾ ਸੀਗਾ, ਸਾਲ ਤਾਂ ਇਹਨਾਂ ਕੋਲ ਜਿਹੜਾ ਕਲੀਨ ਤੁਸੀਂ ਕਹ ਲਓ ਇੱਕ ਤਰੀਕੇ ਦਾ ਹੈਗਾ, ਜੋ ਮਰਜ਼ੀ ਕਰ ਸਕਦੇ ਆ। ਤੇ ਆਈਸ ਵਾਲੇ ਫਿਰ ਏਦਾਂ ਕਿ ਜਿਹੜੇ ਕੰਮ ਉਹਨਾਂ ਦਾ ਬਸ ਇਹੀ ਹੈ ਕਿ ਉਹਨਾਂ ਨੇ ਫੜ ਕੇ ਜਿਹੜਾ ਆਪਣਾ ਡਿਟੈਂਸ਼ਨ 'ਚ ਰੱਖਣਾ ਹੁੰਦਾ, ਤੇ ਉਸ ਤੋਂ ਬਾਅਦ ਡਿਟੈਂਸ਼ਨ ਤੋਂ ਆਪਾਂ ਹੁਣ ਲੇਟੈਸਟ ਜਿਹੜੀ ਕੀ ਹੈ, ਇਸ ਹਫਤੇ ਆਪਾਂ ਹੇਬੀਅਸ ਦੇ ਕੇਸ ਕਾਫੀ ਫਾਈਲ ਕੀਤੇ ਸੀਗੇ, ਨਾਲ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਫਾਈਲ ਕੀਤੇ ਕਿ ਬੰਦੇ ਨੂੰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਨਾ ਭੇਜਿਆ ਜਾਵੇ। ਤੇ TRO ਦੇ ਵਿੱਚ ਸਾਨੂੰ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਦੇ ਵਿੱਚ ਕਾਫੀ ਜ਼ਿਆਦਾ ਸਕਸੈਸ ਜਿਹੜੀ ਮਿਲੀ ਹੈ ਕਿ ਜੱਜ ਜਿਹੜੇ ਸਿੱਧੇ ਸੀਗੇ ਬਿਨਾਂ ਹੀਅਰਿੰਗ ਤੇ ਹੀ ਜਿਹੜਾ ਸੀਗਾ ਕਈ ਵਾਰੀ ਆਰਡਰ ਕਰ ਦਿੰਦੇ ਆ। ਸਪੈਸ਼ਲੀ ਜਿਹੜੇ ਕੈਲੀਫੋਰਨੀਆ ਦੇ ਕਈ ਅਦਾਲਤਾਂ ਜਿਹੜੀਆਂ ਹੈਗੀਆਂ, ਉਹ ਸਿੱਧੇ ਜਿਹੜੇ ਹੈ ਕਿ ਬੰਦੇ ਨੂੰ ਰਿਲੀਜ਼ ਕਰੋ ਜੇਲ੍ਹ ਚੋਂ, ਕਿ ਤੁਸੀਂ ਗਲਤ ਨਜਾਇਜ਼ ਜਿਹੜਾ ਫੜਿਆ। ਤੇ ਉਹਨਾਂ ਜੱਜਾਂ ਨਾਲ, ਉਹਨਾਂ ਦੇ ਜਿਹੜੇ ਕਲਰਕਾਂ ਵਗੈਰਾ ਨਾਲ ਗੱਲ ਕਰਕੇ ਇਹੀ ਜਿਹੜਾ ਰੀਅਲਾਈਜ਼ ਹੋਇਆ ਕਿ ਜਿਹੜੇ ਜੱਜ ਇਹ ਸੋਚਦੇ ਆ ਕਿ ਇੱਕ ਐਮਰਜੈਂਸੀ ਸਿਚੁਏਸ਼ਨ ਆ ਜਿਹਦੇ ਵਿੱਚ ਉਹਨਾਂ ਨੇ ਇਮੀਡੀਏਟ ਰਿਲੀਫ ਦੇਣਾ ਹੈਗਾ। ਸੋ ਹੇਬੀਅਸ ਦਾ ਨਾਮ ਜਿਹੜਾ ਕਾਫੀ ਤੁਸੀਂ ਸੁਣਿਆ ਹੀ ਹੋਣਾ ਹੁਣ ਸਾਰਿਆਂ ਨੇ। ਹਾਂਜੀ। ਤੇ ਇਹ ਰਿਟ ਇੱਕ ਹੁੰਦੀ ਹੈ, ਰਿਟ ਫਾਈਲ ਕਰਦੇ ਆ ਤੁਸੀਂ ਡਿਸਟ੍ਰਿਕਟ ਕੋਰਟ ਦੇ ਵਿੱਚ, ਜਿਹੜੇ ਡਿਸਟ੍ਰਿਕਟ 'ਚ ਵੀ ਬੰਦਾ ਹੈਗਾ, ਈਸਟਰਨ 'ਚ ਜਾਂ ਸੈਂਟਰਲ 'ਚ ਜਾਂ ਸਦਰਨ 'ਚ, ਜਿੱਦਾਂ ਜਿੱਥੇ ਵੀ ਡਿਟੈਂਸ਼ਨ ਸੈਂਟਰ ਲੱਗਦੇ ਆ। ਤੇ ਉਹ ਜਦੋਂ ਤੁਸੀਂ ਰਿਟ ਕਰਦੇ ਹੋ, ਰਿਟ ਦਾ ਨਾਮ ਹੇਬੀਅਸ ਕਾਰਪਸ ਨੂੰ ਰਿਟ ਨੂੰ ਕਹਿੰਦੇ ਆ। ਤੇ ਹੇਬੀਅਸ ਦੇ ਨਾਂ ਦੇ ਨਾਲ ਇਹ ਜਿਹੜੀ ਅੱਜ ਕੱਲ ਪਪੂਲਰ ਜਿਹੜੀ ਹੋਈ ਆ, ਤੇ ਜਿਹਨਾਂ ਨੂੰ ਨਹੀਂ, ਜਿਹੜਾ ਕਈ ਵਾਰੀ ਨਹੀਂ ਵੀ ਲੋਕਾਂ ਨੂੰ ਕਹਿਣਾ ਹੁੰਦਾ ਕਿ ਕੀ ਚੀਜ਼ ਆ ਇਹ। ਤੇ ਹੇਬੀਅਸ ਦੀ ਜਿਹੜੀ ਰਿਟ ਆ, ਬੇਸਿਕਲੀ ਤੁਸੀਂ ਇੱਕ ਡਿਸਟ੍ਰਿਕਟ ਕੋਰਟ ਦੇ ਕੋਲ ਜਾਂਦੇ ਆ, ਤੇ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ, ਜੱਜ ਸਾਹਿਬ ਨੂੰ ਕਹਿੰਦੇ ਆ ਕਿ ਸਰਕਾਰ ਨੇ ਬੰਦੇ ਨੂੰ ਨਜਾਇਜ਼ ਜਿਹੜਾ ਫੜ ਕੇ ਰੱਖਿਆ। ਇਸ ਚੀਜ਼ ਦੇ ਵਿੱਚ ਕਈ ਸਾਰੇ ਮੋੜਕੋੜ ਜਿਹੜੇ ਸੀਗੇ ਪਿਛਲੇ ਨਵੰਬਰ ਦਸੰਬਰ ਦੇ ਵਿੱਚ, ਕਈ ਚੀਜ਼ਾਂ ਜਿਹੜੀਆਂ ਆਈਆਂ ਕਿ ਇਹ ਰਿਟ ਫਾਈਲ ਕਰਨ ਦੀ ਲੋੜ ਆ ਕਿ ਨਹੀਂ ਲੋੜ ਆ।
ਉਹਨਾਂ ਨੇ ਇੱਕ ਕਲਾਸ ਐਕਸ਼ਨ ਵੀ ਜਿਹੜਾ ਇਸ਼ੂ ਕੀਤਾ ਸੀਗਾ। ਪਿੱਛੋਂ ਦੀ ਜਿਹੜੀ ਸਰਕਾਰ ਸੀਗੀ, ਟਰੰਪ ਸਰਕਾਰ ਨੇ ਮੈਂਡੇਟ ਦੇ ਦਿੱਤੇ ਜੱਜਾਂ ਨੂੰ ਕਿ ਨਹੀਂ ਤੁਸੀਂ ਰਿਲੀਜ਼ ਨਹੀਂ ਕਰਨਾ, ਬੌਂਡ ਨਹੀਂ ਦੇਣੇ ਉਹਨਾਂ ਨੂੰ, ਤੁਸੀਂ ਅਜੇ ਵੀ ਕਹਿਣਾ ਉਹਨਾਂ ਨੂੰ ਕਿ ਨਹੀਂ ਇਹ ਕੇਸ ਜਿਹੜੇ ਲਾਗੂ ਨਹੀਂ ਹੁੰਦੇ। ਪਰ ਜਿਹੜੇ ਇੰਡੀਵਿਜੂਅਲ ਜੱਜ ਜਿਹੜੇ ਸੀਗੇ ਡਿਸਟ੍ਰਿਕਟ ਕੋਰਟ ਵਾਲੇ, ਕਿਉਂਕਿ ਉਹਨਾਂ ਨੂੰ ਹੁਣ ਫਾਇਰ ਫੋਰ ਤਾਂ ਕਰ ਨਹੀਂ ਸਕਦੇ ਉਹ ਆਪਣੀ ਪੋਜੀਸ਼ਨਾਂ, ਉਹ ਜਿਹੜੇ ਆਪਣੇ ਸਟੈਂਡ ਜਿਹੜਾ ਕਾਫੀ ਜਿਹੜੇ ਲੈ ਡਾਇਰੈਕਟ ਰਿਲੀਜ਼ ਵੀ ਕਈ ਕੇਸਾਂ ਦੇ ਵਿੱਚ ਉਹ ਜਿਹੜੀ ਕਰ ਰਹੇ ਆ। ਤੇ ਲੌਂਗ ਸਟੋਰੀ ਸ਼ਾਰਟ ਜਿਹੜੀ ਇਹਦੀ ਇਹੀ ਆ ਕਿ ਇਹ ਜਿਹੜੀ ਐਂਡ ਆਫ ਦਾ ਡੇ ਇੱਕ ਲੀਗਲ ਫਾਈਟ, ਤੇ ਲੀਗਲ ਫਾਈਟ ਦੇ ਵਿੱਚ ਜਿਹੜਾ ਬੰਦਾ ਖੜ ਸਕਦਾ, ਠੀਕ ਆ, ਵਕੀਲ ਕਰ ਸਕਦਾ, ਆਪਣੀ ਦਲੀਲ ਪੇਸ਼ ਕਰ ਸਕਦਾ, ਉਹ ਬੰਦਾ ਹੁਣ ਅੱਜ ਦੀ ਡੇਟ 'ਚ ਬਾਹਰ ਆ। ਕਈ ਇਹਦੇ ਵਿੱਚ ਜਿਹੜੇ ਲੋਕ ਸੀਗੇ ਉਹ ਵਾਪਸ ਵੀ ਇੰਡੀਆ ਜਿਹੜੇ ਤੁਸੀਂ ਚਲੇ ਗਏ, ਕਹਿ ਲਓ ਕਿ ਪਹਿਲਾਂ ਹੀ ਹਥਿਆਰ ਸੁੱਟ ਕੇ ਕਿ ਨਹੀਂ ਆਪਾਂ ਜਿਹੜਾ ਲੀਗਲ ਫਾਈਟ ਕਰਨੀ ਨਹੀਂ ਹੈਗੀ। ਸੋ ਦੋ ਤਰ੍ਹਾਂ ਦੇ ਸੈਂਟੀਮੈਂਟ ਜਿਹੜੇ ਹੈਗੇ ਆ ਕਿ ਬੇਸਿਕਲੀ ਜਿਹੜਾ ਹੁਣ ਇਹ ਰਿਲੀਫ ਜਿਹੜਾ ਹੈਗਾ, ਹੁਣ ਜਿਹੜਾ ਬੰਦਾ ਨਵੰਬਰ ਦੇ ਵਿੱਚ ਵਾਪਸ ਗਿਆ, ਉਹਨੂੰ ਕਈ ਵਾਰੀ ਕੀ ਸੀਗਾ ਕਿ ਗਲਤ ਵੀ ਜਿਹੜੀ ਬਾਹਰੋਂ ਦੀ ਇਨਫੋਰਮੇਸ਼ਨ ਜਿਹੜੀ ਮਿਲ ਜਾਂਦੀ ਸੀ, ਨਹੀਂ ਕੇਸ ਪਾਸ ਹੋਣਾ ਹੀ ਨਹੀਂ ਆ, ਕਰਦੇ ਕੋਈ ਫਾਇਦਾ ਨਹੀਂ, ਇੰਡੀਆ ਚਲ ਜਾ, ਕੀ ਕਰਨਾ, ਪੈਸੇ ਲਾ ਕੇ ਕੀ ਕਰਨਾ ਇੱਥੇ। ਉਹ ਵਾਲਾ ਸੈਂਟੀਮੈਂਟ ਜਿਹੜਾ ਕਾਫੀ ਹਾਈ ਸੀਗਾ, ਸਾਰਿਆਂ ਨੂੰ ਪਤਾ ਉਸ ਗੱਲ ਦਾ। ਤੇ ਉਹਦੇ ਵਿੱਚ ਕਾਫੀ ਲੋਕੀ ਜਿਹੜੇ ਸੀਗੇ ਆਲਰੇਡੀ ਜਿਹੜੇ ਸੀਗੇ ਇੱਕ ਡੇ 1 ਤੋਂ ਹੀ ਕਈ ਤਾਂ ਵਾਪਸ ਜਿਹੜੇ ਚਲ ਗਏ ਆ। ਤੇ ਹੁਣ ਜਿਹੜਾ ਸੀਗਾ 15-20 ਦਿਨ ਬਾਅਦ ਦੇਖ ਲਓ ਤੁਸੀਂ, ਮਾਹੌਲ ਜਿਹੜਾ ਚੇਂਜ ਹੋ ਗਿਆ। ਫਾਸਟ ਫਾਰਵਰਡ ਹੁਣ ਇਹ ਹੈ ਕਿ ਜਿਹੜੇ ਹੁਣ ਉਹ ਹੇਬੀਅਸ ਦੀ ਜਿਹੜੀ ਰਿਟ ਕਰਕੇ ਸਾਰੇ ਲੋਕੀ ਜਿਹੜੇ ਬਾਹਰ ਆ ਰਹੇ ਆ। ਸੋ ਇਹ ਹੈ ਕਿ ਇਹ ਲੀਗਲ ਫਾਈਟ ਜਿਹੜੀ ਕਰਨੀ ਪੈਂਦੀ ਆ, ਉਹ ਆਪਣਾ ਜਿਹੜਾ ਕੇਸ ਵੱਲ ਤੁਸੀਂ ਫੋਕਸ ਕਰੋ, ਠੀਕ ਆ, ਲਾਇਰ ਦੀ ਆਪਣੀ ਗੱਲ ਸੁਣੋ, ਜਿਹੜਾ ਵੀ ਜਿੱਦਾਂ ਹੈਗਾ, ਤੇ ਦੇਰ ਸਵੇਰ ਕੋਈ ਨਾ ਕੋਈ ਹੱਲ ਨਿਕਲ ਜਾਂਦਾ ਹੁੰਦਾ ਜਦੋਂ ਮਤਲਬ ਸਮੱਸਿਆ, ਠੀਕ ਆ। ਕਈ ਲੋਕਾਂ ਤੇ ਰਾਈਟ ਵੇ ਪੈਂਦੀ ਹੈ, ਨਵੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਕੇਸ ਲਾਅ ਵੀ ਅੱਗੇ ਪਿੱਛੇ ਹੁੰਦਾ ਰਹਿੰਦਾ। ਸਰਕਾਰ ਮਤਲਬ ਥੋੜੀ ਜਲਦੀ ਕਰ ਜਾਂਦੀ ਆ, ਜਿਹੜੇ ਕੋਰਟਸ ਉਹਨਾਂ ਨੂੰ ਕੈਚ ਅਪ ਕਰਨ ਲਈ ਜਿਹੜਾ ਟਾਈਮ ਜਿਹੜਾ ਲੱਗਦਾ। ਪਰ ਹੁਣ ਦੀ ਸਿਚੁਏਸ਼ਨ ਇਹ ਹੈ ਕਿ ਜੇ ਆਈਸ ਵਾਲੇ ਦੇਖੋ ਜੇ ਫੜ ਲੈਂਦੇ ਆ, ਹੁਣ ਉਸ ਚੀਜ਼ ਤੇ ਨਹੀਂ ਆਪਾਂ ਕਰ ਸਕਦੇ ਕਿ ਮੈਨੂੰ ਵੀ ਫੜ ਲੈਣਾ, ਏਦਾਂ ਹੋ ਜਾਣਾ, ਓਦਾਂ ਹੋ ਜਾਣਾ। ਬਸ ਇਹ ਕਿ ਤੁਹਾਨੂੰ ਫੜ ਲਿਆ, ਤੁਸੀਂ ਹੇਬੀਅਸ ਲਈ ਤਿਆਰ ਰਹੋ। ਰਾਈਟ, ਬਾਟਮ ਲਾਈਨ ਇਹ ਆ ਕਿ ਡੇ 1 ਤੋਂ ਤੁਸੀਂ ਹੇਬੀਅਸ ਲਈ ਤਿਆਰ ਰਹੋ। ਟੈਂਪਰੇਰੀ ਸਟਰਨਿੰਗ ਆਰਡਰ ਕਰਕੇ ਆਪਾਂ ਦੇਖਿਆ ਕਿ 3 ਕੁ ਦਿਨਾਂ ਦੇ ਵਿੱਚ ਵੀ, ਕਈ ਵਾਰੀ ਜਿਹੜੇ 3 ਦਿਨਾਂ ਦੇ ਵਿੱਚ ਵੀ ਬੰਦਾ ਜਿਹੜਾ ਉਹ ਛੱਡ ਰਹੇ ਆ। ਠੀਕ ਹੈ। ਸੋ ਮਤਲਬ ਹੇਬੀਅਸ ਦੇ ਗੁੱਡ ਰਿਜ਼ਲਟ ਜਿਹੜੇ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਰਹੇ ਨੇ। ਇਹ ਸਾਰੇ ਜਿਹੜੇ ਡਿਟੈਂਸ਼ਨ ਦੇ ਵਿੱਚ ਰੱਖੇ ਹੋਏ ਆ, ਇਹ 235 234 ਵਾਲਾ ਜਿਹੜਾ ਰੌਲਾ, ਉਹਦੇ ਅੰਡਰ ਹੀ ਉਹਨਾਂ ਨੇ ਅੰਦਰ ਕੀਤੇ ਹੋਏ ਜਿਹੜੇ ਆ, ਉਹਨਾਂ ਨੂੰ ਮਿਲ ਰਿਹਾ ਹੁਣ 35 ਤੇ 36, 235 ਤੇ 36, ਹਾਂਜੀ ਉਹੀ ਵਾਲਾ ਬੇਸਿਕਲੀ ਰੌਲਾ, ਇਲੀਗਲ ਡਿਟੈਂਸ਼ਨ ਜਿਹੜੀ ਸੀਗੀ। ਤੇ ਇਹਦੇ ਵਿੱਚ ਹੁਣ ਕੀ ਸੈਂਟੀਮੈਂਟ ਇਹਦੇ ਵਿੱਚ ਆ ਜਾਂਦਾ ਕਿ ਹੁਣ ਜਿਹੜਾ ਹੇਬੀਅਸ ਦਾ ਸੀਗਾ, ਪਹਿਲਾਂ ਇਹ ਸੀ ਕਿ ਸਿਵਲ ਜਿਹੜੇ ਲਾਇਰ ਸੀ ਉਹ ਹੇਬੀਅਸ ਜਿਹੜੇ ਕਰਦੇ ਹੁੰਦੇ ਸੀਗੇ। ਹੁਣ ਹੇਬੀਅਸ ਦਾ ਏਦਾਂ ਕਿ ਉਹ ਵੀ ਸਾਰੇ ਜਾਣੇ ਮਤਲਬ ਕਿ ਟਾਈਡ ਅਪ ਜਿਹੜੇ ਹੋ ਗਏ। ਇਮੀਗ੍ਰੇਸ਼ਨ ਲਾਇਰ ਵੀ ਹੁਣ ਜਿਹੜੇ ਸੀਗੇ ਹੇਬੀਅਸ ਦੇ ਵੱਲ ਜਿਹੜੇ ਆ ਗਏ, ਜਿਹੜੇ ਨਹੀਂ ਵੀ ਬੌਂਡ ਦਾ ਕੰਮ ਕਰਦੇ ਸੀਗੇ ਉਹ ਵੀ, ਕਿਉਂਕਿ ਹੁਣ ਹਰੇਕ ਬੰਦਾ ਜਿਹੜਾ ਸੀਗਾ ਉਹ ਡਿਟੈਂਸ਼ਨ ਚ ਇਸ ਵੇਲੇ ਜਿਹੜਾ ਪਹੁੰਚ ਰਿਹਾ। ਜਿਹੜੀ ਇਮੀਗ੍ਰੇਸ਼ਨ ਦੀ ਪ੍ਰੈਕਟਿਸ ਤੁਸੀਂ ਕਹਿ ਲਓ ਕਿ ਇੱਕ ਸਿਵਲ ਕੋਰਟਸ ਦੇ ਵਿੱਚ ਪਹੁੰਚ ਗਈ ਹੈ। ਤੇ ਇਹਦੇ ਵਿੱਚ ਕਈ ਵਾਰੀ ਉਹੀ ਆਪਣਾ ਜਿੱਦਾਂ ਹੁਣ ਵੀ ਕਮੈਂਟ ਨਾਲ ਕਹਿ ਲਓ ਸੋਸ਼ਲ ਮੀਡੀਆ ਚੱਲਦੇ, ਪਬਲਿਕ ਸੈਂਟੀਮੈਂਟ ਇੱਕ ਹੁੰਦਾ ਕਿ ਨਹੀਂ ਵਕੀਲ ਨੇ ਏਦਾਂ ਕਰਤਾ, ਓਦਾਂ ਕਰਤਾ। ਆਪਣਾ ਜਿਹੜਾ ਹਰੇਕ ਬੰਦੇ ਦਾ ਇੱਕ ਓਪੀਨੀਅਨ ਜਾਂ ਤੁਸੀਂ ਕਹਿ ਲਓ ਕਿ ਇੱਕ ਪਾਸੇ ਚੱਲਦਾ ਹੁੰਦਾ, ਇੱਕ ਪਾਸੇ ਜਿਹੜਾ ਲਾਇਰ ਉਹਨੇ ਆਪਣਾ ਓਪੀਨੀਅਨ ਦੇਣਾ ਕਿ ਕੋਰਟਸ ਦੇ ਵਿੱਚ ਆ ਏਦਾਂ ਹੋ ਰਹੀ। ਸੋ ਇਹ ਚੀਜ਼ ਨੂੰ ਤੁਸੀਂ ਇੱਕ ਜੱਜ ਕਰਨਾ ਕਿੱਦਾਂ। ਹੁਣ ਸਾਨੂੰ ਪਤਾ ਕਿ ਪ੍ਰੋਬਲਮ ਮਲਟੀ ਫੈਸਟ ਹੈਗੀ ਆ ਕਿ ਬੰਦਾ ਜਿਹੜਾ ਕੰਮ ਤੇ ਜਾਂਦਾ ਉਹਨੂੰ ਦੂਸਰੀ ਸਟੇਟ 'ਚ ਵੀ ਫੜ ਲਿਆ ਜਾ ਸਕਦਾ। ਹੋ ਸਕਦਾ ਕਿ ਉਹ ਵਾਲੀ ਸਟੇਟ ਹੁਣ ਕਿਸੇ ਨੂੰ ਲੂਈਜ਼ੀਆਨਾ ਦੇ ਵਿੱਚ ਫੜਿਆ, ਕਿਸੇ ਨੂੰ ਟੈਕਸਸ ਦੇ ਵਿੱਚ ਫੜਿਆ, ਠੀਕ ਹੈ, ਕੋਈ ਜਾਰਜੀਆ 'ਚ। ਹਰੇਕ ਸਟੇਟ ਦੇ ਜਿਹੜੇ ਕੋਰਟ ਆ ਉਹਨਾਂ ਦੇ ਜੱਜ ਹੈਗੇ, ਉਹਨਾਂ ਦੇ ਰਵੱਈਏ ਡਿਫਰੈਂਟ ਹੋਣੇ। ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਸੀਗੀ ਸਭ ਤੋਂ ਜ਼ਿਆਦਾ ਸਕਸੈਸ ਜਿਹੜੀ ਕੈਲੀਫੋਰਨੀਆ ਦੇ ਵਿੱਚ ਆ ਕਿ ਉੱਥੇ ਜਿਹੜੇ ਜੱਜ ਆ ਸਿੱਧੇ ਡਾਇਰੈਕਟਲੀ ਵੀ ਛੱਡ ਦਿੰਦੇ ਆ। ਸੋ ਇਹ ਚੀਜ਼ ਬੜੀ ਮੈਟਰ ਕਰਦੀ ਆ ਕਿ ਕਿੱਥੇ ਬੰਦੇ ਦੀ ਡਿਟੈਂਸ਼ਨ ਜਿਹੜੀ ਹੁੰਦੀ ਆ। ਸੋ ਦੂਸਰੀ ਸਟੇਟਸ ਦੇ ਵਿੱਚ ਕਈ ਵਾਰੀ ਜਿਹੜੇ ਜੱਜ ਸੀਗੇ, ਸਪੈਸ਼ਲੀ ਜਿਹੜੀ ਸਦਰਨ ਬਾਰਡਰ ਜਿਹੜਾ ਲੱਗਦਾ, ਉੱਥੇ ਕਈ ਵਾਰੀ ਜਿਹੜਾ ਸੀਗਾ ਹੇਬੀਅਸ ਤੋਂ ਡਾਇਰੈਕਟ ਰਿਲੀਜ਼ ਨਹੀਂ ਹੁੰਦੀ। ਉਹ ਤੁਹਾਨੂੰ ਜਿਹੜਾ ਸੀਗਾ ਆਰਡਰ ਕਰਦੇ ਆ ਕਿ ਬੌਂਡ ਹੀਅਰਿੰਗ ਵਾਸਤੇ ਕਿ ਜੱਜ ਦੇ ਮੂਹਰੇ ਭੇਜ ਜਾਓ। ਜੱਜ ਜਿਹੜਾ ਅੱਗੇ ਇਮੀਗ੍ਰੇਸ਼ਨ ਵਾਲਾ ਹੈਗਾ ਉਹ ਕਈ ਵਾਰੀ ਬਹਾਨਾ ਲਾ ਦਿੰਦਾ ਕਿ ਇਹ ਬੰਦਾ ਫਲਾਈਟ ਰਿਸਕ ਹੈਗਾ, ਇਹਨੇ ਜਿਹੜਾ ਭੱਜ ਜਾਣਾ। ਮਤਲਬ ਕਈ ਵਾਰੀ ਏਦਾਂ ਦੇ ਵੀ ਕੇਸ ਆਪਾਂ ਦੇਖਿਆ ਜਿਹਦੇ ਵਿੱਚ ਕਿ ਚੰਗਾ ਭਲਾ ਬੰਦਾ ਰਹਿ ਰਿਹਾ ਹੁੰਦਾ, ਬਿਜ਼ਨਸ ਆ, ਫੈਮਿਲੀ ਹੈਗੀ ਬੰਦੇ ਦੀ, ਉਹ ਕੇਸਾਂ ਦੇ ਵਿੱਚ ਵੀ ਜਿਹੜਾ ਸੀਗਾ ਜੱਜ ਨੇ ਬਹਾਨਾ ਲਾਤਾ ਕਿ ਇਹ ਬੰਦਾ ਫਲਾਈਟ ਰਿਸਕ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਹਰੇਕ ਕੋਰਟ ਟੂ ਕੋਰਟ ਡਿਫਰੈਂਟ ਹੋ ਜਾਂਦਾ, ਹਰੇਕ ਸਟੇਟ ਟੂ ਸਟੇਟ ਜਿਹੜਾ ਡਿਫਰੈਂਟ ਜਿਹੜਾ ਹੋ ਜਾਂਦਾ। ਤੇ ਇਹ ਚੀਜ਼ ਸੀਗੀ ਜਿਹੜੀ ਮਤਲਬ ਕਿ ਜਿਹੜੇ ਫੈਕਟ ਸੀਗੇ ਤੁਹਾਡੇ ਮੂਹਰੇ ਜਿਹੜੇ ਰੱਖਣੇ ਮਤਲਬ ਇਸ ਮਾਧਿਅਮ ਦੇ ਰਾਹੀਂ, ਤੇ ਉਹਦੇ ਹਿਸਾਬ ਨਾਲ ਤੁਸੀਂ ਜਿਹੜਾ ਫੈਸਲਾ ਕਰੋ ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ, ਕਿਹੜਾ ਰਾਈਟ ਟਾਈਮ ਆ, ਕਿਹੜਾ ਰੋਂਗ ਟਾਈਮ ਆ। ਬਟ ਇਹ ਹੈ ਕਿ ਹੇਬੀਅਸ ਲਈ ਬੇਸਿਕਲੀ ਬੰਦੇ ਦੀ ਤਿਆਰੀ ਜਿਹੜੀ ਪੂਰੀ ਰਹਿਣੀ ਚਾਹੀਦੀ ਹੈ ਜਦੋਂ ਬੰਦੇ ਨੂੰ ਫੜਿਆ। ਤੇ ਉਹ ਜਿਹੜਾ ਹੇਬੀਅਸ ਜੇ ਤੁਸੀਂ ਰਾਈਟ ਵੇ ਹੇਬੀਅਸ ਤੇ ਟੈਂਪਰੇਰੀ ਰਿਸਟੇਨਿੰਗ ਆਰਡਰ ਜੇ TRO ਤੁਸੀਂ ਰਾਈਟ ਵੇ ਜੇ ਫਾਈਲ ਕਰ ਦੋ,
ਤੇ ਉਤੋਂ ਜਿਹੜਾ ਇਹ ਹੈ ਕਿ ਬੰਦਾ ਸ਼ਾਰਟੇਜ ਜਿਹੜਾ 2-3 ਦਿਨਾਂ ਦੇ ਵਿੱਚ ਵੀ ਬਾਹਰ ਜਿਹੜਾ ਆ ਸਕਦਾ। ਚਲੋ ਠੀਕ ਹੈ, ਚਲੋ ਇਹ ਇੱਕ ਆਸ ਦੀ ਕਿਰਨ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਇਸ ਟਾਈਮ ਡਿਟੈਸ਼ਨ ਦੇ ਵਿੱਚ ਹੈਗੇ ਨੇ। ਸੋ ਆਪੋ ਆਪਣੇ ਵਕੀਲਾਂ ਦੇ ਨਾਲ ਜਿਹੜਾ ਉਹ ਜ਼ਰੂਰ ਡੈਫੀਨੇਟਲੀ ਗੱਲ ਕਰੋ। ਤੇ ਅਟਰਨੀ ਜਨਰਲ ਕਹਿਣਾ ਜੀ, ਹੁਣ ਜਿਹੜਾ ਲੇਟੈਸਟ ਕੇਸਲਾ ਹੋਇਆ ਆ ਅਟਰਨੀ ਜਨਰਲ ਸਰਕਾਰ ਦੇ ਦਰਮਿਆਨ ਤੇ ਗੁਵਾਰਾ-ਸੈਰਾਨੋ ਦੇ ਦਰਮਿਆਨ, ਇਹ ਦੱਸਿਓ ਕੀ ਇਹ ਕੇਸਲਾ ਆ ਤੇ ਕੇਸ ਕੀ ਨਵੀਂ ਪਿਰਤ ਪਾ ਰਿਹਾ ਹੈ? ਸੋ 9th ਸਰਕਿਟ ਦਾ ਇਹ ਹਿਸਟੋਰਿਕ ਜਿਹੜਾ ਫੈਸਲਾ ਪ੍ਰੈਸੀਡੈਂਟ ਕੇਸ ਜਿਹੜਾ ਹੈਗਾ, ਸੇਮ ਜਿੱਦਾਂ ਆਪਣਾ ਆਰਕੇਕੇ ਵਾਲੇ ਮੁੱਦੇ ਤੇ ਸੀਗਾ ਕਿ ਇਹਦਾ ਮਤਲਬ ਕਿ ਇੱਕ ਕੇਸ ਦੇ ਨਾਲ ਕਈ ਜਣਿਆਂ ਨੂੰ ਫਾਇਦਾ ਜਿਹੜਾ ਹੋ ਸਕਦਾ, ਉਸ ਟਾਈਪ ਵਾਲਾ ਜਿਹੜਾ ਕੇਸ ਇਹ ਹੈਗਾ। ਇਹ ਆਪਣੇ ਪੰਜਾਬੀਆਂ ਨਾਲ ਵੀ ਇੱਕ ਤਰੀਕੇ ਨਾਲ ਸੰਬੰਧ ਰੱਖਦਾ, ਕਿਉਂਕਿ ਇਹਦੇ ਵਿੱਚ ਜਿਹੜੀ ਮੇਨ ਚੀਜ਼ ਉਹਨਾਂ ਨੇ ਡਿਸਾਈਡ ਕੀਤੀ ਹੈ ਉਹ ਇਹ ਡਿਸਾਈਡ ਕੀਤੀ ਹੈ ਕਿ ਜਿਹੜੀ ਪੁਲਿਸ ਹੋ ਗਈ ਸਪੈਸ਼ਲੀ ਜਾਂ ਸਰਕਾਰ ਹੋ ਗਈ, ਉਹਦਾ ਕਿ ਬੰਦਾ ਨੂੰ ਰਿਪੋਰਟ ਜੇ ਨਹੀਂ ਕੀਤੀ ਕਿਸੇ ਨੇ, ਕਿ ਪੁਲਿਸ ਨੂੰ ਨਹੀਂ ਇਨਵੋਲਵ ਕੀਤਾ, ਕਿ ਉਹ ਅਸਾਈਲਮ ਜਿਹੜਾ ਬੰਦਾ ਫਾਈਲ ਕਰ ਰਿਹਾ ਉਹਦੇ ਅਗੇਂਸਟ ਜਾਣੀ ਚਾਹੀਦੀ ਚੀਜ਼ ਕਿ ਨਹੀਂ ਜਾਣੀ ਚਾਹੀਦੀ, ਉਹ ਰਿਪੋਰਟਿੰਗ ਰਿਕੁਆਇਰਮੈਂਟ ਦੇ ਉੱਤੇ ਜਿਹੜਾ ਕੇਸ ਹੈਗਾ। ਕਿਹੜੀ ਜਗ੍ਹਾ ਤੇ ਜਿੱਥੇ ਇਹਨਾਂ ਦੇ ਨਾਲ ਪ੍ਰੋਸੀਕਿਊਸ਼ਨ ਹੋ ਰਹੀ ਸੀ, ਉਸ ਮੁਲਕ ਦੇ ਵਿੱਚ ਵੀ ਉਹ ਪੁਲਿਸ ਨੂੰ ਇਨਵੋਲਵ ਕੀਤਾ ਜਾਂ ਨਹੀਂ ਕੀਤਾ? ਓਕੇ, ਠੀਕ ਹੈ ਜੀ, ਓਕੇ ਜੀ, ਠੀਕ ਹੈ, ਕੰਟੀਨਿਊ। ਹੌਂਡੂਰਸ ਕੰਟਰੀ ਦਾ ਇਹ ਜਿਹੜਾ ਕੇਸ ਹੈਗਾ, ਤੇ ਗੈਬੀ ਜਿਜ਼ੈਲ ਗੁਵੇਰਾ-ਸੈਰਾਨੋ ਤੇ ਉਹਦੀ ਮਾਈਨਰ ਡਾਟਰ ਨੇ ਇਹ ਜਿਹੜਾ ਸੀਗਾ, ਇਹ ਨੇਟਿਵ ਤੇ ਸਿਟੀਜ਼ਨ ਸੀਗੇ ਹੌਂਡੂਰਸ, ਤੇ ਉਹਨਾਂ ਨੇ ਇਹ ਜਿਹੜਾ ਕੇਸ ਕੀਤਾ ਸੈਂਟਾ ਕਲਾਰਾ ਯੂਨੀਵਰਸਿਟੀ ਸਕੂਲ ਆਫ ਲਾਅ, ਜਿਹੜਾ ਉਹਨਾਂ ਨੂੰ ਵਧਾਈਆਂ ਬਹੁਤ-ਬਹੁਤ। ਉਹਨਾਂ ਦੇ ਲਾਅ ਸਟੂਡੈਂਟਸ ਨੇ ਜਿਹੜਾ ਸੀਗਾ ਪ੍ਰੋਫੈਸਰਾਂ ਨਾਲ, ਵਕੀਲਾਂ ਨਾਲ ਮਿਲ ਕੇ ਇਹ ਜਿਹੜਾ ਸਟੂਡੈਂਟਸ ਨੇ ਐਕਚੁਅਲੀ 9th ਸਰਕਿਟ ਦੇ ਉੱਤੇ ਕੇਸ ਜਿਹੜਾ ਆਰਗਿਊ ਕੀਤਾ, ਵਿਚ ਇਜ਼ ਅ ਪ੍ਰੀਟੀ ਕਮੈਂਡੇਬਲ ਜੌਬ, ਤੇ ਵਧਾਈਆਂ ਸੈਂਟਾ ਕਲਾਰਾ ਯੂਨੀਵਰਸਿਟੀ ਸਕੂਲ ਆਫ ਲਾਅ ਨੂੰ ਬਹੁਤ-ਬਹੁਤ। ਇਹ ਜਿਹੜਾ ਕੇਸ ਲਾਅ ਜਿਹੜਾ ਸੀਗਾ ਫਿਰ 9th ਸਰਕਿਟ ਤੇ ਗਿਆ, ਤੁਹਾਨੂੰ ਪਤਾ ਹੀ ਹੈ ਕਿ ਪ੍ਰੈਸੀਡੈਂਟ ਬਣ ਗਿਆ, ਇਹਦਾ ਬਾਕੀ ਕੇਸਾਂ ਨੂੰ ਜਿਹੜਾ ਫਾਇਦਾ ਹੋਊਗਾ। ਇਹਦੇ ਵਿੱਚ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ 9th ਸਰਕਿਟ ਨੇ ਪਹਿਲਾਂ ਹੀ ਕਲੀਅਰ ਕੀਤੀਆਂ ਹੋਈਆਂ ਸੀ, ਪਰ ਜਿੱਦਾਂ ਦਾ ਹੁਣ ਜਿਹੜਾ ਦੌਰ ਚੱਲਦਾ, ਜਿਹਦੇ ਵਿੱਚ ਜੱਜ ਤੇ BIA ਕਈ ਵਾਰੀ ਬਹਾਨਾ ਲੱਭ ਦਿੰਦੇ ਆ ਤੇ ਕੇਸ ਡਿਨਾਈ ਕਰ ਦਿੰਦੇ ਆ, ਉਹਨਾਂ ਨੇ ਇਹਨਾਂ ਦਾ ਕੇਸ ਡਿਨਾਈ ਕਰਤਾ ਕਿ ਤੁਸੀਂ ਪੁਲਿਸ ਦੇ ਕੋਲ ਨਹੀਂ ਗਏ। ਸੋ ਕੇਸ ਦੇ ਫੈਕਟ ਇਹ ਸੀ ਕਿ ਜਿਹੜੀ ਪਟੀਸ਼ਨ ਜਿਹੜੇ ਇਹ ਅਸਾਈਲੀ ਸੀਗਾ, ਇਹਨੇ ਤੇ ਇਹਦੀ ਡਾਟਰ ਨੇ ਬਿਲਕੁਲ ਇੱਕ ਬਿਆਨ ਜਿਹੜੇ ਸਹੀ ਦਿੱਤੇ, ਕ੍ਰੈਡੀਬਲ ਸੀਗੇ, ਉਹਦੇ ਵਿੱਚ ਕੋਈ ਏਦਾਂ ਨਹੀਂ ਸੀਗਾ ਕਿ ਬਿਆਨ ਗਲਤ ਹੋ ਗਏ। ਸੋ ਬਿਆਨ ਉਹਨਾਂ ਦੇ ਇਹ ਸੀਗੇ ਕਿ ਜਿਹੜਾ ਉਹਦਾ ਪਾਰਟਨਰ ਸੀਗਾ ਆਸਕਰ, ਉਹ ਗੈਂਗ ਮੈਂਬਰ ਸੀਗਾ ਹੌਂਡੂਰਸ ਦੇ ਵਿੱਚ, ਤੇ ਉਹਨੂੰ ਕੁੱਟਦਾ ਮਾਰਦਾ ਕਾਫੀ ਸੀਗਾ। ਤੇ ਸੋ ਇਹ ਜਿਹੜਾ ਫੈਮਿਲੀ ਡੋਮੈਸਟਿਕ ਵਾਇਲੈਂਸ PSG ਜਿਹੜੇ ਉਹਦੇ ਰਿਲੇਟਡ ਜਿਹੜੇ ਕੇਸ ਆ ਜਾਂਦੇ ਆ, ਸਾਡੀ ਕਮਿਊਨਿਟੀ ਦੇ ਵਿੱਚ ਇਸ ਚੀਜ਼ਾਂ ਨੂੰ ਕਾਫੀ ਜਿਹੜੀ ਕਿਉਂਕਿ ਜਿਹੜੇ ਵਿੱਚ ਵਿਚਾਰੂ ਭਾਸ਼ਾ ਪੈਰਾਲੀਗਲ ਹੋ ਗਏ, ਉਹ ਚੀਜ਼ਾਂ ਜਿਹੜਾ ਕਈ ਵਾਰੀ ਕਰ ਦਿੰਦੇ ਆ। ਅਸਾਈਲਮ ਆਫਿਸ ਜਿਹੜੇ ਲੋਕੀ ਕਈ ਵਾਰੀ ਆਏ ਸੀਗੇ, ਉਹ ਕਹਿੰਦੇ ਕਿ ਸਾਡੀ ਡੋਮੈਸਟਿਕ ਵਾਇਲੈਂਸ ਦਾ ਕੇਸ ਸੀਗਾ, ਉਹਨਾਂ ਨੂੰ ਕੁਝ ਹੋਰ ਹੀ ਦੱਸ ਦਿੰਦੇ ਆ। ਸੋ ਡੋਮੈਸਟਿਕ ਵਾਇਲੈਂਸ ਦੇ ਜਿਹਨਾਂ ਦੇ ਪਾਰਟਨਰ, ਘਰ ਵਾਲੀ ਜਿਹੜਾ ਕੁੱਟਮਾਰ ਦੇ ਜਿਹੜੇ ਤੁਸੀਂ ਕਹਿ ਲਓ ਘਰੇਲੂ ਝਗੜਿਆਂ ਦੇ ਰਿਲੇਟਡ ਇਹ ਜਿਹੜਾ ਕੇਸ ਸੀਗਾ, ਉਸ ਚੀਜ਼ ਦੇ ਵੀ ਅਸਾਈਲਮ ਹੁੰਦੇ ਆ। ਸੋ ਉਹਦੇ ਵਿੱਚ ਇਹ ਸੀਗਾ ਕਿ ਆਪਣੀ ਕਮਿਊਨਿਟੀ ਉਹ ਚੀਜ਼ ਨੂੰ ਬਾਹਰ ਵੀ ਨਹੀਂ ਕਈ ਵਾਰੀ ਲੈ ਕੇ ਆਉਣਾ ਚਾਹੁੰਦੀ, ਤਾਂ ਅਸਾਈਲਮ ਤਾਂ ਬੜੀ ਦੂਰ ਦੀ ਜਿਹੜੀ ਗੱਲ ਹੈਗੀ ਆ। ਸੋ ਡੋਮੈਸਟਿਕ ਵਾਇਲੈਂਸ ਦੇ ਰਿਲੇਟਡ ਇਹ ਜਿਹੜਾ ਕੇਸ ਸੀਗਾ, ਤੇ ਇਹਦੇ ਵਿੱਚ ਆਪਾਂ ਖੁਦ ਵੀ ਕਈ ਵਾਰੀ ਦੇਖਿਆ ਕਿ ਕੌਂਕੜ ਦੇ ਸਪੈਸ਼ਲੀ ਕਈ ਜੱਜ ਸੀਗੇ, ਉਹ ਨਹੀਂ ਵਧੀਆ ਸਟੈਂਡ ਜਿਹੜਾ ਨਹੀਂ ਲੈਂਦੇ ਸੀਗੇ। ਤੇ ਇਹਦੇ ਵਿੱਚ ਹੁਣ ਜਿਹੜਾ 9th ਸਰਕਿਟ ਵਾਲਾ ਕੇਸ ਹੁਣ ਜਿਹੜਾ ਅੱਜ ਆਇਆ, ਇਹਦੇ ਨਾਲ ਹੋਪਫੁਲੀ ਜਿਹੜਾ ਸੀਗਾ ਕਿ ਪ੍ਰੋਬਲਮਸ ਜਿਹੜੀਆਂ ਕਾਫੀ ਐਟਲੀਸਟ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਕੇਸ ਹੈਗੇ ਡੋਮੈਸਟਿਕ ਵਾਇਲੈਂਸ ਦੇ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈਲਪ ਮਿਲਣੀ ਹੈ। ਸੋ ਕੇਸ ਸੀਗਾ ਕਿ ਇਹ ਕਹਿੰਦੀ ਆ ਲੇਡੀ ਕਿ ਜਿਹੜਾ ਇਹਦਾ ਪਾਰਟਨਰ ਸੀਗਾ ਆਸਕਰ, ਉਹ ਗੈਂਗ ਮੈਂਬਰ ਸੀਗਾ, ਉਹ ਇਹਨੂੰ ਕੁੱਟਦਾ ਮਾਰਦਾ ਸੀਗਾ, ਸਪੈਸ਼ਲੀ ਜਦੋਂ ਸ਼ਰਾਬ ਪੀਂਦਾ ਸੀਗਾ ਉਹਨੂੰ ਬਹੁਤ ਕੁੱਟਦਾ ਸੀਗਾ। ਇੱਕ ਮੌਕੇ ਤੇ ਉਹਨੇ ਇਹਨੂੰ ਸਟੈਬ ਵੀ ਕੀਤਾ ਸੀਗਾ, ਚਾਕੂ ਮਾਰਿਆ ਸੀਗਾ ਇਹਦੇ ਢਿੱਡ ਦੇ ਵਿੱਚ। ਸੋ ਆਬਵੀਅਸਲੀ ਚਾਕੂ ਮਾਰਿਆ ਸੀਗਾ, ਉਹ ਨਿਸ਼ਾਨ ਸੱਟਾਂ ਦੀ ਇੰਜਰੀ ਦੇ ਵੀ ਉਹਦੀ ਬੋਡੀ ਤੇ ਸੀਗੇ, ਠੀਕ ਹੈ। ਸੋ ਉਹ ਜਿਹੜੀਆਂ ਐਕਚੁਅਲ ਦੇ ਵਿੱਚ ਸੱਟਾਂ ਹੈਗੀਆਂ, ਉਹਦਾ ਜਿਹੜਾ ਕੋਰਟ ਦੇ ਵਿੱਚ ਕਾਫੀ ਜਿਹੜਾ ਪ੍ਰਭਾਵ ਪੈਂਦਾ ਹੈ, ਕਿਉਂਕਿ ਕਈ ਸਾਰੇ ਜਿਹੜੇ ਕੇਸ ਲਾਅ ਹੁਣ ਨਵੇਂ ਜਿਹੜੇ ਆ ਰਹੇ ਆ, ਉਹ ਇਹ ਕਹਿ ਰਹੇ ਆ ਕਿ ਜੇ ਛੋਟੀ ਮੋਟੀ ਮਾਰਕੁੱਟ ਹੋਈ ਆ ਉਹਨੂੰ ਆਪਾਂ ਮੰਨਦੇ ਨਹੀਂ ਆ, ਹਾਕੀ ਨਾਲ ਡੰਡਿਆਂ ਨਾਲ ਮਾਰਿਆ। ਸੋ ਦੇਖਦੇ ਆ ਕਿ ਬੰਦੇ ਦੀ ਬੋਡੀ ਦੇ ਉੱਤੇ ਇੰਜਰੀਜ਼ ਕੀ ਹੈਗੀਆਂ, ਮਤਲਬ ਜੱਜ ਇਹੀ ਕਹਿੰਦੇ ਕਿ ਠੀਕ ਆ ਤੂੰ ਕੇਸ ਤਾਂ ਮੈਨੂੰ ਸਾਰਾ ਦੱਸਦਾ, ਪਰ ਤੇਰੇ ਸੱਟ ਨਹੀਂ ਲੱਗੀ ਕੋਈ ਸਰੀਰ ਦੇ ਉੱਤੇ। ਸੋ ਸੱਟਾਂ ਜਿਹੜੀਆਂ ਉਹਦੇ ਉੱਤੇ ਕਾਫੀ ਜਿਹੜਾ ਮੇਨ ਇੱਕ ਤੁਸੀਂ ਕਹ ਲਓ ਕਿ ਫੋਕਸ ਜਿਹੜਾ ਅੱਜ ਕੱਲ ਜਿਹੜਾ ਹੁੰਦਾ, ਠੀਕ ਆ, ਜਿਹਦਾ ਕੇਸ ਆਪਣੀ ਫੋਟੋ ਜਿਹੜੀ ਖਿੱਚ ਕੇ ਹਾਈ ਡੈਫੀਨੇਸ਼ਨ ਦੇ ਵਿੱਚ ਜ਼ਰੂਰ ਜਿਹੜੀ ਆਪਣੇ ਨਾਲ ਪ੍ਰੈਜ਼ੈਂਟ ਕਰੇ ਅਦਾਲਤ ਨੂੰ, ਉਹ ਚੀਜ਼ ਦਾ ਕੇਸ ਤੇ ਪ੍ਰਭਾਵ ਜਿਹੜਾ ਸਿੱਧੇ ਡਾਇਰੈਕਟਲੀ ਪੈਂਦਾ। ਜਿਹੜਾ ਦਸੰਬਰ ਦੇ ਵਿੱਚ ਕੇਸ ਲਾਅ ਆਇਆ ਸੀਗਾ ਬਲਜੀਤ ਸਿੰਘ ਵਰਸਸ ਬੌਂਡੀ, ਉਹਦੇ ਵਿੱਚ ਇਹ ਕਿਹਾ ਸੀਗਾ ਕਿ ਡੰਡੇ ਰੁੰਡੇ ਆਪਾਂ ਹੁਣ ਜਿਹੜੇ ਪਾਸਟ ਪ੍ਰੋਸੀਕਿਊਸ਼ਨ ਨਹੀਂ ਜਿਹੜੇ ਗਿਣਦੇ ਆ। 9th ਸਰਕਿਟ ਦਾ ਜਿਹੜਾ ਫੈਸਲਾ ਸੀਗਾ, ਸੋ ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜੀਆਂ ਹੁਣ ਸੱਟਾਂ ਕੀ ਹੈਗੀਆਂ, ਇੰਜਰੀਜ਼ ਕੀ ਹੈਗੀਆਂ, ਉਹਦੇ ਉੱਤੇ ਕੋਰਟ ਦਾ ਜਿਹੜਾ ਕਾਫੀ ਫੋਕਸ ਜਿਹੜਾ ਹੈਗਾ। ਇਸ ਕੇਸ ਦੇ ਵਿੱਚ ਆਲਰੇਡੀ ਉਹਦੇ ਸਟੈਬ ਵੂੰਡ ਸੀਗਾ, ਚਾਕੂ ਵੱਜਿਆ ਸੀਗਾ ਢਿੱਡ ਦੇ ਵਿੱਚ, ਠੀਕ ਹੈ। ਇਹ ਹੁਣ ਲੇਡੀ ਕਹਿੰਦੀ ਹੈ ਕਿ ਇਹ ਜਿਹੜਾ ਅਬਿਊਜ਼ ਸੀਗਾ ਫ੍ਰੀਕੁਐਂਟਲੀ ਹੁੰਦਾ ਸੀਗਾ, ਤੇ ਸਪੈਸ਼ਲੀ ਜਦੋਂ ਉਹ
ਚਰਚ ਜਾਣ ਦੀ ਕੋਸ਼ਿਸ਼ ਕਰਦੀ ਸੀ ਉਦੋਂ ਜ਼ਿਆਦਾ ਮਾਰ-ਕੁੱਟ ਕਰਦਾ ਸੀਗਾ ਉਹਦਾ ਘਰ ਪਾਰਟਨਰ। ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਕੇਸ ਡਿਨਾਈ ਕਰਤਾ ਕਿ ਨਹੀਂ ਇਹਦੇ ਵਿੱਚ ਤੂੰ ਪੁਲਿਸ ਦੇ ਕੋਲ ਨਹੀਂ ਗਈ। ਜਿਹੜਾ BIA ਸੀਗਾ ਉਹਨੇ ਵੀ ਕੇਸ ਜਿਹੜਾ ਡਿਨਾਈ ਕਰਤਾ। ਉਹ ਕਹਿੰਦੇ ਕਿ ਇਹ ਜਿਹੜੀ ਪੁਲਿਸ ਨੂੰ ਜਾਂ ਅਥਾਰਟੀ ਨੂੰ ਕਿਸੇ ਨੂੰ ਰਿਪੋਰਟ ਨਹੀਂ ਕੀਤੀ ਕੁੱਟਮਾਰ, ਤੇ ਇਹਦੇ ਕਰਕੇ ਤੂੰ ਇਹ ਐਸਟੈਬਲਿਸ਼ ਨਹੀਂ ਕਰ ਪਾਈ ਕਿ ਜਿਹੜੀ ਹੋਂਡੂਰਸ ਦੀ ਗਵਰਨਮੈਂਟ ਆ ਤੈਨੂੰ ਉਹ ਬਚਾ ਨਹੀਂ ਸਕਦੀ ਜਾਂ ਬਚਾਉਣਾ ਚਾਹੁੰਦੀ ਨਹੀਂ ਜਾਂ ਕੈਪੇਬਲ ਨਹੀਂ ਹੈਗੀ। ਸੋ ਉਹ ਚੀਜ਼ ਨੂੰ ਆਪਾਂ ਕਹਿੰਦੇ ਆ ਅਨਏਬਲ ਔਰ ਅਨਵਿਲਿੰਗ। ਅਨਏਬਲ ਦਾ ਮਤਲਬ ਹੁੰਦਾ ਕਿ ਬੰਦੇ 'ਚ ਪਾਵਰ ਨਹੀਂ ਇੰਨੀ ਹੈਗੀ ਕਿ ਉਹ ਤੁਹਾਨੂੰ ਬਚਾ ਸਕੇ। ਅਨਵਿਲਿੰਗ ਦਾ ਮਤਲਬ ਇਹ ਹੁੰਦਾ ਕਿ ਬੰਦੇ ਦਾ ਦਿਲ ਹੀ ਨਹੀਂ ਹੈਗਾ ਤੁਹਾਨੂੰ ਬਚਾਉਣ ਦਾ। ਸੋ ਅਨਏਬਲ ਐਂਡ ਅਨਵਿਲਿੰਗ ਟੂ ਪ੍ਰੋਟੈਕਟ ਇਹ ਇੱਕ ਸਟੈਂਡਰਡ ਹੁੰਦਾ ਅਸਾਈਲਮ ਦੇ ਵਿੱਚ। ਇਹ ਜਿਹੜਾ ਸੀਗਾ ਇਹਦੇ ਆਸੇ-ਪਾਸੇ ਜਿਹੜਾ ਇਹ ਕੇਸ ਲਾਅ ਜਿਹੜਾ ਸੈਂਟਰ ਕਰਦਾ। ਸੋ ਜਦੋਂ ਇਹਨੇ ਹੁਣ ਇਹ ਸੈਂਟਾ ਕਲੈਰਾ ਯੂਨੀਵਰਸਿਟੀ ਸਕੂਲ ਲਾਅ ਨੇ ਜਦੋਂ ਕੇਸ ਇਹਨਾਂ ਦਾ ਲੈ ਕੇ ਗਏ ਉੱਤੇ, ਸੋ ਇਹਦੇ ਵਿੱਚ ਇਹਨਾਂ ਦੀ ਆਰਗੂਮੈਂਟ ਇਹ ਸੀਗੀ ਕਿ ਜਿਹੜੀ ਲੇਡੀ ਨੇ ਐਕਸਪਲੇਨੇਸ਼ਨ ਦਿੱਤੀ ਇਮੀਗ੍ਰੇਸ਼ਨ ਜੱਜ ਨੂੰ ਕਿ ਕਿਉਂ ਨਹੀਂ ਉਹਨੇ ਰਿਪੋਰਟ ਕੀਤਾ, ਉਹਨੂੰ ਜੱਜ ਨੇ ਇਗਨੋਰ ਕਰਤਾ। ਉਹਨੇ ਸਿੱਧਾ ਹੀ ਤੁਸੀਂ ਕਹਿ ਲਓਗੇ ਇੱਕ ਫਰਮਾਨ ਜਿਹਾ ਦੇ ਦਿੱਤਾ ਕਿ ਤੂੰ ਰਿਪੋਰਟ ਨਹੀਂ ਕੀਤਾ, ਪੁਲਿਸ ਦੇ ਕੋਲ ਗਈ ਨਹੀਂ, ਤੇਰਾ ਕੇਸ ਆਪਾਂ ਡਿਨਾਈ ਕਰਦੇ। ਸੋ ਕਹਿੰਦੇ ਆ ਕਿ ਇਹਨਾਂ ਨੇ ਲਾਅ ਸਕੂਲ ਵਾਲਿਆਂ ਨੇ ਆਰਗਿਊ ਕੀਤਾ ਕਿ ਜਦੋਂ ਤੁਸੀਂ ਇਹ ਜੱਜ ਨੇ ਆਹ ਵਾਲਾ ਰਿਕੁਆਇਰਮੈਂਟ ਲਾਤੀ ਕਿ ਤੂੰ ਪੁਲਿਸ ਕੋਲ ਤਾਂ ਗਈ ਨਹੀਂ ਤੇ ਤੇਰਾ ਕੇਸ ਉਸੇ ਚੀਜ਼ ਕਰਕੇ ਡਿਨਾਈ ਕਰ ਦਿੰਦੇ ਆ। ਇਹ ਜਿਹੜੀ ਰਿਪੋਰਟਿੰਗ ਰਿਕੁਆਇਰਮੈਂਟ ਹੈਗੀ ਆ BIA ਨੇ ਆਪਣੇ ਵੱਲੋਂ ਬਣਾਈ ਆ, ਇਹ ਐਰਰ ਆਫ ਲਾਅ ਹੈਗੀ ਆ। ਏਦਾਂ ਦਾ ਕੋਈ ਕਾਨੂੰਨ ਨਹੀਂ ਹੈਗਾ, ਕਿਤੇ ਲਿਖਿਆ ਨਹੀਂ ਹੋਇਆ ਹੈਗਾ ਕਿ ਅਸਾਈਲਮ ਵਾਲੇ ਨੇ ਜਾ ਕੇ ਪੁਲਿਸ ਨੂੰ ਰਿਪੋਰਟ ਕਰਨਾ ਹੈਗਾ। ਸੋ ਇਹ ਸੱਚ ਗੱਲ ਹੈ, ਏਦਾਂ ਦਾ ਕਿਤੇ ਵੀ ਲਿਖਿਆ ਨਹੀਂ ਹੈਗਾ। ਮਤਲਬ ਸਟੈਂਡਰਡ ਹੈਗਾ ਕਿ ਤੁਸੀਂ ਪ੍ਰੂਵ ਕਰਨਾ ਕਿ ਸਰਕਾਰ ਜਾਂ ਤਾਂ ਤੁਹਾਡੀ ਹੈਲਪ ਕਰ ਨਹੀਂ ਸਕਦੀ ਜਾਂ ਕਰਨਾ ਚਾਹੁੰਦੀ ਨਹੀਂ ਹੈਗੀ। ਸੋ ਕਰਨਾ ਚਾਹੁੰਦੀ ਨਹੀਂ ਹੈਗੀ ਦੇ ਵਿੱਚ ਮਤਲਬ ਏਦਾਂ ਦਾ ਕਿਤੇ ਨਹੀਂ ਲਿਖਿਆ ਹੋਇਆ ਕਿ ਤੁਸੀਂ ਜਾ ਕੇ ਕਿਤੇ ਪੁਲਿਸ ਦੀ ਰਿਪੋਰਟ ਫਾਈਲ ਕਰਨੀ ਜ਼ਰੂਰੀ ਹੈ। ਉਹ ਹੁਣ ਏਦਾਂ ਸੀਗਾ ਕਿ ਇਸ ਚੀਜ਼ ਦੇ ਆਈ ਡੋਨਟ ਨੋ ਜੱਜ ਨੇ ਕਿਉਂ ਫੈਸਲਾ ਦਿੱਤਾ। ਮੇ ਵੀ ਕਈ ਸਾਰੇ ਉਹ ਕੇਸ ਦੇਖਦੇ ਹੋਣੇ ਜਿਹਦੇ ਵਿੱਚ ਲੋਕੀ ਪੁਲਿਸ ਨੂੰ ਰਿਪੋਰਟ ਕਰਦੇ ਆ। ਆਪਣੇ ਵਾਲੇ ਹੁਣ ਜਿਹੜੇ ਕੇਸ ਆ ਉਧਰੋਂ ਆਉਂਦੇ ਉਹਦੇ ਵਿੱਚ ਕਾਫੀ ਵਾਰੀ ਪੁਲਿਸ ਦੀ ਰਿਪੋਰਟਿੰਗ ਹੁੰਦੀ ਹੈ, ਕਈ ਵਾਰੀ ਨਹੀਂ ਵੀ ਹੁੰਦੀ ਹੈ। ਪਰ ਜਿਹੜਾ ਮੇਨ ਇਹਦੇ ਵਿੱਚ ਲੀਗਲ ਸਟੈਂਡਰਡ ਉਹ ਹੈਗਾ ਕਿ ਕਿਤੇ ਵੀ ਕਾਨੂੰਨ ਦੇ ਵਿੱਚ ਐਂ ਲਿਖਿਆ ਨਹੀਂ ਹੈਗਾ ਕਿ ਪੁਲਿਸ ਨੂੰ ਜਿਹੜਾ ਤੁਸੀਂ ਰਿਪੋਰਟ ਕਰਨਾ ਜ਼ਰੂਰੀ ਹੈ। ਸੋ ਇਹਨਾਂ ਨੇ ਕੀ ਆਰਗੂਮੈਂਟ ਕੀਤੀ, ਇਹ ਕਹਿੰਦੇ ਕਿ ਜਿਹੜਾ ਰਿਕਾਰਡ ਹੈਗਾ ਇਟਸੈਲਫ ਜਿਹਦੇ ਵਿੱਚ ਕੀ ਸਾਰੀ ਉਹਦੀ ਗਵਾਹੀ ਦਿੱਤੀ ਹੈ ਉਹਦੇ ਬੇਸ ਤੇ ਇਹ ਸਾਬਿਤ ਹੋ ਜਾਂਦਾ ਕਿ ਜਿਹੜੀ ਸਰਕਾਰ ਹੈਗੀ ਆ ਹੋਂਡੂਰਸ ਦੀ ਉਹਨੂੰ ਪ੍ਰੋਟੈਕਟ ਜਿਹੜਾ ਨਹੀਂ ਕਰ ਸਕਦੀ ਜਾਂ ਕਰਨਾ ਚਾਹੁੰਦੀ ਨਹੀਂ ਹੈਗੀ। ਸੋ ਇਹਦੀ ਹੁਣ ਜੇ ਬਹਿਸ ਦੇ ਵੱਲ ਆਪਾਂ ਵਧੀਏ, ਸੋ ਇਹਦੇ ਵਿੱਚ ਕੀ ਸੀਗਾ ਕਿ BIA ਨੇ ਆਪਣਾ ਫੈਸਲਾ ਦੇ ਦਿੱਤਾ। BIA ਕਹਿੰਦਾ ਕਿ ਜਿਹੜਾ ਪਟੀਸ਼ਨਰ ਆ, ਜਿਹੜਾ ਕਲਾਇੰਟ ਆ ਜਾਂ ਜਿਹੜਾ ਜਿਹਨੇ ਅਸਾਈਲਮ ਫਾਈਲ ਕੀਤਾ, ਉਹ ਇਹ ਡੈਮੋਨਸਟ੍ਰੇਟ ਨਹੀਂ ਕਰ ਪਾਇਆ। ਮਤਲਬ ਉੱਤੇ ਜ਼ਿੰਮੇਵਾਰੀ ਸੀਗੀ ਉਹ ਡੈਮੋਨਸਟ੍ਰੇਟ ਨਹੀਂ ਕਰ ਪਾਇਆ, ਕੁਝ ਦਿਖਾ ਨਹੀਂ ਜਿਹੜਾ ਪਾਇਆ। BIA ਨੇ ਜਿਹੜਾ ਆਪਣਾ ਇੱਕ ਫੈਸਲਾ ਸੀਗਾ ਸਿੰਗਲ ਪੈਰਾਗ੍ਰਾਫ ਦੇ ਵਿੱਚ ਦੇ ਦਿੱਤਾ, ਬਾਹਲੀ ਐਕਸਪਲੇਨੇਸ਼ਨ ਨਹੀਂ ਦਿੱਤੀ। ਇੱਕ ਆ ਬੜਾ ਹੋ ਰਿਹਾ ਟਰੰਪ ਦੇ ਕਾਰਜਕਾਲ ਦੇ ਵਿੱਚ BIA ਇੰਨਾ ਕਿ ਐਕਟੀਵੇਟ ਹੋਇਆ ਕਿ ਤੁਸੀਂ ਕਹ ਲਓ ਕਿ ਇੱਕ ਪੈਰਾਗ੍ਰਾਫ ਦੇ ਵਿੱਚ ਇੱਕ ਪੇਜ ਦੇ ਵਿੱਚ ਕੇਸ ਜਿਹੜਾ ਡਿਨਾਈ ਹੋ ਜਾਂਦਾ, ਬਾਹਲੀ ਐਕਸਪਲੇਨੇਸ਼ਨ ਨਹੀਂ ਦਿੰਦੇ। ਹੁਣ ਮੈਨੂੰ ਨਹੀਂ ਪਤਾ ਕਿ ਇਹ ਪੋਜੀਸ਼ਨ ਐਰੋਗੈਂਸ ਤੋਂ ਆ ਜਾਂ ਕਿੱਦਾਂ ਆ ਕੀ ਆ, ਬਟ ਜਿਹੜੀ ਮੇਨ ਚੀਜ਼ ਇਹ ਹੈ ਕਿ ਇਹ ਫਿਰ ਜਦੋਂ ਸਰਕਿਟ ਕੋਰਟ ਦੇ ਵਿੱਚ ਜਾਂਦੇ ਆ, ਜਦੋਂ ਚੈਲੰਜ ਹੁੰਦੇ ਆ, ਜਿੱਥੇ ਹੁਣ ਰੀਅਲ ਜੱਜ ਜਿਹੜੇ ਬਹਿੰਦੇ ਆ, ਠੀਕ ਹੈ, ਜਿਹੜਾ ਇਮੀਗ੍ਰੇਸ਼ਨ ਦਾ ਜੱਜ ਹੁੰਦਾ ਉਹ ਐਡਮਿਨਿਸਟ੍ਰੇਟਿਵ ਲਾਅ ਜੱਜ ਹੁੰਦਾ, ਉਹ ਸੇਮ ਐਜ਼ ਜਿਹੜਾ 9th ਸਰਕਿਟ ਦਾ ਜੱਜ ਹੁੰਦਾ, ਉਹ ਬੜਾ ਬਿਗ ਡਿਫਰੈਂਸ ਹੈਗਾ ਦੋਨੋਂ ਜੱਜਾਂ ਦੇ ਵਿੱਚ। ਸੋ ਹੁਣ ਇਹ ਜਦੋਂ ਰੀਅਲ ਕੋਰਟ ਦੇ ਵਿੱਚ ਜਾਂਦੇ ਆ ਤਾਂ ਜਿਹੜੀ BIA ਨੇ ਹੁਣ ਜਿੰਨੀ ਕੁ ਇੱਕ ਪੈਰਾਗ੍ਰਾਫ ਉਹਨਾਂ ਨੇ ਜਿਹੜਾ ਦੱਸਿਆ ਸੀਗਾ ਉਹੀ 9th ਸਰਕਿਟ ਵਾਲਿਆਂ ਨੇ ਫੜ ਲਿਆ। ਉਹਦਾ ਪੋਸਟਮਾਰਟਮ ਕਰਤਾ ਪੂਰਾ ਚੰਗੀ ਤਰ੍ਹਾਂ ਕਿ BIA ਨੇ ਕੀ ਗਲਤੀ ਕੀਤੀ ਹੈ ਕੀ ਨਹੀਂ ਗਲਤੀ ਕੀਤੀ ਹੈ। ਸੋ ਜਿਹੜਾ ਹੁਣ ਇਹ 9th ਸਰਕਿਟ ਗੱਲ ਕਰ ਰਿਹਾ, 9th ਸਰਕਿਟ ਕਹਿ ਰਿਹਾ ਕਿ ਜਿਹੜਾ BIA ਸੀਗਾ ਉਹਨੇ ਇੱਕ ਸਿੰਗਲ ਪੈਰਾਗ੍ਰਾਫ ਦੇ ਨਾਲ ਜਿਹੜਾ ਸੀਗਾ ਉਹ ਕਹਿਤਾ ਕਿ ਆਪਾਂ ਜਿਹੜਾ ਇਮੀਗ੍ਰੇਸ਼ਨ ਜੱਜ ਦਾ ਜਿਹੜਾ ਡਿਸੀਜਨ ਆ ਉਹਨੂੰ ਆਪਾਂ ਅਡਾਪਟ ਕਰਦੇ ਹਾਂ ਤੇ ਇਮੀਗ੍ਰੇਸ਼ਨ ਜੱਜ ਨੇ ਜਿਹੜਾ ਸਹੀ ਫੈਸਲਾ ਕੀਤਾ। ਤੇ ਉਹਦੇ ਵਿੱਚ ਇੱਕ ਸੈਕਿੰਡ ਜੀ, ਹਾਂਜੀ ਸੌਰੀ ਕੰਪਿਊਟਰ ਫ੍ਰੀਜ਼ ਹੋ ਗਿਆ ਸੀਗਾ। ਤੇ ਹਾਂਜੀ, ਤੇ ਉਹਦੇ ਵਿੱਚ ਉਹ ਕਹਿੰਦੇ ਕਿ ਆਪਾਂ ਇਮੀਗ੍ਰੇਸ਼ਨ ਜੱਜ ਦਾ ਫੈਸਲਾ ਜਿਹੜਾ ਉਹ ਮੰਨਦੇ ਆ ਤੇ ਆਪਾਂ ਇਹ ਡਿਸਾਈਡ ਨਹੀਂ, ਜਿਹੜਾ ਪਟੀਸ਼ਨਰ ਸੀਗਾ ਜਿਹੜਾ ਕਲਾਇੰਟ ਸੀਗਾ ਉਹਨੇ ਉਹ ਦੱਸ ਨਹੀਂ ਪਾਇਆ। 9th ਸਰਕਿਟ ਕਹਿੰਦਾ ਪਰ ਇਹ ਇੱਕ ਫੈਕਟ ਸਪੈਸੀਫਿਕ ਇਨਕੁਆਇਰੀ ਹੈਗੀ, ਮਤਲਬ ਕਿ ਤੁਸੀਂ ਇਹ ਕੋਈ ਲੀਗਲ ਸਟੈਂਡਰਡ ਨਹੀਂ ਹੈਗਾ। ਤੁਸੀਂ ਇਹ ਦੇਖਣਾ ਕਿ ਬੰਦਾ ਜਿਹੜਾ ਆ ਕੇ ਤੁਹਾਨੂੰ ਕੀ ਕਹਾਣੀ ਆਪਣੀ ਸੁਣਾ ਰਿਹਾ, ਉਹਦੇ ਬੇਸ ਤੇ ਤੁਸੀਂ ਇਹ ਡਿਸਾਈਡ ਕਰਨਾ ਕਿ ਗਵਰਨਮੈਂਟ ਜਿਹੜੀ ਹੈ ਤੁਹਾਡੀ ਹੈਲਪ ਕਰ ਸਕਦੀ ਆ ਜਾਂ ਨਹੀਂ ਕਰ ਸਕਦੀ ਹੈ। ਤੇ ਜੇ ਤੁਸੀਂ ਇੱਕ ਤਰ੍ਹਾਂ ਉੱਤੇ ਰਿਪੋਰਟਿੰਗ ਰਿਕੁਆਇਰਮੈਂਟ ਲਾਤੀ ਕਿ ਨਹੀਂ ਤੇਰਾ ਪੁਲਿਸ ਦੇ ਕੋਲ ਜਾਣਾ ਜ਼ਰੂਰੀ ਸੀਗਾ, 9th ਸਰਕਿਟ ਕਹਿ ਰਿਹਾ ਕਿ ਏਦਾਂ ਦਾ ਕਿਤੇ ਵੀ ਕਾਨੂੰਨ ਦੇ ਵਿੱਚ ਨਹੀਂ ਲਿਖਿਆ। ਤੇ ਆਪਾਂ ਕਈ ਸਾਰੇ ਆਪਣੇ ਦੇ ਕੇਸ ਪਹਿਲਾਂ ਵੀ ਉਹਦੇ ਚ ਆਪਾਂ ਇਹ ਚੀਜ਼ ਜਿਹੜੀ ਸੀਗੀ ਰਿਜੈਕਟ ਆਲਰੇਡੀ ਜਿਹੜੀ ਕੀਤੀ ਹੈ। ਹੁਣ ਜਿਹੜਾ ਕਲਾਇੰਟ ਸੀਗਾ ਪਟੀਸ਼ਨਰ ਸੀਗਾ ਉਹ ਕਹਿੰਦਾ ਕਿ BIA ਨੇ ਆਪਣੇ ਵੱਲੋਂ ਇੱਕ ਤਰ੍ਹਾਂ ਦਾ ਤੁਸੀਂ ਕਹਿ ਲਓ ਕਿ ਕਾਨੂੰਨ ਬਣਾਤਾ ਤੇ ਏਦਾਂ ਦਾ ਜਿਹੜੇ ਵੀ 9th ਸਰਕਿਟ ਨੇ ਪਹਿਲੇ ਜਿਹੜੇ ਫੈਸਲੇ ਆ ਬਿਲਕੁਲ ਕਲੀਅਰ ਹੈਗਾ, ਕੋਈ ਰਿਪੋਰਟਿੰਗ ਰਿਕੁਆਇਰਮੈਂਟ ਨਹੀਂ ਹੈਗੀ। ਸੋ 9th ਸਰਕਿਟ ਕਹਿੰਦਾ ਕਿ ਜਿਹੜਾ ਸਾਡਾ ਮੇਨ ਇਹਦੇ ਵਿੱਚ ਫੈਸਲਾ ਇੱਕ ਸੀਗਾ ਬ੍ਰਿੰਗਸ ਰੋਡਰਿਗਸ ਕਰਕੇ ਇੱਕ ਜਿਹੜਾ ਕੇਸ ਸੀਗਾ
ਉਹਦੇ ਵਿੱਚ ਕਹਿੰਦੇ ਆਪਾਂ ਪਹਿਲਾਂ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਕਲੀਅਰੀਫਾਈ ਕੀਤੀਆਂ ਹੋਈਆਂ ਕਿ ਭਾਵੇਂ ਰਿਪੋਰਟ ਇੱਕ ਫਾਈਲ ਹੋਈ ਵੀ ਹੋਵੇ, ਭਾਵੇਂ ਪੁਲਿਸ ਨੇ ਮਾੜਾ ਮੋਟਾ ਛੋਟੇ ਲੈਵਲ ਤੇ ਐਕਸ਼ਨ ਲਿਆ ਵੀ ਹੋਵੇ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਸਰਕਾਰ ਤੁਹਾਡੀ ਹੈਲਪ ਕਰ ਸਕਦੀ ਹੈ। ਮਤਲਬ ਭਾਵੇਂ ਰਿਪੋਰਟ ਹੋਵੇ ਭਾਵੇਂ ਨਾ ਹੋਵੇ, ਭਾਵੇਂ ਸਰਕਾਰ ਨੇ ਮਾੜੀ ਮੋਟੀ ਤੁਸੀਂ ਕਹ ਲਓ ਕਿ ਇੰਟਰਸਟ ਵੀ ਦਿਖਾਇਆ ਹੋਵੇ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਸਰਕਾਰ ਤੁਹਾਡੀ ਹੈਲਪ ਕਰੂਗੀ। ਮਤਲਬ ਇਹ ਜ਼ਰੂਰੀ ਨਹੀਂ ਹੈਗਾ ਕਿ ਪੁਲਿਸ ਤੁਹਾਡੇ ਨਾਲ ਰੂਡ ਹੋਵੇ ਜਾਂ ਤੁਹਾਨੂੰ ਗਾਲਾਂ ਕੱਢੇ ਜਾਂ ਤੁਹਾਨੂੰ ਧਮਕੀਆਂ ਦੇਵੇ। ਮਤਲਬ ਕਿ ਤੁਸੀਂ ਜਾ ਕੇ ਰਿਪੋਰਟ ਲਿਖਾਓ, ਜੇ ਪੁਲਿਸ ਕੋਈ ਐਕਸ਼ਨ ਲੇਟਰ ਨਹੀਂ ਲੈਂਦੀ ਹੈਗੀ, ਉਹ ਵੀ ਇਨਫ ਹੈਗਾ ਕਿ ਪੁਲਿਸ ਤੁਹਾਡੀ ਹੈਲਪ ਨਹੀਂ ਕਰ ਸਕਦੀ ਜਾਂ ਸਰਕਾਰ ਤੁਹਾਨੂੰ ਬਚਾ ਨਹੀਂ ਸਕਦੀ ਹੈਗੀ। ਸੋ ਇਹ ਕਹਿੰਦੇ ਆ ਕਿ ਜਿਹੜੀ ਪੁਲਿਸ ਰਿਪੋਰਟ ਦੀ ਕਿ ਬੰਦੇ ਨੇ ਜਿਹੜਾ ਕਿ ਉਹ ਹਾਲਾਤਾਂ ਦੇ ਵਿੱਚ ਆਪਣੀ ਪੁਲਿਸ ਰਿਪੋਰਟ ਫਾਈਲ ਕਰ ਸਕਦੀ ਸੀ ਕਿ ਨਹੀਂ ਕਰ ਸਕਦੀ ਸੀਗੀ। ਜੇ ਆਪਾਂ ਉਹ ਤੋਂ ਸੁਣੀਏ, ਇਹ ਕੀ ਕਹਿੰਦੀ ਹੈ ਕਿ ਜਿਹੜਾ ਉਹਦਾ ਘਰ ਵਾਲਾ ਸੀਗਾ ਆਲਰੇਡੀ ਗੈਂਗ ਮੈਂਬਰ ਸੀਗਾ, ਇਹਦੇ ਪਹਿਲਾਂ ਵੀ ਲੜਾਈ ਝਗੜੇ ਹੋਏ ਆ, ਇਹਨੇ ਪਹਿਲਾਂ ਵੀ ਕਿਸੇ ਵਿਅਕਤੀ ਨੂੰ ਕੁੱਟਿਆ ਸੀਗਾ। ਜਦੋਂ ਇਹਨੇ ਕੁੱਟਿਆ ਸੀਗਾ ਤਾਂ ਪੁਲਿਸ ਨੇ ਇਹਨੂੰ ਰਿਲੀਜ਼ ਕਰ ਦਿੱਤਾ ਸੀਗਾ ਤੇ ਉਤੋਂ ਇਹ ਡਰ ਗਈ ਸੀਗੀ ਕਿਉਂਕਿ ਸੀਗਾ ਵੀ ਗੈਂਗ ਮੈਂਬਰ ਤੇ ਪੁਲਿਸ ਵੀ ਉਹ ਕਹਿੰਦੀ ਕਿ ਉੱਥੇ ਬਾਲੀ ਹੈਲਪ ਨਹੀਂ ਕਰਦੀ। ਤੇ ਜਦੋਂ ਮੈਂ ਪਹਿਲਾਂ ਹੀ ਦੇਖਿਆ ਕਿ ਇੱਕ ਵਾਰੀ ਪਹਿਲਾਂ ਹੀ ਇਹਨੂੰ ਫੜ ਕੇ ਜਦੋਂ ਛੱਡਤਾ ਤੇ ਜੇ ਮੈਂ ਪੁਲਿਸ ਦੇ ਰਿਪੋਰਟ ਕਰਦੀ ਤੇ ਇਹਨੇ ਬਾਹਰ ਆ ਕੇ ਮੈਨੂੰ ਕੁੱਟਣਾ, ਮੇਰੇ ਕੋਈ ਹੋਰ ਆਪਸ਼ਨ ਨਹੀਂ। ਤਾਂ ਕਰਕੇ ਮੈਂ ਸੋ 9th ਸਰਕਟ ਕਹਿ ਰਿਹਾ ਕਿ ਜਿਹੜੀ BIA ਜਿਹੜਾ ਇਮੀਗ੍ਰੇਸ਼ਨ ਜੱਜ ਆ, ਉਹਨੇ ਜਿਹੜੇ ਫੈਕਟਰ ਹੈਗੇ ਜਿਹੜੇ ਇਹਨੇ ਰਿਕਾਰਡ ਦੇ ਵਿੱਚ ਖੁਦ ਹੀ ਦੱਸਿਆ ਕਿ ਇਹਨੇ ਕਿਸੇ ਹੋਰ ਬੰਦੇ ਨੂੰ ਵੀ ਜਦੋਂ ਮਾਰਿਆ ਸੀਗਾ ਤੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ, ਉਹਨਾਂ ਨੂੰ ਕੰਸੀਡਰ ਕਰਨਾ ਚਾਹੀਦਾ ਸੀਗਾ। ਕੰਟਰੀ ਦੇ ਹਾਲਾਤ ਉਹਨਾਂ ਨੂੰ ਦੇਖਣੇ ਚਾਹੀਦੇ ਸੀਗੇ ਕਿ ਉੱਥੇ ਸਿਸਟਮ ਜਿਹੜਾ ਕਿਹੜੇ ਹਿਸਾਬ ਨਾਲ ਚੱਲਦਾ। ਜਿਹੜੀ ਹਰੇਕ ਕੰਟਰੀ ਦੀ ਪੁਲਿਸ ਜਿਹੜੀ ਡਿਫਰੈਂਟ ਹੁੰਦੀ ਹੈ, ਕਿ ਜਦੋਂ ਉਹਨਾਂ ਨੇ ਆਹ ਚੀਜ਼ਾਂ ਇਗਨੋਰ ਕਰ ਦਿੱਤੀਆਂ ਤੇ ਉਹਦਾ ਮਤਲਬ ਇਹ ਹੈਗਾ ਕਿ ਜਿਹੜਾ ਇੱਕ ਜੱਜ ਸੀਗਾ ਉਹਨੇ ਸਿਰਫ ਇਸ ਚੀਜ਼ ਤੇ ਫੈਸਲਾ ਲਿਆ ਕਿ ਇਹਨੇ ਪੁਲਿਸ ਰਿਪੋਰਟ ਫਾਈਲ ਨਹੀਂ ਕੀਤੀ, ਇਹਦਾ ਡਿਨਾਈ ਕਰੋ। ਉਹਨੇ ਅੱਗੇ ਵਾਲੀਆਂ ਚੀਜ਼ਾਂ ਨਹੀਂ ਦੇਖੀਆਂ। ਜਿਹੜੀ BIA ਉਹਨੇ ਇੱਕ ਪੈਰਾਗ੍ਰਾਫ ਨੂੰ ਕੋਟ ਕਰਤਾ ਕਿ ਨਹੀਂ, ਆਪਾਂ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦਾ ਡਿਸੀਜਨ ਜਿਹੜਾ ਮੰਨ ਰਹੇ ਆ। ਤੇ ਇਹ ਸਿਚੁਏਸ਼ਨ ਜਿਹੜੀ ਸੀਗੀ ਆਪਾਂ ਉਹ ਕਹਿੰਦੇ ਆ ਕਿ 9th ਸਰਕਟ ਇਹ ਸਟੈਂਡਰਡ ਨਾਲ ਜਿਹੜਾ ਅਗਰੀ ਨਹੀਂ ਕਰਦਾ। ਉਹ ਕਹਿੰਦੇ ਕਿ ਪਹਿਲਾਂ ਵੀ ਆਪਾਂ ਕਈ ਫੈਸਲੇ ਜਿਹੜੇ ਕਰ ਚੁੱਕੇ ਆ। ਇੱਕ JR ਵਰਸਸ ਬਾਰ ਕਰਕੇ ਕੇਸ ਸੀਗਾ, ਉਹਦੇ ਵਿੱਚ ਉਹ ਕਹਿੰਦੇ ਕਿ ਆਪਾਂ ਪਹਿਲਾਂ ਹੀ ਇਹ ਡਿਸਾਈਡ ਕੀਤਾ ਹੋਇਆ ਕਿ ਜੇ ਸਰਕਾਰ ਤੁਹਾਨੂੰ ਵਾਅਦਾ ਵੀ ਕਰ ਦੇਵੇ ਕਿ ਕੋਈ ਨਹੀਂ ਆਪਾਂ ਤੇਰੇ ਆ ਕੇ ਮਦਦ ਕਰਾਂਗੇ, ਕੱਲ ਨੂੰ ਪਰਸੋਂ ਨੂੰ ਫਿਊਚਰ 'ਚ ਤੇਰੀ ਹੈਲਪ ਕਰਾਂਗੇ, ਪਰ ਐਕਚੁਅਲ 'ਚ ਉਹ ਕਦੀ ਆਉਂਦੇ ਨਹੀਂ ਹੈਗੇ, ਉਹਦਾ ਮਤਲਬ ਇਹ ਹੈ ਕਿ ਸਰਕਾਰ ਤੁਹਾਡੀ ਹੈਲਪ ਨਹੀਂ ਕਰ ਸਕਦੀ। ਮਤਲਬ ਕਿ ਸਿਰਫ ਇੱਕ ਪੁਲਿਸ ਤੁਹਾਨੂੰ ਲਾਰਾ ਲਾ ਦੇਵੇ ਉਹ ਵੀ ਇਨਫ ਜਿਹੜਾ ਨਹੀਂ ਹੈਗਾ, ਤੇ ਇਦਾਂ ਦੀ ਕੋਈ ਜਿਹੜੀ ਰਿਪੋਰਟਿੰਗ ਰਿਕੁਆਇਰਮੈਂਟ ਨਹੀਂ ਹੈਗੀ। ਸੋ ਇਹ ਜਿਹੜਾ ਸੀਗਾ ਕੇਸ ਦਾ ਜਿਹੜਾ ਫੈਸਲਾ ਸੀਗਾ, ਤੇ ਉਹ ਕਹਿੰਦੇ ਆ ਕਿ ਇਹਨੂੰ ਫਿਰ ਰਿਮਾਂਡ ਕਰੋ ਥੱਲੇ BIA ਨੂੰ, ਤੇ ਇਸ ਲਾਈਨਸ ਦੇ ਉੱਤੇ ਜਿਹੜਾ ਫੈਸਲਾ ਜਿਹੜਾ ਹੋਣਾ ਚਾਹੀਦਾ। ਸੋ ਇਸ ਫੈਸਲੇ ਦਾ ਜਿਹੜਾ ਸੀਗਾ ਬਹੁਤ ਜ਼ਿਆਦਾ ਜਿਹੜਾ ਤੁਸੀਂ ਕਹਿ ਲਓ ਆਪਣੇ ਕੇਸਾਂ ਦੇ ਵਿੱਚ ਵੀ ਪ੍ਰਭਾਵ ਜਿਹੜਾ ਪਊਗਾ, ਕਿਉਂਕਿ ਪੁਲਿਸ ਦੀ ਜਿਹੜੀ ਰਿਪੋਰਟਿੰਗ ਰਿਕੁਆਇਰਮੈਂਟ ਨੂੰ ਲੈ ਕੇ ਜਿਹੜੇ ਕਾਫੀ ਮੁੱਦੇ ਸੀਗੇ 9th ਸਰਕਟ ਨੇ ਬਿਲਕੁਲ ਕਲੀਅਰ ਕਰਤੇ ਕਿ ਕਿਤੇ ਇਦਾਂ ਲਿਖਿਆ ਨਹੀਂ ਹੈ ਕਿ ਤੁਹਾਨੂੰ ਜਾਣਾ ਜ਼ਰੂਰੀ ਹੈ, ਤੁਸੀਂ ਬਸ ਸ਼ੋਅ ਕਰਨਾ ਹੁੰਦਾ ਕਿ ਤੁਸੀਂ ਕਿਉਂ ਨਹੀਂ ਗਏ। ਤੇ ਜੇ ਤੁਹਾਡਾ ਡਰ ਜਿਹੜਾ ਸੀਗਾ ਉਹ ਜਾਇਜ਼ ਸੀਗਾ, ਤੁਹਾਡੇ ਕੋਲ ਪਹਿਲਾਂ ਹੀ ਐਗਜ਼ਾਮਪਲਾਂ ਹੈਗੀਆਂ ਕਿ ਪੁਲਿਸ ਨਾਲ ਰਲੀ ਆ ਜਾਂ ਪੁਲਿਸ ਨੇ ਪਹਿਲਾਂ ਵੀ ਇਹਨਾਂ ਨੂੰ ਛੋਟ ਦਿੱਤੀ ਆ, ਤੇ ਉਹ ਇਨਫ ਹੋਊਗਾ ਇਨ ਇਟਸੈਲਫ ਕਿ ਤੁਸੀਂ ਪੁਲਿਸ ਦੇ ਕਿਉਂ ਨਹੀਂ ਗਏ। ਸੋ ਇਹ ਲਾਈਨਸ ਤੇ ਜਿਹੜਾ ਇਹ ਫੈਸਲਾ ਜਿਹੜਾ ਹੈਗਾ, ਪਿਛਲੇ 1 ਸਾਲ ਆਪਾਂ ਇਹੀ ਦੇਖਿਆ ਕਿ ਜੱਜਾਂ ਨੇ ਕਈਆਂ ਨੇ ਬਹੁਤ ਜ਼ੋਰ ਫੜਿਆ ਹੋਇਆ ਸੀਗਾ ਕਿ ਨਹੀਂ ਤੁਸੀਂ ਇੱਕੋ ਵਾਰੀ ਪੁਲਿਸ ਤੇ ਗਏ, ਦੂਜੀ ਵਾਰੀ ਕਿਉਂ ਨਹੀਂ ਗਏ, ਤੀਜੀ ਵਾਰੀ ਕਿਉਂ ਨਹੀਂ ਗਏ, ਤੁਸੀਂ ਕਿਸੇ ਹੋਰ ਥਾਣੇ ਕਿਉਂ ਨਹੀਂ ਗਏ। ਸੋ ਇਦਾਂ ਦੀ ਲਾਈਨਸ ਤੇ ਜਿਹੜਾ ਸੀਗਾ ਉਹ ਕੇਸ ਜਿਹੜੇ ਡਿਨਾਈ ਕਰਦੇ ਸੀਗੇ। ਸੋ ਹੁਣ ਇਹ ਹੈਗਾ ਕਿ ਉਹ ਚੀਜ਼ ਤੇ ਥੋੜੀ ਜਿਹੀ ਠੱਲ ਪਊਗੀ ਇਸ ਕੇਸ ਦੇ ਨਾਲ, ਤੇ ਬੰਦਾ ਆਪਣਾ ਉਹਨਾਂ ਨੇ ਬੇਸਿਕਲੀ ਜੱਜਾਂ ਨੂੰ ਕਿਹਾ ਕਿ ਤੁਸੀਂ ਅਗਲੇ ਦੀ ਗੱਲ ਸੁਣਨੀ ਆ ਕਿ ਉਹ ਤੁਹਾਨੂੰ ਕੀ ਕਹਿ ਰਿਹਾ, ਕਿਉਂ ਨਹੀਂ ਹੋ ਗਏ। ਤੁਸੀਂ ਆਪਣਾ ਨਹੀਂ ਉਹਨਾਂ ਨੂੰ ਦੱਸਣਾ ਕਿ ਤੂੰ ਗਿਆ ਨਹੀਂ ਜਾਂ ਦੂਜੇ ਥਾਣੇ ਨਹੀਂ ਗਿਆ ਤਾਂ ਡਿਨਾਈ ਕਰ ਦੇਣਾ। ਜੀ ਜੀ ਬਿਲਕੁਲ। ਸੋ ਇਹਦੇ ਨਾਲ ਕਾਫੀ ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਸਾਰੇ ਕੇਸਾਂ ਦੇ ਵਿੱਚ ਉਹਦੀ ਜਿਹੜੀ ਡੂੰਘਾਈ 'ਚ ਜਿਹੜੀ ਉਹਦੇ ਵਿੱਚ ਗੱਲ ਹੁੰਦੀ ਆ ਜਾਂ ਜ਼ਿਰਾ ਹੁੰਦੀ ਆ, ਉਹਦੇ ਨਾਲ ਜਿਹੜਾ ਉਹ ਫਰਕ ਜਿਹੜਾ ਉਹ ਪਵੇਗਾ। ਸੋ ਦੈਟਸ ਗੁੱਡ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਅਟਾਰਨੀ ਟਿਰਕਿਆਣਾ ਜੀ, ਤੇ ਫਿਰ ਆਪਾਂ ਕਾਲਸ ਦਾ ਸਿਲਸਿਲਾ ਹੈ ਉਸ ਨੂੰ ਸ਼ੁਰੂ ਕਰਾਂਗੇ। ਸਰੋਤਿਓ, ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਜਿਹੜਾ ਆ ਉਹ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰੋ ਤੇ ਆਪਣੇ ਜਿਹੜੇ ਸਵਾਲ ਆ ਉਹ ਤੁਸੀਂ ਅਟਾਰਨੀ ਟਿਰਕਿਆਣਾ ਜੀ ਨੂੰ ਪੁੱਛ ਸਕਦੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੀ ਟਿਰਕੈਣਾ ਜੀ। ਅਟਾਰਨੀ ਟਿਰਕੈਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ। ਅਟਾਰਨੀ ਟਿਰਕੈਣਾ ਜੀ, ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ, ਉਹ ਆਪਾਂ ਸ਼ੇਅਰ ਕਰਕੇ ਫਿਰ ਆਪਾਂ ਸਰੋਤਿਆਂ ਦੀਆਂ ਕਾਲਸ ਲੈਂਦੇ ਹਾਂ। ਮਿਨੇਸੋਟਾ ਦੇ ਤੋਂ ਇਹ ਖਬਰ ਆ ਰਹੀ ਹੈ, ਮਿਨੇਐਪੋਲਿਸ ਤੋਂ। ਬਾਰਡਰ ਪੈਟਰੋਲ ਏਜੰਟ ਦੇ ਨਾਲ ਸੰਬੰਧਿਤ ਇੱਕ ਹੋਰ ਉੱਥੇ ਸ਼ੂਟਿੰਗ ਹੋਈ ਆ, ਜਿਸ ਦੇ ਵਿੱਚ ਬਾਰਡਰ ਪੈਟਰੋਲ ਏਜੰਟ ਵਾਲੇ ਦੱਸ ਰਹੇ ਆ ਵੀ ਇੱਕ ਆਰਮਡ ਪਰਸਨ ਸੀਗਾ, ਜਿਹਦੇ ਕੋਲ ਬੰਦੂਕ ਸੀਗੀ ਤੇ ਨਾਲ ਮੈਗਜ਼ੀਨ ਸੀ। ਉਸ ਦੇ ਨਾਲ ਗੋਲੀ ਕਾਂਡ ਜਿਹੜਾ ਉਹ ਵਾਪਰਿਆ ਤੇ ਹੁਣ ਉਸ ਦੀ ਮੌਤ ਉੱਥੇ ਹੋ ਚੁੱਕੀ ਹੈਗੀ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਬਿਆਨ ਦਿੱਤਾ ਆ, ਕਹਿੰਦੇ ਵੀ 9mm ਸੈਮੀ ਆਟੋਮੈਟਿਕ ਹੈਂਡਗਨ ਦੇ ਨਾਲ ਇਹ ਬੰਦਾ ਬਾਰਡਰ ਪੈਟਰੋਲ ਏਜੰਟਸ ਦੇ ਵੱਲ ਨੂੰ ਆ ਰਿਹਾ ਸੀਗਾ ਤੇ ਪਹਿਲਾਂ ਅਫਸਰਾਂ ਨੇ ਕਹਿੰਦੇ ਵੀ ਉਸਨੂੰ ਡਿਸਆਰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਆਰਮਡ ਸਸਪੈਕਟ ਆ ਉਸਨੇ ਰੈਜ਼ਿਸਟ ਕੀਤਾ ਤੇ ਫਿਰ ਕਹਿੰਦੇ ਆ ਵੀ ਆਪਣੀ ਜਾਨ ਨੂੰ ਖਤਰਾ ਦੇਖਦੇ ਹੋਏ ਜਿਹੜੇ ਨਾਲ ਉੱਥੇ ਅਫਸਰ ਸੀ ਉਹਨਾਂ ਨੇ ਇਸ ਦੇ ਉੱਤੇ ਡਿਫੈਂਸਿਵ ਸ਼ਾਟਸ ਜਿਹੜੇ ਉਹ ਲਾ ਕੇ ਉਹਨੂੰ ਜਿਹੜਾ ਉਹ ਢੇਰ ਕਰ ਦਿੱਤਾ। ਹਾਲ ਦੀ ਘੜੀ ਉਸ ਬੰਦੇ ਦੀ ਆਈਡੈਂਟੀਟੀ ਇਹਨਾਂ ਨੇ ਰਿਲੀਜ਼ ਨਹੀਂ ਕੀਤੀ। ਸੋ ਪਿਛਲੇ ਕੁਛ ਕਹਿ ਸਕਦੇ ਹਾਂ ਅਟਾਰਨੀ ਟਿਰਕੈਣਾ ਜੀ ਵੀਕਸ ਦੇ ਵਿੱਚ ਦੂਜੀ ਬਾਰਡਰ ਪੈਟਰੋਲ ਜਿਹੜੇ ਫੈਡਰਲ ਏਜੰਟ ਦੇ ਨਾਲ ਸੰਬੰਧਿਤ ਇਹ ਸ਼ੂਟਿੰਗ ਇਨਸੀਡੈਂਟ ਵਾਪਰਿਆ ਆ। ਇਸ ਵਾਰ ਜਿਹੜਾ ਦੱਸਿਆ ਜਾ ਰਿਹਾ ਵੀ ਬੰਦੇ ਦੇ ਕੋਲ ਬੰਦੂਕ ਜਿਹੜੀ ਉਹ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਗੋਲੀ ਜਿਹੜੀ ਉਹ ਉਸ ਦੇ ਉੱਤੇ ਉਹਨੂੰ ਮਾਰੀ ਗਈ ਆ। ਵੀਡੀਓ ਵੀ ਇਨਫੈਕਟ ਕਾਫੀ ਜ਼ਿਆਦਾ ਜਿਹੜੀ ਉਹ ਹੁਣ ਘੁੰਮ ਰਹੀ ਆ। ਸੋ ਇਹ ਹੁਣੇ ਕੁਝ ਸਮਾਂ ਪਹਿਲਾਂ ਹੀ ਇਹ ਘਟਨਾ ਜਿਹੜੀ ਆ ਇਹ ਵਾਪਰੀ ਹੈਗੀ ਆ ਤੇ ਇਹ ਮਿਨੇਐਪੋਲਿਸ ਦੇ ਵਿੱਚ ਬਾਰਡਰ ਪੈਟਰੋਲ ਏਜੰਟ ਦੇ ਦੁਆਰਾ ਦੀ ਗੋਲੀ ਲੱਗਣ ਦੇ ਨਾਲ ਇੱਕ ਆਰਮਡ ਪਰਸਨ ਜੋ ਦੱਸਿਆ ਜਾ ਰਿਹਾ DHS ਦੇ ਦੁਆਰਾ, ਉਸ ਦੀ ਮੌਤ ਉੱਥੇ ਹੋਈ ਆ। ਇਹ ਬ੍ਰੇਕਿੰਗ ਨਿਊਜ਼ ਜਿਹੜੀ ਇਸ ਟਾਈਮ ਉਧਰੋਂ ਆ ਰਹੀ ਹੈਗੀ ਆ। ਸੋ ਇਹਦੇ ਨਾਲ ਇਹ ਆ ਅਟਾਰਨੀ ਟਿਰਕੈਣਾ ਜੀ, ਮਾਹੌਲ ਆਲਰੇਡੀ ਜਿਹੜਾ ਸੰਵੇਦਨਸ਼ੀਲ ਆ ਉਹ ਹੋਰ ਵੀ ਜ਼ਿਆਦਾ ਕਹਿ ਸਕਦੇ ਆ ਵੀ ਟੈਂਸ ਜਿਹੜਾ ਮਾਹੌਲ ਆ ਉਹ ਉੱਥੇ ਜਿਹੜਾ ਉਹ ਬਣ ਜਾਣਾ, ਕਿਉਂਕਿ ਆਪਾਂ ਨੂੰ ਪਤਾ ਵੀ ਪ੍ਰੋਟੈਸਟ ਵਗੈਰਾ ਕਾਫੀ ਚੱਲ ਰਹੇ ਆ। ਸੋ ਮਾਹੌਲ ਜ਼ਿਆਦਾ ਜਿਹੜਾ ਉਹ ਗਰਮਾ ਜਿਹੜਾ ਹੋ ਜਾਣਾ। ਪ੍ਰੋਟੈਸਟ ਕਰਨ ਆਏ ਆ ਤੇ ਬੰਦੂਕਾਂ ਲਿਆਉਣ ਦੀ ਤਾਂ ਕੋਈ ਲੋੜ ਨਹੀਂ ਆ। ਇਹ ਜਿਹੜਾ ਚੀਜ਼ ਜਿਹੜੀ ਉਹ ਜ਼ਰੂਰ ਧਿਆਨ ਹਿੱਤ ਰੱਖਣੀ ਚਾਹੀਦੀ ਆ ਪ੍ਰੋਟੈਸਟਰਸ ਨੂੰ ਵੀ ਨਾਲ ਦੇ ਨਾਲ। ਤੇ ਨਹੀਂ ਰਾਜਗੁਰੂ ਜੀ, ਇੱਥੇ ਮੈਂ ਡਿਸਐਗਰੀ ਕਰਦਾ। ਇਹ ਡਿਪੈਂਡ ਕਰਦਾ ਸਟੇਟ ਦੇ ਗਨ ਲਾਜ਼ ਕੀ ਹੈਗੇ ਉੱਤੇ ਡਿਪੈਂਡ ਕਰਦਾ। ਠੀਕ ਹੈ, ਮਤਲਬ ਆਪਾਂ ਦੋਨੋਂ ਬੰਨੇ ਮੈਂ ਕਿਹਾ ਸੇਮ ਪਾਰਟੀ ਇਹ ਨਹੀਂ ਕਹਿ ਸਕਦੇ ਕਿ ਇੱਕ ਪਾਸੇ ਸੈਕੰਡ ਅਮੈਂਡਮੈਂਟ ਹੋ ਗਈ। ਸੋ ਇਹ ਸਟੇਟ ਟੂ ਸਟੇਟ ਦੇ ਲਾਅ ਤੇ ਡਿਪੈਂਡ ਕਰਦਾ, ਕਿੱਥੇ ਕੰਸੀਲ ਕੈਰੀ ਕਿੱਥੇ ਓਪਨ ਕੈਰੀ ਆ। ਆਈ ਡੋਂਟ ਥਿੰਕ ਸੋ ਕਿਤੇ ਵੀ ਇਦਾਂ ਦਾ ਕਿਸੇ ਵੀ ਕਿਤਾਬ 'ਚ ਲਿਖਿਆ ਹੋਇਆ ਕਿ ਪ੍ਰੋਟੈਸਟ ਤੇ ਤੁਸੀਂ ਨਹੀਂ ਲੈ ਕੇ ਜਾ ਸਕਦੇ। ਹਾਂਜੀ, ਇਹ ਗੱਲ ਤਾਂ ਤੁਹਾਡੀ ਠੀਕ ਆ, ਬੜੇ ਆ ਵੀ ਮਾਹੌਲ ਟੈਂਸ ਵਾਲਾ ਇੰਨਾ ਬਣਿਆ ਪਿਆ ਨਾ ਵੀ ਟ੍ਰਿਗਰ ਉਹੀ ਹੈ ਨਾ, ਫਿਰ ਟ੍ਰਿਗਰ ਹੈਪੀ ਨੇ। ਜਿੱਦਾਂ ਸ਼ੁਰੂਆਤ 'ਚ ਵੀ ਤੁਸੀਂ ਦੱਸਿਆ ਵੀ ਇਹ ਹੁਣ ਅਨਟ੍ਰੇਨਡ ਨੇ ਬਹੁਤ ਸਾਰੇ ਜਿਹੜੇ ਅਫਸਰ ਤੇ ਮੌਕਾ ਮਿਲ ਜਾਂਦਾ, ਬਹਾਨਾ ਉਹਨਾਂ ਨੂੰ ਜ਼ਿਆਦਾ ਮਿਲ ਜਾਂਦਾ। ਮਿਲ ਜਾਂਦਾ, ਪਰ ਉਹੀ ਹੈ ਕਿ ਸੈਕੰਡ ਅਮੈਂਡਮੈਂਟ ਫਿਰ ਉਹ ਇਦਾਂ ਨਹੀਂ ਕਿ ਫਿਰ ਮੌਕੇ ਦੇ ਹਿਸਾਬ ਨਾਲ। ਹਾਂਜੀ, ਨਹੀਂ ਇਹ ਤਾਂ ਹੈ। ਉਹ ਇਹ ਨਹੀਂ ਆ ਵੀ ਕਿਸੇ ਲਈ ਹੈਗੀ ਤੇ ਕਿਸੇ ਲਈ ਨਹੀਂ ਹੈਗੀ, ਉਹ ਫਿਰ ਸਾਰਿਆਂ ਲਈ ਉਹ ਆ, ਜਾਂ ਤਾਂ ਹੋਊਗੀ ਤੇ ਜਾਂ ਫਿਰ ਨਹੀਂ ਹੋਊਗੀ। ਹਾਂਜੀ ਜੀ, ਤੇ ਆਪਣੇ ਕਾਲਸ ਵੱਲ ਨੂੰ ਜਿਹੜਾ ਆਪਾਂ ਵੱਧਦੇ ਆ ਤੇ ਆਪਣੇ ਜਿਹੜੇ ਕਾਲਰ ਨੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਸੋਨੂ, ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਹਾਂਜੀ ਸੋਨੂ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰੇ ਬ੍ਰਦਰ 2 ਸਾਲ ਹੋ ਗਿਆ ਉਹਨੂੰ ਆਏ ਨੂੰ ਤੇ ਅਸਾਈਲਮ ਕੇਸ ਲੱਗਾ ਹੋਇਆ। ਤੇ ਕੱਲ ਸ਼ਾਮੀ ਫਰਾਈਡੇ ਉਹ ਸਟੋਰ ਤੇ ਕੰਮ ਜਿੱਦਾਂ ਕਰਦਾ ਸੀ ਤੇ 2 ਆਏ ਗਨ ਲੈ ਕੇ ਤੇ ਉਹਦੇ ਕੋਲ ਪੈਸੇ ਜਿੱਦਾਂ ਲੈ ਗਏ ਨਾ। ਸਟੋਰ ਤੇ ਕਰਦਾ ਸਟਾਫ ਤੇ ਨਹੀਂ ਕਰਦੇ ਭਾਜੀ। ਰੌਬ ਕਰ ਲਿਆ ਉਹਨੂੰ? ਹਾਂਜੀ, ਕੱਲ ਸ਼ਾਮ ਦੀ ਗੱਲ ਹੈ ਜੀ। ਗਨ ਪੁਆਇੰਟ ਤੇ ਉਹ ਪੈਸੇ ਕਢਾ ਕੇ ਲੈ ਗਏ। ਹਾਂਜੀ, ਤੇ ਮੈਂ ਪੁੱਛਣਾ ਅਟਾਰਨੀ ਸਾਹਿਬ ਨੂੰ ਵੀ ਆਪਾਂ ਜੋ ਵੀ ਜਾਏ ਵਾਸਤੇ ਕੇਸ ਲਾ ਸਕਦੇ ਹਾਂ? 100%। ਹਾਂਜੀ, ਪੁਲਿਸ ਨੂੰ ਕਾਲ ਕੀਤੀ ਸੀਗੀ? ਹਾਂਜੀ, ਪੁਲਿਸ ਆ ਗਈ ਸੀ। ਉਹ ਸਟੋਰ ਵਾਲਾ ਹੀ ਆ ਗਈ, ਜਿਹੜਾ ਉਹ ਕਰਦੇ ਹੁੰਦੇ ਆ ਵੀ ਉਹ ਸਟੋਰ ਵਾਲਾ ਹੀ ਆ ਗਈ ਤੇ ਉਹਨਾਂ ਦੀ ਉਹ ਲਈ ਹੈ ਸਾਰੀ ਇੰਟਰਵਿਊ ਕਿੱਦਾਂ ਹੋਏ ਆ,
ਪੰਜਾਬੀ ਵਿੱਚ ਕਿੱਦਾਂ ਸੀ, ਬੰਦੇ ਕਿੰਨੇ ਜਣੇ ਸੀ ਜਾਂ ਕਿੱਦਾਂ ਵੀ ਬਿਆਨ ਹੋ ਗਿਆ ਤੇ ਜੀ ਜੀ ਜੀ। ਹਾਂਜੀ ਹਾਂਜੀ, ਯੂ ਵੀਜ਼ਾ ਲਾਓ ਜੀ, 100% ਲਾ ਸਕਦੇ ਤੁਸੀਂ। ਹਾਂਜੀ ਵੀ ਇਹੀ ਪੁੱਛਣੇ ਕਿਉਂਕਿ ਅਸਾਈਲਮ ਨਾਲ ਲੱਗਾ ਹੋਇਆ ਉਹਦਾ ਤੇ ਓਕੇ ਜੀ, ਥੈਂਕ ਯੂ। ਹਾਂਜੀ ਜੀ। ਤੇ ਯੂ ਵੀਜ਼ਾ ਦੱਸਦੇ ਜੀ, ਜਿਹਦੇ ਕੋਲ ਵੀ ਯੂ ਵੀਜ਼ੇ ਦੀ ਆਪਸ਼ਨ ਬਣਦੀ ਹੈ ਉਹ 100% ਪੈਰਲਲ ਨਾ ਲਓ, ਕਿਉਂਕਿ ਯੂ ਵੀਜ਼ਾ ਕਈ ਵਾਰੀ ਇਦਾਂ ਦੇ ਰੰਗ ਦਿਖਾਉਂਦਾ ਕਿ ਬੰਦਾ ਭਾਵੇਂ ਡਿਪੋਰਟੇਸ਼ਨ ਵੀ ਬੰਦੇ ਦੀ ਹੋਵੇ ਉਹਨੂੰ ਵੀ ਜਿਹੜਾ ਕੱਟ ਦਿੰਦਾ ਕਈ ਵਾਰੀ। ਤੇ ਯੂ ਵੀਜ਼ਾ ਜ਼ਰੂਰ ਜਿਹਦੀ ਪੈਰਲਲ ਆਪਸ਼ਨ ਹੈ, ਜਿਹਦੇ ਨਾਲ ਕੋਈ ਵੀ ਕ੍ਰਾਈਮ, ਕਈ ਵਾਰੀ ਬੰਦੇ ਆਂਦੇ ਕਿ ਭਾਜੀ ਮੇਰਾ 4 ਸਾਲ ਪਹਿਲਾਂ ਹੋਇਆ ਸੀ, 5 ਸਾਲ ਪਹਿਲਾਂ ਹੋਇਆ ਸੀ, ਡਜ਼ ਨਾਟ ਮੈਟਰ, ਜਿੰਨਾ ਹੋਇਆ ਸੀਗਾ ਦੁਬਾਰਾ, ਕਿਉਂਕਿ ਪੁਲਿਸ ਦੀ ਰਿਪੋਰਟ ਹੁੰਦੀ ਹੈ ਉਹ ਰਿਕਾਰਡ ਚੋਂ ਨਿਕਲ ਜਾਂਦੀ ਹੈ। ਤੇ ਕਿਸੇ ਨਾਲ ਵੀ ਸਟੋਰ ਤੇ ਆਰਮਡ ਰੋਬਰੀ ਵਗੈਰਾ ਹੋਈ ਹੈ ਉਹ ਯੂ ਵੀਜ਼ਾ ਲਗਾ ਸਕਦੇ ਆ। ਇਹ ਤੋਂ ਇਲਾਵਾ ਦੱਸਦੇ ਜਾਈਏ, ਜੇ ਕਿਸੇ ਨਾਲ ਵਰਕ ਪਲੇਸ ਤੇ ਧੱਕੇਸ਼ਾਹੀਆਂ ਹੋਈਆਂ, ਠੀਕ ਆ, ਕਿਸੇ ਕੋਲ ਬੰਦੂਆ ਮਜ਼ਦੂਰ ਬਣਾ ਕੇ ਕੰਮ ਵਗੈਰਾ ਕਰਾਇਆ, ਇੱਕ ਟੀ ਵੀਜ਼ੇ ਦੀ ਆਪਸ਼ਨ ਹੁੰਦੀ ਹੈ, ਠੀਕ ਆ, ਉਹ ਯੂ ਵੀਜ਼ੇ ਤੋਂ ਵੀ ਫਾਸਟ ਜਿਹੜਾ ਹੁੰਦਾ ਹੈਗਾ, ਕਿ ਜੇ ਕਿਸੇ ਨਾਲ ਧੱਕੇਸ਼ਾਹੀ ਜਿਹੜੀ ਹੋਈ ਹੈ, ਠੀਕ ਹੈ, ਉਸ ਚੀਜ਼ ਦੇ ਵਿੱਚ ਜਿਹੜਾ ਬੰਦਾ ਟੀ ਵੀਜ਼ਾ ਫਾਈਲ ਕਰ ਸਕਦਾ ਹੈ। ਯੂ ਵੀਜ਼ਾ ਤੇ ਟੀ ਵੀਜ਼ਾ, ਇਹ ਸਾਡੀ ਕਮਿਊਨਿਟੀ ਬਹੁਤ ਘੱਟ ਜਿਹੜਾ ਟੀ ਵੀਜ਼ੇ ਵੱਲ ਜਿਹੜੀ ਗਈ ਆ, ਗਾਈਡੈਂਸ ਜਿਹੜੀ ਘੱਟ ਸੀਗੀ। ਤੇ ਟੀ ਵੀਜ਼ੇ ਦਾ ਵੀ ਜਿਹੜਾ ਸੀਗਾ ਸੋਚਣਾ ਚਾਹੀਦਾ, ਜਿਹੜੇ ਲੋਕਾਂ ਨਾਲ ਵਰਕ ਪਲੇਸ ਤੇ ਧੱਕਾ ਹੋਇਆ, ਜਿਹੜਿਆਂ ਦੀਆਂ ਸੈਲਰੀਆਂ ਸੁਲਰੀਆਂ ਮਾਰੀਆਂ ਗਈਆਂ, ਉਹ ਵਾਲੇ ਜਿਹੜੇ ਟੀ ਵੀਜ਼ੇ ਦੇ ਲਈ ਕੁਆਲੀਫਾਈ ਕਰ ਸਕਦੇ ਆ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਜੀਤ ਸਿੰਘ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਮੇਰੇ 2 ਸਵਾਲ ਹੈ ਜੀ, ਇੱਕ ਮੇਰਾ ਆਪਣਾ ਤੇ ਇੱਕ ਮੇਰੀ ਵਾਈਫ ਦਾ ਜੀ। ਪੁੱਛੋ ਜੀ। ਹਾਂਜੀ, ਮੇਰਾ ਸਵਾਲ ਇਹ ਆ ਵੀ ਮੇਰੀ ਜਿਹੜਾ ਗ੍ਰੀਨ ਕਾਰਡ ਆ ਉਹਦੀ ਸਤੰਬਰ 'ਚ ਮਨਿਆਦ ਖਤਮ ਹੋ ਗਈ ਆ ਜੀ। ਪਿਛਲੀ ਸਤੰਬਰ 'ਚ ਲੰਘ ਗਈ ਆ? ਲੰਘ ਗਈ ਆ ਜੀ। ਤੇ ਮੈਂ ਅਗਸਤ 'ਚ ਅਪਲਾਈ ਕੀਤਾ ਸੀ ਰਿਨਿਊਅਲ ਵਾਸਤੇ, ਕੋਈ ਜਵਾਬ ਨਹੀਂ ਆਇਆ। ਦੂਸਰੇ ਮੈਂ ਐਪਲੀਕੇਸ਼ਨ ਉਸੇ ਤਰੀਕ 'ਚ ਪਾਈ ਆ ਇੱਧਰ ਸਿਟੀਜ਼ਨਸ਼ਿਪ ਵਾਸਤੇ, ਤੇ ਉਹਦਾ ਜਵਾਬ ਆ ਗਿਆ, ਉਹ ਇਨ ਪ੍ਰੋਸੈਸ ਆ। ਤੇ ਮੈਂ ਹੁਣ ਇੰਡੀਆ ਜਾਣਾ ਚਾਹੁੰਦਾ, ਤੇ ਕੀ ਮੇਰੇ ਹਾਲਾਤ ਹੈ? ਤੁਸੀਂ ਜਾ ਸਕਦੇ ਆ ਜੀ ਇੰਡੀਆ, ਬਸ ਇਹੀ ਹੈ ਕਿ ਆਪਣੀ ਐਕਸਟੈਂਸ਼ਨ ਦੀ ਲੈਟਰ ਲੈ ਕੇ ਜਾਇਓ ਨਾਲ, ਠੀਕ ਹੈ। ਤੇ 에ਅਰਲਾਈਨ ਵਾਲੇ ਕਈ ਵਾਰੀ ਇੰਡੀਆ ਵਾਲੇ ਤੱਕ ਇਹ ਗੱਲ ਸੁਣ ਲਓ ਨਾ, ਗੱਲ ਸੁਣ ਲਓ। ਅੱਛਾ, ਹਾਂਜੀ, ਤੁਹਾਡੀ ਫਾਈਲ ਜਵਾਬ ਤਾਂ ਨਹੀਂ ਆਇਆ, ਪਰ ਤੁਹਾਨੂੰ ਰਸੀਦ ਤਾਂ ਆਈ ਹੋਣੀ ਕਿ ਨਹੀਂ ਆਈ ਫਾਈਲ ਕੀਤੇ ਦੀ? ਨਹੀਂ ਆਈ ਨਾ, ਇਹੋ ਤੇ ਮੈਂ ਕਿਹਾ, ਮੈਂ ਇੱਕੇ ਲਿਫਾਫੇ 'ਚ ਮੇਰੀ ਵਾਈਫ ਦਾ ਵੀ ਉਦੋਂ ਦਾ ਸੀ ਤੇ ਮੇਰਾ ਵੀ, ਦੋਵੇਂ ਕੇਸ ਭੇਜੇ। ਫਾਈਲ ਆਪ ਹੀ ਕੀਤਾ ਤੁਸੀਂ? ਤੇ ਵਾਈਫ ਦੀ ਆ ਗਈ ਤੇ ਮੇਰੀ ਨਹੀਂ ਆਈ। ਕਹਿੰਦੇ ਪੁੱਛ ਰਹੇ ਆ ਵੀ ਫਾਈਲ ਆਪ ਕੀਤਾ ਸੀ, ਕਿਸੇ ਦੀ ਮਦਦ ਲਈ ਸੀ, ਕਿੱਦਾਂ ਕੀਤਾ ਸੀਗਾ? ਨਹੀਂ, ਕਿਸੇ ਦੀ ਮਦਦ ਨਹੀਂ ਲਈ, ਮੈਂ ਆਪੇ ਫਾਈਲ ਕੀਤਾ। ਆਪੇ ਹੀ ਫਾਈਲ ਕੀਤਾ ਸੀਗਾ, ਠੀਕ ਹੈ। ਹਾਂਜੀ, ਉਹ ਫਿਰ ਤੁਸੀਂ ਫਾਈਲ ਸਹੀ ਨਹੀਂ ਕੀਤਾ ਹੁਣ ਆਪਣਾ, ਹੋ ਸਕਦਾ ਕਿਤੇ ਗੜਬੜ ਹੋ ਗਈ ਹੋਵੇ ਕੁਝ, ਉਹਨੂੰ ਦੁਬਾਰਾ ਫਾਈਲ ਕਰੋ। ਅੱਛਾ, ਹਾਂਜੀ, ਇੱਕ ਮਿੰਟ ਜੀਤ ਸਿੰਘ ਜੀ, ਅਟਰਨੀ ਟੈਕਨ ਨੇ ਜਦੋਂ ਗ੍ਰੀਨ ਕਾਰਡ ਦੀ ਐਕਸਟੈਂਸ਼ਨ ਕਰਦੇ ਆ ਤੇ ਨਾਲ ਹੀ ਜਦੋਂ ਸਿਟੀਜ਼ਨਸ਼ਿਪ ਦੇ ਲਈ ਤੁਸੀਂ ਅਪਲਾਈ ਕਰ ਦਿੰਦੇ, ਇਸ ਚੀਜ਼ ਦਾ ਵਿੱਚ ਕੁਝ ਮੈਟਰ ਕਰਦਾ ਹੁੰਦਾ ਜਾਂ ਦੋਨੋਂ ਵੱਖੋ ਵੱਖਰੇ ਫਿਰ ਪ੍ਰੋਸੈਸ ਦੇ ਤੌਰ ਦੇ ਉੱਤੇ ਹੀ USCIS ਦੇਖਦੀ ਹੈ? ਨਹੀਂ, ਵੱਖਰੇ ਵੱਖਰੇ ਪ੍ਰੋਸੈਸ ਆ, ਕੋਈ ਰਿਕੁਆਇਰਮੈਂਟ ਨਹੀਂ ਹੈਗੀ ਇਦਾਂ ਦੀ। ਓਕੇ, ਤੇ ਜੇ ਬੰਦਾ ਐਲੀਜੀਬਲ ਆ ਸਿਟੀਜ਼ਨ ਲਈ ਕਰ ਸਕਦਾ ਬੰਦਾ। ਤੁਸੀਂ ਕਹਿੰਦੇ ਨਾਲੇ ਦੁਬਾਰਾ ਅਪਲਾਈ ਕਰੋ, ਕਹਿੰਦੇ ਦੁਬਾਰਾ ਅਪਲਾਈ ਕਰੋ, ਠੀਕ ਹੈ। ਕੀਤਾ ਜੀ, ਇੱਕ ਸਿਟੀਜ਼ਨਸ਼ਿਪ ਵਾਸਤੇ, ਇੱਕ ਰਿਨਿਊਅਲ ਵਾਸਤੇ। ਸਿਟੀਜ਼ਨਸ਼ਿਪ ਦੀ ਰਸੀਦ ਆ ਗਈ, ਸਭ ਕੁਝ। ਨਹੀਂ ਨਹੀਂ, ਇਹ ਸਮਝ ਆ ਗਈ ਆ ਤੁਹਾਨੂੰ, ਜੋ ਦੱਸ ਰਹੇ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ। ਉਹ ਕਹਿ ਰਹੇ ਆ ਤੁਸੀਂ ਦੁਬਾਰਾ ਫਾਈਲ ਕਰੋ ਆਪਣੀ ਵਾਲੀ ਐਪਲੀਕੇਸ਼ਨ, ਜੇ ਸਹੀ ਤਰੀਕੇ ਨਾਲ ਨਹੀਂ ਫਾਈਲ ਹੋਈ। ਗ੍ਰੀਨ ਕਾਰਡ ਵਾਲੀ ਦੁਬਾਰਾ ਅਪਲਾਈ ਕਰੋ, ਰੀਨਿਊਅਲ ਵਾਲੀ, ਜੇ ਉਹ ਤੁਹਾਨੂੰ ਉਹਦਾ ਅਜੇ ਤੱਕ ਕੁਝ ਵੀ ਨਹੀਂ ਮਿਲਿਆ ਹੈ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਜੀ, ਗੁਰਮੇਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਗੁਰਮੀਤ ਸਿੰਘ ਬੋਲਦਾ। ਹਾਂਜੀ ਹਾਂਜੀ ਜੇ ਸਰ ਨੇ ਨਾ ਮੇਰੇ ਭਾਂਜੇ ਦੀ ਇਹ ਬੱਸ ਦੀ ਪਟੀਸ਼ਨ ਪਾਈ ਸੀ ਜੀ ਬੇਕਰਸਫੀਲਡ, ਤੇ ਹੁਣ ਕਾਲ ਆਈ ਆ ਉਹਨੂੰ ਰਿਲੀਜ਼ ਕਰਨ ਲੱਗੇ ਇੱਥੋਂ ਬੇਕਰਸਫੀਲਡ ਤੋਂ। ਉਹੀ ਗੱਲ ਵੀ ਜਿਹੜੀ ਤੁਸੀਂ ਸਵੇਰੇ ਦੱਸਿਆ ਸੀਗਾ, ਸ਼ੁਰੂਆਤ 'ਚ ਦੱਸਿਆ। ਹਾਂਜੀ, ਮਾੜਾ ਜਿਹਾ ਦੱਸਿਓ, ਹੇਬੀਅਸ ਦੀ ਆਪਾਂ ਕਦੋਂ ਪਾਈ ਸੀਗੀ, ਕਿੰਨੀ ਦੇਰ 'ਚ ਆਪਣਾ ਰਿਲੀਜ਼, ਕਿੰਨੀ ਦੇਰ ਲੱਗੀ ਰਿਲੀਜ਼? ਆਪਣੀ ਸਰ 3 ਦਿਨ ਹੀ ਹੋਏ ਆ ਅਜੇ। ਅੱਛਾ, 3 ਦਿਨਾਂ 'ਚ ਹੀ ਆ ਰਿਹਾ ਹੈ, ਠੀਕ। ਅੱਜ ਉਹਨੂੰ ਰਿਲੀਜ਼ ਕਰਨਾ ਹੈ, ਕਦੋਂ ਛੱਡਣਾ ਉਹਨੂੰ? ਹਾਂਜੀ, ਉਹਦੀ ਕਾਲ ਆ ਗਈ ਵੀ ਆਂਦਾ ਮੈਨੂੰ ਉੱਥੋਂ ਲੈ ਗਏ ਆ ਤੇ ਮੇਨ ਆਫਿਸ 'ਚ ਆਫੀਸਰ ਆ ਰਿਹਾ ਤੇ ਉਹਨੇ ਸਾਈਨ ਕਰਨੇ ਆ ਤੇ ਮੈਨੂੰ ਰਿਲੀਜ਼ ਕਰ ਦੇਣਾ। ਕਿਹੜੇ ਡਿਟੈਂਸ਼ਨ ਸੈਂਟਰ 'ਚ ਸੀਗਾ? ਗੋਲਡਨ ਸਟੇਟ ਬੇਕਰਸਫੀਲਡ। ਠੀਕ ਹੈ ਭਾਜੀ, ਇਹਨੂੰ ਇੱਕ ਵਾਰੀ ਰਿਕੁਐਸਟ ਕਰਿਓ, ਜਨਤਾ ਹੁਣ ਕਈ ਵਾਰੀ ਨਾ ਪਿੱਛੇ ਮੁੜ ਜਾਂਦੀ ਆ ਹੋਰਨਾਂ ਵਕੀਲਾਂ ਦੀ ਗੱਲਾਂ ਸੁਣ ਕੇ। ਇਹਨੂੰ ਕੋ ਇੱਕ ਵਾਰੀ ਵੀਡੀਓ ਬਣਾ ਦੇ ਆਪਣੇ ਨਾਲ, ਇਸ ਮੁੱਦੇ ਉੱਤੇ ਨਾ ਜ਼ਰੂਰੀ ਆ ਬਾਕੀਆਂ ਦੇ ਲਈ ਵੀ,
ਤੇ ਇਹ ਜੇ ਜਦੋਂ ਇਹ ਆਂਦਾ ਇੱਕ ਵਾਰੀ ਇਹਨੂੰ ਪਲੀਜ਼ ਕਿਹੋ ਸਾਡੇ ਨਾਲ ਕਾਲ ਕਰੇ ਤੇ ਇਹਨੂੰ ਇੱਕ ਵਾਰੀ ਜਿਹੜੀ ਇਹ ਤੋਂ ਮੈਂ ਸੁਣਨਾ ਚਾਹੁੰਦਾ ਕੀ ਹਿਸਾਬ ਕਿਤਾਬ ਜਿਹੜਾ ਸੀਗਾ। ਕੋਈ ਨਹੀਂ ਜੀ, ਬਸ ਆਉਣ ਵਾਲਾ ਹੀ ਆਂਦਾ ਸੀ, ਆਫੀਸਰ ਆ ਰਿਹਾ ਤੇ ਸਾਈਨ ਕਰ ਦੇਣਗੇ। ਅੱਛਾ, ਤੁਸੀਂ ਉੱਥੇ ਬਾਹਰ ਵੇਟ ਕਰ ਰਹੇ ਹੋ ਉਹਦੀ? ਹਾਂਜੀ, ਉਹਨੇ ਕਾਲ ਕੀਤੀ ਸੀ, ਕਹਿੰਦਾ ਵੀ ਮੈਨੂੰ ਇੱਥੇ ਲੈ ਆਏ ਆ। ਫਿਰ ਉਹਦਾ ਇਹ ਹੁੰਦੀ ਲਾਈਵ ਰਿਪੋਰਟਿੰਗ ਹੈ ਟਰਨੀ ਟੇਕ ਕਹਿਣਾ ਜੀ? ਨਹੀਂ, ਹਾਂਜੀ, ਉਹ ਵਾਲਾ ਸੀਗਾ ਮਤਲਬ ਕਿ ਟੈਂਪਰੇਰੀ ਰਿਸਟੇਨਿੰਗ ਆਰਡਰ, ਜਿੱਦਾਂ ਮੈਂ ਕਿਹਾ ਕੱਲੀ ਹੇਬੀਅਸ ਨਹੀਂ, ਨਾਲ ਟੈਂਪਰੇਰੀ ਰਿਸਟੇਨਿੰਗ ਆਰਡਰ ਜਿਹੜਾ ਪਵਾਓ। ਤੇ ਉਹਦੇ ਵਿੱਚ ਇਹ ਸੀਗਾ ਕਿ ਜੱਜ ਨੇ ਜਿਹੜਾ ਮੈਂ ਦੱਸਿਆ ਸੀਗਾ ਕਿ ਤੁਰੰਤ ਫੈਸਲਾ ਕਰ ਦਿੰਦੇ, ਕਿਉਂਕਿ ਉਹ ਕਹਿੰਦੇ ਕਿ ਆਪਾਂ ਇਹਨੂੰ ਐਮਰਜੈਂਸੀ ਮੰਨਦੇ ਆ ਨੈਸ਼ਨਲ ਲੈਵਲ ਦੀ ਤੇ ਇਹਨਾਂ ਨੂੰ ਛੱਡੋ। ਜੀ, ਥੈਂਕ ਯੂ ਗੁਰਮੀਤ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਹਾਡਾ ਵੀ ਜੇ ਸਰ, ਕਿਉਂਕਿ ਬੱਚੇ ਅੰਦਰ ਬੈਠੇ ਨੂੰ 3 ਮਹੀਨੇ ਹੋ ਗਏ ਸੀ ਤੇ ਬੰਦਾ ਅੱਕ ਜਾਂਦਾ ਵੀ ਹੁਣ ਕਰੀਏ ਕੀ। ਏਦਾਂ ਹੀ ਕਈ ਵਾਰ ਤਾਂ ਵਾਪਸ ਜਾਣ ਬਾਰੇ ਸੋਚਦੇ, ਫਿਰ ਉਹਨਾਂ ਨੂੰ ਹੌਸਲਾ ਦਿੰਦਾ ਵੀ ਨਹੀਂ, ਇੱਥੇ ਇੰਨੀ ਦੂਰ ਆਏ ਹੋ ਤੇ ਥੋੜਾ ਹੋਰ ਪੇਸ਼ੈਂਸ ਰੱਖੋ। ਸੋ ਥੈਂਕ ਯੂ ਸਰ। ਫਾਈਟ ਕਰਨੀ ਜ਼ਰੂਰੀ ਹੈ ਜੀ, ਫਾਈਟ ਕਰਨੀ ਜ਼ਰੂਰੀ ਹੈ ਜੀ, ਫਾਈਟ ਕਰਨੀ ਜ਼ਰੂਰੀ ਹੈ। ਤੇ ਇਹੀ ਮਤਲਬ ਧੰਨਵਾਦ ਜੀ ਤੁਹਾਡਾ ਕਾਲ ਕਰਨ। ਥੈਂਕ ਯੂ ਗੁਰਮੀਤ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ। ਸੋ ਇਹ ਪੋਜ਼ਿਟਿਵ ਨਿਊਜ਼ ਆ। ਜਿਹੜੇ ਬਾਕੀ ਵੀ ਆ ਨਾ, ਉਹ ਕਈਆਂ ਨੇ ਵਕੀਲਾਂ ਨੇ ਪਾ ਦਿੱਤੇ ਨਹੀਂ ਯਾਰ ਇਹਨਾਂ ਵੀਡੀਓ ਨਾ ਬਣਾਓ, ਏਦਾਂ ਨਾ ਕਰੋ, ਉਦਾਂ ਨਾ ਕਰੋ। ਸੋ ਇਹ ਸਾਰਾ ਕਮਿਊਨਿਟੀ ਨੂੰ ਜਿਹੜਾ ਮਨ ਵਾਲਾ ਕਈ ਉਤੋਂ ਤੇ ਨਹੀਂ ਮੈਨੂੰ ਡਰ ਲੱਗਦਾ ਵੀਡੀਓ ਬਣਾ ਲਈ। ਤੇ ਮੈਂ ਕਿਹਾ ਲੈ ਦੱਸ, ਉੱਥੇ ਮੈਂ ਕਿਹਾ ਕੋਰਟ ਦੇ ਵਿੱਚ ਕਹਿ ਰਿਹਾ ਕਿ ਮੈਂ ਬੜਾ ਦੇਸ਼ ਦੇ ਵਿੱਚ ਛਾਇਆ ਤੇ ਮੈਨੂੰ ਲੱਭਦੇ ਫਿਰਦੇ। ਤੇ ਕਈ ਵਾਰੀ ਏਦਾਂ ਵੀ ਆ, ਪਰ ਇਹ ਹੈ ਕਿ ਹੁਣ ਜਿਹੜਾ ਸੀਗਾ ਬਾਈ ਜੀ ਨੇ ਜਿੱਦਾਂ ਦੱਸਿਆ ਕਿ 3 ਮਹੀਨੇ ਹੋ ਗਏ ਸੀਗੇ ਬੈਠੇ ਨੂੰ। ਤੇ ਉਹ ਇੱਕ ਚੀਜ਼ ਨੂੰ ਸੋਚ ਕੇ ਦੇਖੋ, 3 ਮਹੀਨੇ ਤੋਂ ਬੰਦਾ ਬੈਠਾ, ਉਹਨੇ ਹਾਇਰ ਕੀਤਾ, ਹੇਬੀਅਸ ਤੇ TRO ਫਾਈਲ ਕੀਤੀ, 3 ਦਿਨ ਚ ਬਾਹਰ ਆ ਗਏ। ਸੋ ਹੁਣ ਜਿਹੜਾ 3 ਮਹੀਨੇ ਬਹਿਣਾ, 6 ਮਹੀਨੇ ਬਹਿਣਾ, ਕੋਈ ਸਾਲ ਬਹਿਣਾ, ਇਹਦੇ ਵਿੱਚ ਸਿੰਪਲ ਚੀਜ਼ ਇਹ ਆ ਕਿ ਹੇਬੀਅਸ ਵਾਲਾ ਤੇ TRO ਵਾਲਾ ਤੀਰ ਛੱਡੋ ਜਿਹੜਾ, ਠੀਕ ਹੈ, ਉਹ ਅੱਜ ਦੀ ਡੇਟ ਦੇ ਵਿੱਚ ਉਹ ਆ। ਸੋ ਜਿੱਦਾਂ ਜਿੱਦਾਂ ਇਹ ਚੇਂਜ ਹੋਊਗਾ ਤੁਹਾਡੇ ਮੂਹਰੇ ਜਿਹੜਾ ਆਪਾਂ ਲੈ ਕੇ ਆਵਾਂਗੇ, ਪਰ ਅੱਜ ਦੀ ਡੇਟ ਦੇ ਵਿੱਚ ਇਹ ਚੀਜ਼ ਜਿਹੜੀ ਕਰ ਸਕਦੇ ਹਾਂ ਆਪਾਂ। ਜੀ ਬਿਲਕੁਲ। ਸੁਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਜੀ, ਮੈਂ ਪੁੱਛਣਾ ਸੀ, ਆਪਾਂ OCI ਕਾਰਡ ਲਿਆ ਸੀ, ਓਵਰਸੀਜ਼ ਕਾਰਡ, ਤੇ ਜੀ ਇਹ ਚ ਮੈਨੂੰ ਫਾਇਦਾ ਰੱਖਣ ਦਾ ਜਾਂ ਨਹੀਂ? ਪਰ ਜਿਹੜਾ ਮੇਰੇ ਪਾਸਪੋਰਟ ਤੇ ਸਟੈਂਪ ਲੱਗੀ ਹੈ ਉਹ ਤੇ ਲਿਖਿਆ ਲਾਈਫ ਲੌਂਗ। ਇਹ ਇੰਡੀਆ ਵਾਲਾ ਤੁਸੀਂ ਸਵਾਲ ਪੁੱਛ ਲਿਆ, ਫਾਇਦਾ ਨਹੀਂ ਫਾਇਦਾ ਇਹ ਉਹ ਦੱਸ ਸਕਦੇ ਆਪਾਂ ਤਾਂ। US ਦੀ ਮੇਰੇ ਖਿਆਲ ਤਾਂ ਤੁਹਾਡੇ ਉਹੀ ਟੈਕਸ ਬੈਨੀਫਿਟ ਤੋਂ ਲੈ ਕੇ, ਉਹਦੇ ਪਰਸਪੈਕਟਿਵ ਤੋਂ ਲੈ ਕੇ, ਠੀਕ ਹੈ, ਤੁਹਾਡੇ ਟੈਕਸਿਸ ਕਿੱਦਾਂ, ਪ੍ਰਾਪਰਟੀ ਕਿੱਦਾਂ, ਮਤਲਬ ਇਹ ਸਵਾਲ ਥੋੜਾ US ਇਮੀਗ੍ਰੇਸ਼ਨ ਵਾਲੇ ਤੋਂ ਬਾਹਰ ਹੋ ਗਿਆ। ਮਤਲਬ ਪਰਸਨਲੀ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਫਾਇਦਾ ਕਿ ਨਹੀਂ ਫਾਇਦਾ। ਇਹ ਡਿਪੈਂਡ ਕਰਦਾ ਹੁਣ ਤੁਹਾਡੇ ਕੀ ਪਲਾਨ ਆ ਇੰਡੀਆ ਦੇ ਵਿੱਚ, ਬਿਜ਼ਨਸ ਕਿੱਦਾਂ ਦੇ ਆ, ਕਾਰੋਬਾਰ ਕੀ ਕਰਨੇ ਆ। ਯਸ, ਵਿਜ਼ਿਟ ਲਈ ਲਿਆ ਸੀਗਾ ਮੈਂ ਤਾਂ, ਇਹ ਵੀ ਘੜੀ ਮੁੜੀ ਵੀਜ਼ਾ ਨਾ ਲੈਣਾ ਪਵੇ। ਹਾਂਜੀ, ਨਹੀਂ ਵੀਜ਼ਾ ਤਾਂ ਨਹੀਂ ਲੈਣਾ, ਵੀਜ਼ਾ ਲੈਣਾ ਤਾਂ ਕੋਈ ਐਡੀ ਪ੍ਰੋਬਲਮ ਨਹੀਂ ਉੱਥੇ ਹੈਗੀ। ਮੇਨਲੀ ਤੁਹਾਡਾ ਇਹ ਹੈਗਾ ਜੇ ਬਿਜ਼ਨਸ ਵਗੈਰਾ ਲਈ ਲਿਆ ਸੀਗਾ ਤਾਂ ਤੁਸੀਂ ਜਿਹੜਾ ਤੁਹਾਡਾ ਅਕਾਊਂਟੈਂਟ ਹੈਗਾ ਉਹਨਾਂ ਜਿਹੜੀ ਸਲਾਹ ਕਰੋ ਇੱਕ ਵਾਰੀ ਕਿ ਕਿੱਦਾਂ ਇਹਨੂੰ ਰੱਖ ਕੇ ਕੀ ਪ੍ਰੋਜ਼ ਕੌਨਸ ਹੈਗੇ। ਸਾਡੇ ਜਿਹੜਾ ਤੁਸੀਂ ਕਹੋ ਸ਼ੋਅ ਤੋਂ ਜਾਂ US ਇਮੀਗ੍ਰੇਸ਼ਨ ਦੇ ਪਰਸਪੈਕਟਿਵ ਤੋਂ ਨਹੀਂ ਮੈਂ ਇਹਦਾ ਆਨਸਰ ਦੇ ਸਕਦਾ ਤੁਹਾਨੂੰ। ਇੱਕ ਚੀਜ਼ ਜੋ ਮੌਜੂਦਾ ਹਾਲਾਤ ਚੱਲ ਰਹੇ ਉਹਦੇ ਐਂਗਲ ਤੋਂ ਮੈਂ ਜੋ ਆਪਾਂ ਦੇਖਦੇ ਹਾਂ, ਸੁਣਦੇ ਹਾਂ, ਜੋ ਹੋ ਰਿਹਾ ਆ, ਜਿੱਦਾਂ ਦੇ ਬਿਆਨਬਾਜ਼ੀ ਪੋਲੀਟੀਸ਼ੀਅਨਸ ਜਿਹੜੀ ਉਹ ਕਰ ਰਹੇ ਆ, 2 ਬੇੜੀਆਂ 'ਚ ਸਵਾਰ ਹੋਣ ਵਾਲੇ ਨੂੰ ਪਤਾ ਨਹੀਂ ਉਹ ਕਿਸ ਤਰੀਕੇ ਦੇ ਨਾਲ ਇਵੈਂਚੁਅਲੀ ਦੇਖਣਗੇ। ਜਦੋਂ ਸ਼ੁਰੂਆਤ 'ਚ ਆਏ ਸੀ ਜਿੱਦਾਂ ਇੰਟਰਨਲ ਰੈਵਨਿਊ ਸਰਵਿਸ IRS ਆ, ਉਹ ਇੱਕ ORS ਆਊਟਸਾਈਡ ਰੈਵਨਿਊ ਸਰਵਿਸ, ਉਹ ਵੀ ਬਣਾਉਣ ਦੀਆਂ ਜਿਹੜੀਆਂ ਗੱਲਾਂ। ਸੋ ਕਈ ਕੁਛ ਜਿਹੜਾ ਹੈਗਾ ਤੁਹਾਨੂੰ ਉੱਦਾਂ ਪਰਸਨਲੀ ਆਪ ਦੇਖਣਾ ਪੈਣਾ, ਜਿੱਦਾਂ ਅਟਰਨੀ ਟਿਰਕਣਾ ਜੀ ਨੇ ਕਿਹਾ ਵੀ ਤੁਸੀਂ ਦੇਖੋ ਤੁਹਾਨੂੰ ਬੈਨੀਫਿਟ ਆ ਕਿ ਨਹੀਂ, ਪਰ ਇਮੀਗ੍ਰੇਸ਼ਨ ਦੇ ਨਾਲ ਇਸ ਦਾ ਕਹਿ ਸਕਦੇ ਵੀ ਕੋਈ ਸੰਬੰਧ ਨਹੀਂ ਹੈਗਾ। ਹਾਂਜੀ, ਸੰਦੀਪ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਸੀਗਾ, ਮੇਰੇ ਹਸਬੈਂਡ ਜਿੱਦਾਂ ਕਿ ਗ੍ਰੀਨ ਕਾਰਡ ਹੋਲਡਰ ਨੇ, ਤੇ ਉਹਨਾਂ ਦੀ ਐਂਟਰੀ ਜਿੱਦਾਂ ਬਾਰਡਰ ਤੇ ਜਿੱਦਾਂ ਕਿ ਲੋਡ ਵਗੈਰਾ ਲੈ ਕੇ ਜਾਂਦੇ ਨੇ, ਤੇ ਉਹਨਾਂ ਨੇ ਸਾਡੇ ਟਰੱਕਿੰਗ ਪ੍ਰੋਗਰਾਮ 'ਚ ਸੁਣਿਆ ਸੀ ਕਿ ਜਿੱਦਾਂ ਆਈਸ ਵਾਲੇ ਪੁੱਛਦੇ ਆ ਕਿ ਤੁਹਾਡੀ ਕਿ ਐਂਟਰੀ ਕਿੱਦਾਂ ਹੋਈ ਸੀਗੀ US ਵਿੱਚ, ਤੇ ਜਿੱਦਾਂ ਕਿ ਉਹ ਤਾਂ ਬਾਰਡਰ ਥਰੂ ਆਏ ਸੀ, ਕਿ ਉਹਨਾਂ ਨੂੰ ਵੀ ਕੋਈ ਟਰੈਵਲ ਕਰ ਸਕਦੇ ਆ ਇਸ ਵੇਲੇ ਗ੍ਰੀਨ ਕਾਰਡ ਹੋਲਡਰ? ਹਾਂਜੀ, ਇਸ ਟਾਈਮ ਗ੍ਰੀਨ ਕਾਰਡ ਹੋਲਡਰ ਨੇ। ਨਹੀਂ, ਕੋਈ ਟਰੈਵਲ ਨਹੀਂ ਕਰ ਸਕਦੇ। ਉਹਨਾਂ ਨੇ ਕੀ ਟਰੈਵਲ ਕਰਨਾ, ਉਹਨਾਂ ਕੋਲ ਜੂਰਿਸਡਿਕਸ਼ਨ ਹੀ ਨਹੀਂ ਹੈਗਾ ਉਹਦੇ 'ਚ। ਉਹ ਮਤਲਬ ਆਈਸ ਵਾਲਿਆਂ ਦਾ ਸਿਰਫ ਇਹ ਕੰਮ ਹੁੰਦਾ ਕਿ ਜਿਹੜਾ ਬੰਦਾ ਕਿਸੇ ਨੂੰ ਫੜ ਸਕਦੇ ਆ, ਤੇ ਉਸ ਤੋਂ ਇਲਾਵਾ ਉਹਨਾਂ ਦਾ ਕੋਈ ਕੰਮ ਨਹੀਂ ਹੈਗਾ। ਸਵਾਲ ਜਵਾਬ ਪੁੱਛ ਸਕਦੇ ਆ, ਆਰਾਮ ਨਾਲ ਉਹਨੂੰ ਜਵਾਬ ਦੇ ਦਿਓ ਕਿ ਹਾਂਜੀ ਮੈਂ ਗ੍ਰੀਨ ਕਾਰਡ ਹੋਲਡਰ ਹਾਂ। ਗ੍ਰੀਨ ਕਾਰਡ ਦੀ ਫਿਜ਼ੀਕਲ ਕਾਪੀ ਬੰਦੇ ਦੀ ਜੇਬ 'ਚ ਹੋਣੀ ਚਾਹੀਦੀ ਹੈ।
ਹਾਂਜੀ, ਉਹ ਤਾਂ ਨਾਲ ਹੀ ਰੱਖਦੇ ਨੇ। ਜੀ ਜੀ ਬਸ ਫਿਰ ਹਾਂਜੀ ਹਾਂਜੀ ਠੀਕ ਆ ਭਾਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ, ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਮਨਦੀਪ, ਹਾਂਜੀ ਅਮਨਦੀਪ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਨਾਮ ਅਮਨਦੀਪ ਹੈ ਤੇ ਮੈਂ ਬੈਥਰੋਪ ਕੈਲੀਫੋਰਨੀਆ ਬੋਲ ਰਿਹਾ। ਜੀ ਭਾਜੀ। ਹਾਂਜੀ ਹਾਂਜੀ ਪੁੱਛੋ ਜੀ। ਭਾਜੀ ਮੇਰਾ ਕੁਐਸਚਨ ਹੈ ਜੀ, ਮੈਂ ਭਰਾ ਦਾ ਨਾ ਡਿਵੋਰਸ ਹੋ ਰਿਹਾ, ਮਤਲਬ ਕਿ ਕੱਲ ਦੀ ਆਪਣਾ 2 ਦਿਨ ਹੀ ਹੋਏ ਨੇ, ਆਪਣਾ ਦਾ ਹੋ ਗਿਆ ਵਾਈਫ ਨਾਲ ਪੈਚਅਪ ਤੇ ਡਿਵੋਰਸ ਤੱਕ ਗੱਲ ਆ ਗਈ। ਤੇ 5 ਸਾਲ 5.5 ਸਾਲ ਦਾ ਲੌਂਗ ਟਰਮ ਰਿਲੇਸ਼ਨਸ਼ਿਪ ਸੀ ਤੇ ਇੱਕ ਨਿਆਣਾ ਵੀ ਹੈਗਾ ਇਹਨਾਂ ਦਾ। ਤੇ ਉਹ ਡਿਵੋਰਸ ਫਾਈਲ ਕਰਨਾ ਹੈ ਤੇ ਉਹਦੇ ਚਾਂਸ ਹੋ ਸਕਦੇ ਨੇ ਜੀ ਡਿਵੋਰਸ ਤੇ, ਕਿਉਂਕਿ ਵਿਆਹ ਵਾਲੇ ਦੇ ਕੇਸ ਉਹਦਾ ਆਲਰੇਡੀ ਲੌਂਗ ਪ੍ਰੋਸੈਸ ਚੱਲ ਰਿਹਾ ਸੀ। 5 ਸਾਲ ਹੋ ਗਏ, ਕੁਝ ਅਪਡੇਟ ਨਹੀਂ ਆਈ। ਸੋ ਮੈਨੂੰ ਸਵਾਲ ਨਹੀਂ ਸਮਝ ਆਇਆ, ਚਾਂਸ ਕਿਸ ਚੀਜ਼ ਦੇ ਹੋ ਸਕਦੇ ਨੇ? ਜੀ ਮੈਂ ਇਹੋ ਮੇਰਾ ਕੁਐਸਚਨ ਹੈ ਕਿ ਇਹਨੂੰ ਡਿਵੋਰਸ ਫਾਈਲ ਕਰਕੇ ਜਿਹੜਾ ਉਹ ਆਪਣਾ ਜੋ ਬੀਤ ਰਿਹਾ ਇਸ ਟਾਈਮ ਸਟ੍ਰੈਸ ਵਿੱਚ ਜਾ ਰਿਹਾ ਡਿਵੋਰਸ ਕਰਕੇ। ਨਹੀਂ ਤੁਹਾਡਾ ਸਵਾਲ ਕੀ ਇਮੀਗ੍ਰੇਸ਼ਨ ਬਾਬਤ ਆ ਕੀ ਆ? ਕੋਈ ਥੈਰੇਪੀ ਦੀ ਗੱਲ ਕਰ ਰਹੇ ਹੋ, ਕਾਹਦੀ ਗੱਲ ਕਰ ਰਹੇ ਹੋ? ਨਹੀਂ ਇਮੀਗ੍ਰੇਸ਼ਨ ਨਹੀਂ, ਇਮੀਗ੍ਰੇਸ਼ਨ ਦਾ ਸਵਾਲ ਪੁੱਛੋ, ਕਲੀਅਰਲੀ ਪੁੱਛੋ ਕੀ ਸਵਾਲ। ਬੰਦਾ ਗ੍ਰੀਨ ਕਾਰਡ ਹੋਲਡਰ ਹੈ ਕਿ ਕੱਚਾ ਵਾ? ਇਸ ਵੇਲੇ ਕੀ ਸਿਸਟਮ ਹੈਗਾ, ਸਮਝਾਓ ਨਾ ਕਿ ਕੀ ਮਸਲਾ ਕੀ ਹੈਗਾ। ਬੰਦਾ ਭਾਜੀ ਕੱਚਾ ਹੀ ਹੈ ਤੇ ਜਨਾਨੀ ਇੱਥੇ ਪੱਕੀ, ਇੱਥੇ ਦੀ ਜਨਾਨੀ ਸਿਟੀਜ਼ਨ। ਹਾਂਜੀ ਓਕੇ। ਸਿਟੀਜ਼ਨ ਤੇ ਇਹਨਾਂ ਦੇ ਬੱਚੇ ਵੀ ਹੈ ਟੁਗੇਦਰ। ਹਾਂਜੀ ਅਪਲਾਈ ਕੀਤਾ ਹੋਇਆ ਉਹਨਾਂ ਨੇ ਵਾਈਫ ਦੇ ਬਿਹਾਫ ਤੇ ਵੀ? ਉਹਨਾਂ ਨੇ ਅਪਲਾਈ, ਵਿਆਹ ਵਾਲਾ ਕੇਸ ਲੱਗਾ ਹੋਇਆ ਸੀ। ਓਕੇ। ਦੂਜੇ ਪਾਸੇ ਅਸਾਈਲਮ ਦਾ ਕੇਸ ਵੀ ਚੱਲਦਾ ਹੈ ਨਾਲ? ਅਸਾਈਲਮ ਦਾ ਚੱਲ ਰਿਹਾ ਸੀ, ਪਰ ਅਸਾਈਲਮ ਦਾ ਉਹਨਾਂ ਨੇ ਪੈਂਡਿੰਗ 'ਚ ਹੀ ਰੱਖਿਆ ਹੋਇਆ, ਅਸਾਈਲਮ 'ਚ ਕਲੋਜ਼ ਨਹੀਂ ਕੀਤਾ। ਨਹੀਂ ਹਾਂਜੀ ਭਾਜੀ, ਇਹਦੇ ਵਿੱਚ ਤਾਂ ਜੇ ਹੁਣ ਮਤਲਬ ਡਿਵੋਰਸ ਹੋ ਰਿਹਾ ਤਾਂ ਫਿਰ ਓਬਵੀਅਸਲੀ ਜਿਹੜਾ ਯੂਐਸ ਸਿਟੀਜ਼ਨ ਸਪਾਊਸ ਉਹਨੇ ਪਟੀਸ਼ਨ ਵਾਪਸ ਲੈ ਲੈਣੀ, ਇਹਦੇ ਵਿੱਚ ਤਾਂ ਨਹੀਂ ਅੱਗੇ ਕੁਝ ਹੋ ਸਕਦਾ। ਠੀਕ। ਅੱਛਾ, ਉਹ ਮੁੰਡਾ ਬਾਈ ਨੂੰ ਕੁਛ ਨਹੀਂ ਮਤਲਬ ਕਿ ਉਹ ਹੋ ਸਕਦਾ ਨਹੀਂ ਉਹ ਤਾਂ ਫਿਰ ਫਿਨਿਸ਼ ਲਾਈਨ ਹਿੱਟ ਹੀ ਨਹੀਂ ਉਹਨਾਂ ਨੇ ਕੀਤੀ। ਜੇ ਪਹਿਲਾਂ ਹੀ ਡਿਵੋਰਸ ਉਹਨਾਂ ਦਾ ਹੋ ਜਾਣਾ ਤਾਂ ਫਿਰ ਤਾਂ ਗ੍ਰੀਨ ਕਾਰਡ ਉਹਦਾ ਆ ਹੀ ਨਹੀਂ ਸਕਦਾ, ਜਿਹੜਾ ਹੈਗੀ ਚੀਜ਼ ਵਿਆਹ ਦੇ ਬੇਸ ਤੇ ਆ। ਪਰ ਜੇ ਡਿਵੋਰਸ ਹੀ ਹੋ ਗਿਆ ਫਿਰ ਤਾਂ ਗੱਲ ਹੀ ਖਤਮ। ਹਾਂਜੀ, ਗ੍ਰੀਨ ਕਾਰਡ ਤੋਂ ਬਾਅਦ ਹੁੰਦਾ ਫਿਰ ਵੱਖਰੀ ਗੱਲ ਸੀ। ਜੀ ਅੱਛਾ ਜੀ, ਠੀਕ ਜੀ। ਜਗਦੀਪ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਸਾਰੇ ਜਣਿਆਂ ਨੂੰ ਬੇਨਤੀ ਆ ਜੀ, ਜਿਹੜੇ ਵੀ ਸੁਣ ਰਹੇ ਆ ਨਾ ਸਾਰਿਆਂ ਨੂੰ ਬੇਨਤੀ ਆ, ਦੇਖੋ ਸਵਾਲ ਪਹਿਲਾਂ ਕਿੱਦਾਂ ਹੁੰਦਾ ਕਿ ਬੰਦਾ ਕਿੱਦਾਂ ਆਇਆ ਸੀਗਾ ਬਾਰਡਰ ਤੇ ਮਸਲਾ ਕੀ ਹੈ ਜਿਹੜਾ ਨਾ ਇਮੀਗ੍ਰੇਸ਼ਨ ਦਾ ਜਿਹੜਾ ਪੁੱਛਿਆ ਕਰੋ। ਸੋ ਸਾਨੂੰ ਉਹਨਾਂ ਨੇ ਕੋਈ ਲੈਣਾ ਦੇਣਾ ਕਿ ਬੰਦਾ ਲਾਥਰੋਪ ਤੋਂ ਬੋਲ ਰਿਹਾ ਜਾਂ ਕਿੱਥੋਂ ਬੋਲ ਰਿਹਾ ਜਾਂ ਹੋਰ। ਸੋ ਇਮੀਗ੍ਰੇਸ਼ਨ ਦਾ ਸ਼ੋਅ ਆ ਤੇ ਬਾਕੀ ਸਾਰਿਆਂ ਦਾ ਵੀ ਟਾਈਮ ਥੋੜਾ ਜਿਹਾ ਬਚ ਜਾਂਦਾ ਫਿਰ। ਜੀ ਸਾਰੇ ਜਾਣੇ ਮਤਲਬ ਉਸ ਹਿਸਾਬ ਦੇ ਨਾਲ ਉਸ ਫਾਰਮੈਟ 'ਚ ਪੁੱਛ ਲਿਆ ਕਰੋ ਤਾਂ ਜੋ ਪਤਾ ਲੱਗ ਜੇ। ਜੀ ਹਾਂਜੀ ਪੁੱਛੋ ਜਗਦੀਪ ਜੀ ਸਵਾਲ ਆਪਣਾ। ਹਾਂਜੀ, ਮੈਂ ਨਾ ਗ੍ਰੀਨ ਕਾਰਡ ਹੋਲਡਰ ਸੀਗਾ ਤੇ ਮੈਨੂੰ 3 ਸਾਲ ਹੋ ਗਏ ਸੀਗੇ ਤੇ ਮੈਂ ਨਾ ਹੁਣ ਸਿਟੀਜ਼ਨ ਭਰਨੀ ਸੀਗੀ ਤੇ ਮੇਰਾ ਨਾ ਟਰੱਕ ਦਾ ਐਕਸੀਡੈਂਟ 2 ਸਾਲ ਪਹਿਲਾਂ ਹੋ ਗਿਆ ਸੀਗਾ। ਤੇ ਉਹਦੇ ਵਿੱਚ ਆਪਣਾ ਉਦੋਂ ਬਾਅਦ ਮਹੀਨਾ ਕੁ ਬਾਅਦ ਉਹਨਾਂ ਨੇ ਜਦੋਂ ਐਕਸੀਡੈਂਟ ਹੋਇਆ ਉਦੋਂ ਬਾਅਦ ਮੈਨੂੰ ਉਹਨਾਂ ਨੇ ਲਾ ਸੂਟ ਕਰਤਾ ਸੀਗਾ ਤੇ ਉਹ ਪਿਛਲੇ ਸਾਲ ਆਪਣਾ ਕੋਰਟ ਨੇ ਆਪਣਾ ਉਹ ਫਿਨਿਸ਼ ਕਰਤਾ ਸੀ, ਆਪਣਾ ਮੇਰੀ ਇੰਸ਼ੋਰੈਂਸ ਨੇ ਜਾਣੀ ਕਿ ਸੈਟਲਮੈਂਟ ਕਰ ਲਈ ਸੀ। ਐਟ ਫਾਲਟ ਨਿਕਲੇ ਕਿ ਨਹੀਂ? ਨਹੀਂ, ਮੇਰਾ ਕੋਈ ਫਾਲਟ ਨਹੀਂ ਸੀਗਾ ਉਹਦੇ ਵਿੱਚ, ਜਿਹੜੀ ਆਪਣੀ ਪੁਲਿਸ ਰਿਪੋਰਟ ਹੋਈ ਸੀਗੀ, ਪਰ ਉਹਨਾਂ ਨੇ ਆਪਾਂ ਨੂੰ ਮਹੀਨੇ ਕੁ ਬਾਅਦ ਮੈਨੂੰ ਲਾ ਸੂਟ ਕਰਤਾ ਸੀਗਾ। ਠੀਕ ਹੈ, ਓਕੇ ਜੀ। ਉਹ ਤਾਂ ਸਿਵਲ ਲਾ ਸੂਟ ਹੀ ਕੀਤਾ ਹੋਣਾ ਨਾ ਪੈਸੇ ਲਈ। ਹਾਂਜੀ ਪੈਸੇ ਲਈ ਜੀ। ਹਾਂਜੀ, ਨਹੀਂ ਉਹਦਾ ਨਹੀਂ ਕੋਈ ਫਰਕ ਪੈਣਾ ਭਾਜੀ ਸਿਟੀਜ਼ਨਸ਼ਿਪ ਤੇ। ਠੀਕ ਹੈ, ਮੈਂ ਕਰ ਸਕਦਾ ਅਪਲਾਈ ਹੁਣ ਜੀ, ਫਿਰ ਕੋਈ ਚੱਕਰ ਤਾਂ ਨਹੀਂ? ਹਾਂਜੀ ਕੋਈ ਨਹੀਂ ਭਾਜੀ, ਜੇ ਬੰਦੇ ਨੂੰ ਜੇ ਕੋਈ ਸਜ਼ਾ ਹੋਈ ਹੋਵੇ ਫੇਰ ਹੀ ਹੁੰਦਾ, ਇਹ ਸਿਵਲ ਲਾ ਸੂਟ ਦਾ ਨਹੀਂ ਕੋਈ ਫਰਕ ਪੈਂਦਾ ਹੁੰਦਾ। ਓਕੇ ਜੀ, ਠੀਕ ਹੈ ਜੀ, ਚਲੋ ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਅਮਰੀਕ ਸਿੰਘ, ਹਾਂਜੀ ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਹੈਗਾ ਜੀ, ਜਦੋਂ ਆਪਾਂ ਅਸਾਈਲਮ ਪਾਸ ਹੋਣ ਤੋਂ ਬਾਅਦ ਜਿਹੜਾ ਸੋਸ਼ਲ ਸਿਕਿਉਰਿਟੀ ਕਾਰਡ ਹੁੰਦੇ ਆ ਉੱਥੇ ਆਪਾਂ ਨੂੰ ਬਾਏ ਇਨ ਪਰਸਨ ਜਾ ਕੇ ਚੇਂਜ ਕਰਾਉਣਾ ਪੈਂਦਾ ਜਾਂ ਆਪਣੇ ਆਪ ਹੀ ਭੇਜ ਦਿੰਦੇ ਉਹਨੂੰ ਕਰਕੇ ਰਿਸਟ੍ਰਿਕਟਡ ਜਿਹੜਾ ਹੈਗਾ ਕੈਂਸਲ ਕਰਕੇ ਉਹਨੂੰ ਚੇਂਜ ਕਰਕੇ? ਤੁਸੀਂ ਉਹਨਾਂ ਨੂੰ ਜਾ ਕੇ ਨੋਟੀਫਾਈ ਕਰ ਦਿਓ ਇੱਕ ਵਾਰੀ ਕਿ ਇਹ ਸਾਡੀ ਹੁਣ ਕੋਈ ਹੋਲਡ ਨਹੀਂ ਹੈਗੀ ਇਹਦੇ ਉੱਤੇ, ਮਤਲਬ ਅਨਰਿਸਟ੍ਰਿਕਟਡ ਹੈਗਾ। ਕੀਤਾ ਨਹੀਂ ਕੀਤਾ ਕੋਈ ਫਰਕ ਨਹੀਂ ਹੈਗਾ। ਇਹ ਜ਼ਿਆਦਾਤਰ ਉਹਨਾਂ ਨੂੰ ਫਰਕ ਪੈਂਦਾ ਜਿਨ੍ਹਾਂ ਨੇ ਮਤਲਬ ਗਵਰਨਮੈਂਟ ਜੌਬ ਕਰਨੀ ਹੈ ਜਾਂ ਕੋਈ ਸਿਕਿਉਰਿਟੀ ਕਲੀਅਰੈਂਸ ਚਾਹੀਦੀ ਹੈ, ਤੇ ਜਿਨ੍ਹਾਂ ਨੇ ਬੰਦੇ ਨੇ ਆਪਣੇ ਬਿਜ਼ਨਸ ਕਰਨੇ ਜਾਂ ਟਰੱਕ ਚਲਾਉਣਾ ਜਾਂ ਕੁਝ ਵੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋਸ਼ਲ ਸਿਕਿਉਰਿਟੀ ਨੰਬਰ ਤਾਂ ਉਹੀ ਰਹਿੰਦਾ ਤੁਹਾਡਾ। ਓਕੇ, ਮਤਲਬ ਉਹ ਜਾਈਏ ਜਾਂ ਨਾ ਜਾਈਏ ਉਹ ਕੋਈ ਇਸ਼ੂ ਨਹੀਂ ਹੈਗਾ ਉਸ ਚੀਜ਼ ਦਾ?
ਮਤਲਬ ਹਾਂਜੀ ਕੋਈ ਕਲੀਅਰੈਂਸ, ਮਤਲਬ ਕਿਉਂਕਿ ਸੋਸ਼ਲ ਸਿਕਿਉਰਿਟੀ ਨੰਬਰ ਤੁਹਾਡਾ ਚੇਂਜ ਨਹੀਂ ਹੋਣਾ, ਕੰਮ ਧੰਦੇ ਤੁਹਾਡੇ ਚੱਲਦੇ ਰਹਿਣੇ ਆ, ਇਮੀਗ੍ਰੇਸ਼ਨ ਸੈੱਟ ਹੋ ਗਈ ਐ, ਸੱਚ ਕੋਈ ਮੈਂਡੇਟ ਨਹੀਂ ਹੈਗਾ। ਪਰ ਹਾਂਜੀ ਉਹਨਾਂ ਨੂੰ ਜਾ ਕੇ ਤੁਸੀਂ ਨੋਟੀਫਾਈ ਕਰ ਦਿਓ। ਉਹ ਰਿਸਟ੍ਰਿਕਸ਼ਨ ਕਈ ਵਾਰੀ ਜਦੋਂ ਗ੍ਰੀਨ ਕਾਰਡ ਆ ਜਾਂਦਾ ਬੰਦੇ ਦਾ ਉਹ ਰਿਮੂਵ ਕਰ ਦਿੰਦੇ ਆ ਉਸ ਤੋਂ ਬਾਅਦ। ਉਸ ਤੋਂ ਬਾਅਦ ਕੀਤੀ ਨਹੀਂ ਹੈਗੀ। ਉਹੀ ਨਹੀਂ ਹਾਂਜੀ, ਮੈਂ ਕਿਹਾ ਜਾ ਕੇ ਕਹਿ ਦਿਓ ਉਹਨਾਂ ਨੂੰ ਕਿ ਤੁਸੀਂ ਇਦਾਂ ਦਾ ਕੋਈ ਕੰਮ ਧੰਦਾ ਕਰਨਾ, ਆਰਮੀ 'ਚ ਨੌਕਰੀ ਲੈਣੀ ਆ, ਕੋਈ FBI 'ਚ ਨੌਕਰੀ ਲੈਣੀ, ਤਾਂ ਫਿਰ ਹਾਂਜੀ ਓਕੇ, ਅਦਰਵਾਈਜ਼ ਕੋਈ ਜ਼ਰੂਰਤ ਨਹੀਂ ਹੈ ਉਸ ਚੀਜ਼ ਦੀ। ਨਹੀਂ ਜੀ ਠੀਕ ਹੈ ਸਰ, ਠੀਕ ਹੈ, ਥੈਂਕ ਯੂ ਜੀ। ਪਵਨ, ਹਾਂਜੀ ਪਵਨ ਜੀ। ਅਗਲੇ ਕਾਲਰ ਵੱਲ ਵੱਧਦੇ ਆ। ਮਸਾਂ ਹੀ ਵਾਰੀ ਆਉਂਦੀ ਹੁੰਦੀ ਹੈ। ਫੋਨ ਜਦੋਂ ਤੁਹਾਨੂੰ ਹੋਲਡ ਤੇ ਪਾ ਦਿੱਤਾ ਜਾਂਦਾ ਨਾ, ਫੋਨ ਤੇ ਸੁਣਦੇ ਰਿਹਾ ਕਰੋ। ਕਈ ਵਾਰੀ ਮਿਊਟ ਕਰ ਲੈਂਦੇ ਆ, ਫਿਰ ਉਹ ਇੰਨਾ ਵਕਤ ਲੱਗਦਾ ਨਹੀਂ ਆ ਵੀ ਆਪਾਂ ਹਰ ਇੱਕ ਨੂੰ ਜਿਹੜਾ ਉਹ ਵੇਟ ਕਰਦੇ ਰਹੀਏ। ਸੋ ਅਲਰਟ ਰਿਹਾ ਕਰੋ, ਜਦੋਂ ਵੀ ਤੁਹਾਡਾ ਨਾਮ ਲੈਂਦੇ ਆ ਫਿਰ ਤੁਸੀਂ ਗੱਲਬਾਤ ਕਰ ਲਿਆ ਕਰੋ। ਹਾਂਜੀ ਜਸਬੀਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਪੁੱਛਣਾ ਸੀ, ਇੱਕ ਤੇ ਜਿਹਦਾ 730 ਤੇ ਆਪਣੀ ਫੈਮਿਲੀ ਆਉਂਦੀ ਇੰਡੀਆ ਤੋਂ, ਜਦੋਂ ਉਹਦਾ ਅਸੀਂ ਗ੍ਰੀਨ ਕਾਰਡ ਅਪਲਾਈ ਕਰਦੇ ਹਾਂ, ਉਹ ਕਿਹੜੀ ਕੈਟਾਗਰੀ 'ਚ ਅਸੀਂ ਤੇ ਚੈੱਕ ਕਰਨਾ ਹੁੰਦਾ, ਕਿਹੜੀ ਕੈਟਾਗਰੀ 'ਚ ਉਹਨੂੰ ਚੈੱਕ ਕਰੀਦਾ ਹੈ? ਸੌਰੀ ਭਾਜੀ, ਸਵਾਲ ਨਹੀਂ ਸਮਝਿਆ। ਕਿਹਦੇ ਲਈ ਫਾਈਲ ਕਰਨਾ? ਜਿੱਦਾਂ 730 ਤੇ ਫੈਮਿਲੀ ਆਉਂਦੀ ਇੰਡੀਆ ਤੋਂ ਅਸਾਈਲਮ ਕੇਸ ਪਾਸ ਹੋਣ ਤੋਂ ਬਾਅਦ, ਜਦੋਂ ਉਹਦਾ ਅਸੀਂ 485 ਫਾਈਲ ਕਰੀਦਾ 1 ਸਾਲ ਦੇ ਬਾਅਦ, ਉਹ ਕਿਹੜੀ ਕੈਟਾਗਰੀ ਤੇ ਅਸੀਂ ਬਾਈ ਚਾਂਸ ਅਪਲਾਈ ਕੀਤਾ, ਕਿਹੜੀ ਕੈਟਾਗਰੀ ਤੇ ਉਹਨੂੰ ਚੈੱਕ ਕਰਨਾ ਹੁੰਦਾ? ਫੈਮਿਲੀ ਬੇਸ, ਰਿਫਿਊਜੀ ਜਾਂ ਐਜ਼ ਅ ਅਸਾਈਲੀ 1 ਸਾਲ? ਹਾਂਜੀ ਰਿਫਿਊਜੀ ਕਹਿੰਦੇ। ਤੇ ਜਿੱਦਾਂ ਮਤਲਬ ਫੈਮਿਲੀ ਦੇ 4 ਮੈਂਬਰਾਂ ਦਾ ਕੀਤਾ 85 ਡੇਜ਼ ਹੋ ਗਏ, 2 ਦਾ ਆ ਗਿਆ, 2 ਦਾ ਰੁਕਿਆ ਹੋਇਆ, ਉਹਦਾ ਕੋਈ ਸਪੈਸ਼ਲ ਰੀਜ਼ਨ ਹੋ ਸਕਦਾ ਹੈ ਜਾਂ ਕਿੱਦਾਂ? 485 ਫਾਈਲ ਕੀਤਾ ਹੋਇਆ, 2 ਜਣਿਆਂ ਦਾ ਆ ਗਿਆ, 2 ਦਾ ਰੁਕਿਆ ਹੋਇਆ। ਹਾਂਜੀ 85 ਡੇਜ਼ ਹੋ ਗਏ, 2 ਜਣਿਆਂ ਦਾ ਆ ਗਿਆ। ਔਰ ਨਾਰਮਲੀ ਕੌਰ ਜਿਹੜੇ ਨੇ ਉਹਨਾਂ ਦਾ ਆ ਗਿਆ, ਸਿੰਘਾਂ ਦਾ ਰੁਕਿਆ ਹੋਇਆ। ਆਈ ਡੋਂਟ ਨੋ, ਪਤਾ ਨਹੀਂ ਕਿਉਂ ਸਿੰਘਾਂ ਦਾ ਰੁਕਿਆ ਹੋਇਆ। ਤੁਸੀਂ ਕਿਹੜੀ ਕੈਟਾਗਰੀ ਚੈੱਕ ਕੀਤੀ ਸੀ? ਮੈਂ ਕੈਟਾਗਰੀ ਮੈਨੂੰ ਉਹ ਤੇ ਮੈਂ ਤੇ ਅਸਾਈਲੀ ਵਾਲੀ ਦੇਖੀ ਸੀ, ਤੇ ਮੈਨੂੰ ਸ਼ੋਰ ਨਹੀਂ ਹੈਗਾ ਸੀ ਕਿਹੜੀ ਕੈਟਾਗਰੀ ਤੇ। ਪਤਾ ਨਹੀਂ ਕੋਈ ਇੰਨਾ ਬੜਾ ਫਰਕ ਪੈਂਦਾ, ਪਰ 2 ਜਣਿਆਂ ਦਾ ਆ ਗਿਆ ਤੇ ਫਿਰ ਠੀਕ ਹੈ, ਬਾਕੀਆਂ ਦਾ ਵੀ ਆ ਜਾਊਗਾ, ਵੇਟਿੰਗ ਹੀ ਹੈ ਜੀ। ਠੀਕ ਹੈ, ਉਹਦੇ ਰਿਫਿਊਜੀ ਵਾਲੀ ਸੀ ਵੈਸੇ। ਓਕੇ ਥੈਂਕ ਯੂ ਜੀ। 1 ਮਿੰਟ ਸਰ, ਮੈਨੂੰ ਕੈਟਾਗਰੀ ਦਾ ਅਸਾਈਲੀ ਕੈਟਾਗਰੀ ਹੈ ਜੀ। ਅਸਾਈਲੀ ਜਿਹੜੀ ਫੈਮਿਲੀ ਆਉਂਦੀ ਉਹਨਾਂ ਦਾ ਵੀ ਅਸਾਈਲੀ ਕੈਟਾਗਰੀ ਹੈ, ਰਿਫਿਊਜੀ ਵਾਲੀ ਨਹੀਂ ਹੈਗੀ ਉਹਨਾਂ ਦੀ। ਜੀ ਜੀ ਥੈਂਕ ਯੂ ਜੀ। ਓਕੇ ਥੈਂਕ ਯੂ। ਜਸਪ੍ਰੀਤ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ 2 ਕੁਐਸਚਨ ਆ ਜੀ, ਇੱਕ ਮੇਰੇ ਕਜ਼ਨ ਲਈ ਆ ਤੇ ਇੱਕ ਮੇਰਾ ਆ ਜੀ। ਮੇਰਾ ਕਜ਼ਨ ਗ੍ਰੀਨ ਕਾਰਡ ਤੇ ਆ ਜੀ, ਉਹਦੀ ਗਰਲਫ੍ਰੈਂਡ ਸੀਗੀ, ਉਹਨਾਂ ਨੂੰ ਵੀਜ਼ਾ ਮਿਲ ਗਿਆ ਸੀਗਾ ਟੂਰਿਸਟ, ਉਹ ਇੱਥੇ ਆ ਗਏ, ਉਹਨਾਂ ਨੇ ਵਿਆਹ ਕਰਵਾ ਲਿਆ ਜੀ। ਤੇ ਪਰ ਉਹਦੀ ਸਿਟੀਜ਼ਨਸ਼ਿਪ ਹੈ ਜਿਹੜੀ ਮੇਰੇ ਬ੍ਰਦਰ ਦੀ, ਉਹ ਫਰਵਰੀ ਦੀ 10 ਤਰੀਕ ਤੋਂ ਬਾਅਦ ਆਪਣੇ ਸਿਟੀਜ਼ਨ ਅਪਲਾਈ ਹੋਣੀ ਆ ਜੀ। ਤੇ ਸਾਨੂੰ ਹੈਲਪ ਚਾਹੀਦੀ ਤੁਹਾਡੀ, ਕੀ ਕਰਨਾ ਚਾਹੀਦਾ ਜੀ? ਉਹਨਾਂ ਦੀ ਵਾਈਫ ਨੂੰ ਅਸੀਂ ਇੰਡੀਆ ਨੂੰ ਭੇਜਣਾ ਪਊ ਕਿ ਇੱਥੇ ਉਹਨਾਂ ਦਾ ਗ੍ਰੀਨ ਕਾਰਡ ਹੋ ਸਕਦਾ? ਮੈਂ ਭਾਜੀ ਸਵਾਲ ਨਹੀਂ ਸਮਝਿਆ, ਸੋ ਇੱਕ ਵਾਰੀ ਫੈਕਟਸ ਦੁਬਾਰਾ ਦੱਸਿਓ। ਹਾਂਜੀ ਮੇਰਾ ਬ੍ਰਦਰ ਆ ਜੀ, ਉਹ ਗ੍ਰੀਨ ਕਾਰਡ ਤੇ ਆ ਜੀ ਭਾਜੀ। ਉਹਨਾਂ ਦੀ ਵਾਈਫ ਆ ਜਿਹੜੀ, ਉਹ ਟੂਰਿਸਟ ਵੀਜ਼ੇ ਤੇ ਆਏ ਆ ਜੀ ਇੱਥੇ। ਵਾਈਫ ਪਰ ਇੱਥੇ ਆ ਕੇ ਬਣੀ ਹੈ ਨਾ, ਬਾਅਦ ਚ ਬਣੀ, ਵਿਆਹ ਇੱਥੇ ਆ ਕੇ ਹੋਇਆ ਹਨਾ? ਹਾਂਜੀ ਗ੍ਰੀਨ ਕਾਰਡ ਜਿਹੜਾ ਭਾਜੀ ਗ੍ਰੀਨ ਕਾਰਡ ਵਾਲਾ ਨਾ, ਉਹਦੇ ਨਾਲ ਤੁਸੀਂ 485 ਨਹੀਂ ਫਾਈਲ ਕਰ ਸਕਦੇ ਗ੍ਰੀਨ ਕਾਰਡ। ਪਰ ਉਹ ਕਹਿੰਦੇ ਵੀ ਜਲਦੀ ਉਹਦੀ ਵਾਰੀ ਆਉਣ ਵਾਲੀ ਆ, ਸਿਟੀਜ਼ਨਸ਼ਿਪ ਦੀ ਅਪਲਾਈ ਕਰਨਾ ਆ ਉਹਨੇ ਹੁਣ, ਮੁੰਡੇ ਨੇ। ਇੰਨੇ 6 ਮਹੀਨੇ ਦੀ ਦਾ ਸਟੇ ਦਿੰਦੇ ਆ, ਤਾਂ ਉਹਦੇ ਵਿੱਚ ਕਿੱਦਾਂ ਜਲਦੀ ਵਾਰੀ ਆ ਜਾਣੀ? ਉਹਨੇ ਅਜੇ ਅਪਲਾਈ ਕਰਨਾ, ਜਦੋਂ ਵਾਪਸ ਜਾਣਾ। ਉਹ ਨਾ ਹੁਣ ਜਿਹੜਾ ਇਹਦਾ ਸਹੀ ਮੈਥਡ ਇਹੀ ਹੈਗਾ ਕਿ ਦੇਖੋ, ਹੁਣ ਤੁਸੀਂ ਫਾਈਲ ਕਰ ਦਿਓ I-130 ਉਹਨੂੰ, ਕਿਉਂਕਿ ਉਹਨੂੰ ਵੀ ਟਾਈਮ ਲੱਗ ਜਾਂਦਾ, ਤੇ ਉਹਨੂੰ ਸਿਟੀਜ਼ਨਸ਼ਿਪ ਬਣਦੇ ਨੂੰ ਵੀ ਬੰਦੇ ਨੂੰ ਜਿਹੜਾ ਟਾਈਮ ਲੱਗ ਜਾਣਾ। ਠੀਕ ਆ, ਉਹ ਵਾਪਸ ਚੱਲ ਜਾਵੇ ਆਪਣੇ ਆਰਾਮ ਨਾਲ, ਤਾਂ ਕਿ ਜਿਹੜੇ USA ਉਹ ਜਿਹੜੇ CBP ਵਾਲੇ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਕਿ ਜਿੱਦਾਂ ਇਹ ਕਹਿ ਕੇ ਆਈ ਸੀ ਉਦੋਂ ਵਾਪਸ ਚੱਲ ਗਈ ਹੈ। ਤੇ ਇਸ ਹਿਸਾਬ ਨਾਲ ਤੁਸੀਂ ਜਿਹੜਾ ਕਰੋ, ਤੇ ਬਾਏ ਦਾ ਟਾਈਮ ਉਹਨੇ ਸਿਟੀਜ਼ਨ ਬਣਨਾ ਤਦ ਤੱਕ ਉਹਦੇ I-130 ਪ੍ਰੋਸੈਸ ਹੋਇਆ ਹੋਣਾ, ਤੇ ਫਿਰ ਐਮਬੈਸੀ ਤੁਹਾਡੀ ਤਦ ਤੱਕ ਇੰਟਰਵਿਊ ਆ ਜਾਣੀ ਹੈ, ਤੇ ਤੁਸੀਂ ਲੀਗਲੀ ਜਿਹੜਾ ਸਿੱਧਾ ਕੰਮ ਜਿਹੜਾ ਕਰ ਸਕਦੇ ਆ। ਤੇ ਹੁਣ ਸਿਰਫ ਤੁਸੀਂ I-130 ਫਾਈਲ ਕਰੋ ਇਸ ਵਿੱਚ। ਓਕੇ ਭਾਜੀ, ਠੀਕ ਹੈ ਜੀ। ਭਾਜੀ ਇੱਕ ਕੁਐਸਚਨ ਮੇਰਾ ਹੋਰ ਸੀਗਾ ਜੀ। ਮੈਂ ਨਾ ਟਰੱਕ ਚਲਾਉਣਾ ਜੀ, ਮੇਰਾ ਨਾ 2 ਸਾਲ ਪਹਿਲਾਂ ਟਰੱਕ ਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ, ਗੈਂਗ ਆਉਂਦੀ ਸੀ ਬਾਈਕਰ, ਪਿੱਛੋਂ ਮੋਟਰਸਾਈਕਲ ਮਾਰਿਆ ਉਹਨਾਂ ਨੇ ਟਰੱਕ ਦੇ ਵਿੱਚ ਜੀ, ਬੰਦਾ ਉੱਥੇ ਮੌਕੇ ਤੇ ਮਰ ਗਿਆ। ਉਹਦੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆ ਗਿਆ ਸੀਗਾ ਵੀ ਉਹਨੇ ਡਰੱਗ ਕੀਤੀ, ਉਹਦੇ ਕੋਲ ਵੈਪਨ ਵੀ ਉੱਥੋਂ ਬਰਾਮਦ ਹੋਇਆ ਹੈ ਨਾ। ਤੇ
ਫਿਰ ਮੈਂ ਸ਼ੋਲਡਰ ਤੇ ਟਰੱਕ ਲਾ ਲਿਆ। ਫਿਰ ਉਹਨਾਂ ਨੇ ਗੈਂਗ ਨੇ ਪੂਰੀ ਨੇ ਟਰੱਕ ਦੇ ਆਲੇ ਦੁਆਲੇ 2-3 ਗੇੜੇ ਕੱਢੇ ਬਾਈਕ ਫਰੀਵੇ ਦੇ ਉੱਪਰ ਹੀ ਜਿੱਦਾਂ। ਫਿਰ ਮੈਨੂੰ ਨਾਲੇ ਗੰਨ ਦਿਖਾ ਲਈ। ਮੈਂ ਫਿਰ ਸੀਟ ਤੋਂ ਉੱਠ ਕੇ ਪਿੱਛੇ ਬੰਕ ਦੇ ਵਿੱਚ ਥੱਲੇ ਬੈਠ ਗਿਆ। ਜਾਨੂੰ ਮੈਂ ਹਜੇ ਕਾਲ ਕੀਤੀ ਸੀ ਪੁਲਿਸ ਨੂੰ, ਪਰ ਉਸ ਤੋਂ ਪਹਿਲਾਂ ਹੀ ਹਾਈਵੇ ਵਾਲੇ ਆ ਗਏ ਉੱਥੇ। ਫਿਰ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਦੇਖ ਕੇ ਚੱਲ ਗਏ। ਮੇਰੇ ਕੋਲ ਜਿਹੜੀ ਕ੍ਰੈਸ਼ ਰਿਪੋਰਟ ਆ, ਮੇਰੇ ਨੂੰ ਪੁਲਿਸ ਰਿਪੋਰਟ ਤੇ ਕ੍ਰੈਸ਼ ਰਿਪੋਰਟ ਜਿਹੜੀਆਂ ਡਿਫਰੈਂਟ ਹੁੰਦੀਆਂ ਆ ਜੀ। ਮੇਰੇ ਕੋਲ ਕੱਲੀ ਕ੍ਰੈਸ਼ ਰਿਪੋਰਟ ਆ। ਮੈਂ ਬਹੁਤ ਟਰਾਈ ਕੀਤੀ। ਤੁਸੀਂ ਯੂ ਵੀਜ਼ੇ ਦੇ ਹਿਸਾਬ ਨਾਲ ਪੁੱਛ ਰਹੇ ਆ ਨਾ? ਹਾਂਜੀ ਹਾਂਜੀ। ਯੂ ਵੀਜ਼ੇ ਦੇ ਹਿਸਾਬ ਨਾਲ ਸਾਨੂੰ ਪੁਲਿਸ ਰਿਪੋਰਟ ਚਾਹੀਦੀ ਆ, ਜਿਹਦੇ ਵਿੱਚ ਤੁਸੀਂ ਆਹ ਜਿਹੜਾ ਬ੍ਰੈਂਡਿਸ਼ਿੰਗ ਗਨ ਜਿਹੜੀ ਤੁਹਾਨੂੰ ਕੀਤੀ, ਉਹ ਮਤਲਬ ਯੂ ਵੀਜ਼ੇ ਦੇ ਵਿੱਚ ਕੁਆਲੀਫਾਈਂਗ ਕ੍ਰਾਈਮ ਜਿਹੜਾ ਹੋਣਾ ਚਾਹੀਦਾ। ਜਿਹੜਾ ਹੁਣ ਜਿੱਦਾਂ ਇਹ ਐਕਸੀਡੈਂਟ ਹੈਗਾ, ਇਹ ਤੁਹਾਡਾ ਪਿੱਛੋਂ ਇਹਦੇ ਵਿੱਚ ਤੁਹਾਡਾ ਯੂ ਵੀਜ਼ਾ ਨਹੀਂ ਬਣਨਾ ਜਿਹੜੇ ਤੁਸੀਂ ਉਹ ਦੱਸਿਆ। ਪਰ ਜਿਹੜਾ ਤੁਹਾਡਾ ਵੈਪਨ ਵਾਲਾ ਜਿਹੜਾ ਸੀਗਾ, ਜੇ ਤੁਸੀਂ ਉਹ ਸਾਰੀ ਚੀਜ਼ ਦੱਸੀ ਹੋਈ ਆ ਕ੍ਰੈਸ਼ ਰਿਪੋਰਟ 'ਚ ਨਹੀਂ ਉਹ ਹੋਣੀ ਮੇਰੇ ਹਿਸਾਬ ਨਾਲ। ਜੇ ਉਹ ਤੁਸੀਂ ਦੱਸੀ ਹੋਈ ਆ, ਤੁਸੀਂ ਉਹ ਰੈਲੇਵੈਂਟ ਸਟੇਸ਼ਨ ਤੋਂ ਤੁਹਾਨੂੰ ਉਹ ਵਾਲੀ ਪੁਲਿਸ ਰਿਪੋਰਟ ਮਿਲਦੀ ਆ, ਜਿਹਦੇ ਵਿੱਚ ਕੀ ਉਹ ਬ੍ਰੈਂਡਿਸ਼ਿੰਗ ਆ ਵੈਪਨ ਵਾਲਾ ਇਹ ਸਾਰੀ ਚੀਜ਼ ਹੁੰਦੀ ਆ, ਤੇ ਉਹਦੇ ਵਿੱਚ ਉਹ ਕੇਸ ਨੂੰ ਅੱਗੇ ਪਰਸੂ ਕਰਦੇ ਆ ਜਾਂ ਕਰਨਾ ਨਹੀਂ ਕਰਨਾ ਉਹਨਾਂ ਦੀ ਮਰਜ਼ੀ ਆ। ਉਸ ਚੀਜ਼ ਦੇ ਵਿੱਚ ਤੁਸੀਂ ਜਿਹੜਾ ਸੀਗਾ ਯੂ ਵੀਜ਼ਾ ਆਪਾਂ ਕਰ ਸਕਦੇ ਹਾਂ। ਓਕੇ ਭਾਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਹਾਂਜੀ ਗੁਰਲਾਲ ਜੀ। ਗੁਰਲਾਲ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਭਾਜੀ, ਮੇਰਾ ਕੁਐਸਚਨ ਹੈ ਕਿ I-730 ਅਪਰੂਵ ਹੋਣ ਤੋਂ ਬਾਅਦ ਜਦੋਂ ਬੈਨੀਫੀਸ਼ਰੀ ਇੱਥੇ ਆ ਜਾਂਦੀ ਹੈ ਐਂਡ ਦੈਨ ਉਸ ਤੋਂ ਬਾਅਦ ਜੇਕਰ ਪਟੀਸ਼ਨਰ I-730 ਦੀ ਪਟੀਸ਼ਨ ਵਿਡਰਾਲ ਕਰ ਲੇ ਤੇ ਬੈਨੀਫੀਸ਼ਰੀ ਕੋਲ ਕੀ ਆਪਸ਼ਨ ਹੈ ਤੇ ਕੀ ਸਟੇਟਸ ਹੈ ਜੀ ਭਾਜੀ ਉਹਦਾ? ਸਾਲ ਹੋ ਗਿਆ ਉਹਨਾਂ ਨੂੰ ਆਏ ਨੂੰ। ਹਾਂਜੀ ਭਾਜੀ। 485 ਫਾਈਲ ਕਰੋ। ਏਦਾਂ ਕਰ ਸਕਦੇ ਭਾਜੀ? ਹਾਂਜੀ, ਹੋਰ ਕੋਈ ਆਪਸ਼ਨ ਹੀ ਨਹੀਂ। ਮਤਲਬ ਪਟੀਸ਼ਨਰ ਦੀ ਜ਼ਰੂਰਤ ਨਹੀਂ ਪਊਗੀ ਉਹਦੇ ਲਈ? ਮਤਲਬ ਉਹਨਾਂ ਦੇ ਵਿੱਚ ਹੁਣ ਮੈਨੂੰ ਪਤਾ ਨਹੀਂ ਫੈਕਟ ਪੈਟਰਨ ਕੀ ਹੈਗਾ, ਪਟੀਸ਼ਨਰ ਦਾ ਫੈਕਟ ਪੈਟਰਨ ਕੀ ਸੀਗਾ, ਬੈਨੀਫੀਸ਼ਰੀ ਦਾ ਫੈਕਟ ਪੈਟਰਨ ਕੀ ਸੀਗਾ, ਕੇਸ ਦੇ ਵਿੱਚ ਕੀ ਗਵਾਹੀਆਂ। ਉਹ ਭਾਜੀ ਏਦਾਂ ਨਾ, ਉਹਨਾਂ ਦਾ ਹੁਣ ਡਿਵੋਰਸ ਚੱਲਣ ਲੱਗ ਰਿਹਾ। ਨਹੀਂ ਡਿਵੋਰਸ ਤਾਂ ਚੱਲਣ ਲੱਗ ਰਿਹਾ। ਹੁਣ ਪ੍ਰੋਬਲਮ ਕਿਹਨੂੰ ਸੀਗੀ ਹਨਾ? ਹੁਣ ਜਿੱਦਾਂ ਕਈਆਂ ਦੇ ਫੈਮਿਲੀ ਹੁੰਦੀ ਕਿ ਬੰਦਾ ਖੁਦ ਦਾ ਅਸਾਈਲਮ ਦਾ ਕਲੇਮ ਬਣਦਾ ਹੁੰਦਾ, ਕਈ ਸਾਰੇ ਜਿੱਦਾਂ ਫੈਕਟਰ ਵਿੱਚ ਆ ਜਾਂਦੇ ਆ। ਸੋ ਜਿਹੜਾ ਆਪਣਾ ਇਹਨੇ ਐਫੀਡੇਵਿਟ ਵੀ ਦਿੱਤਾ ਸੀਗਾ ਘਰ ਵਾਲੀ ਨੇ। ਹਾਂਜੀ ਹਾਂਜੀ, ਤੇ ਫਿਰ ਆਪਣਾ ਉਹਦੇ ਹਿਸਾਬ ਨਾਲ ਤੁਸੀਂ ਦੇਖੋ, ਜੇ ਉਹਦੇ ਐਫੀਡੇਵਿਟ ਦਿੱਤਾ, ਉਹਨੇ ਵੀ ਤਾਂ ਬੰਦੇ ਦੀ ਸਪੋਰਟ ਕੀਤੀ ਹੈ ਨਾ। ਉਹਨੂੰ ਦੱਸੋ ਉਹਨੂੰ ਕਿ ਭਾਈ ਮੇਰਾ ਵੀ ਤਾਂ ਤੇਰੇ ਐਫੀਡੇਵਿਟ ਲੱਗਾ ਨਾ। ਜੀ ਜੀ ਜੀ, ਠੀਕ ਹੈ ਜੀ। ਉਹ ਵੀ ਤਾਂ ਵਿਡਰਾ ਹੋ ਸਕਦਾ, ਉਹ ਵੀ ਵਿਡਰਾ ਨਹੀਂ ਹੋ ਸਕਦਾ। ਫਿਰ ਉਹ ਵੀ ਬੰਦਾ ਕਹਿ ਸਕਦਾ ਹੈਗਾ ਆਪਣਾ। ਓਕੇ ਓਕੇ ਭਾਜੀ, ਸ਼ੁਕਰੀਆ ਭਾਜੀ। ਹਾਂਜੀ, ਸੋ ਇਹ ਪਿਆਰ ਮੁਹੱਬਤ ਨਾਲ ਸਾਰੇ ਯਾਰ ਕੰਮ ਕੁਮ ਲਿਆ ਕਰੋ, ਠੀਕ ਹੈ? ਇਹ ਨਹੀਂ ਕਿ ਪਹਿਲਾਂ ਐਫੀਡੇਵਿਟ ਲਿਖਾ ਲਈ, ਘਰ ਵਾਲੀਆਂ ਤੋਂ ਫਾਇਦਾ ਲੈ ਲਿਆ, ਬਾਅਦ ਚ ਆ ਕੇ ਡਿਵੋਰਸ ਕਰਤੇ। ਇੱਥੇ ਇਦਾਂ ਦਾ ਕੰਮ ਸਹੀ ਨਹੀਂ ਹੈਗਾ। ਜਦੋਂ ਸਾਰੀ ਲਾਈਫ ਅਗਲੇ ਨੇ ਜੇ ਕਰਤੀ ਆਪਣੀ, ਤਾਂ ਇਹ ਮਾੜੀ ਗੱਲ ਆ ਕਿ ਵਿਡਰਾ ਕਰ ਲੈਣਾ, ਏਦਾਂ ਕਰ ਲੈਣਾ, ਉੱਦਾਂ ਕਰ ਲੈਣਾ। ਨਾਲੇ ਤੁਹਾਡਾ ਕੀ ਜਾਂਦਾ ਹੈਗਾ ਅਗਲੇ ਦਾ। ਹੁਣ ਮੈਂ ਕਿਹਾ ਜੇ ਆ ਕੇ ਉਹਨਾਂ ਦੀ ਲਾਈਫ ਬਣ ਰਹੀ ਹੈ ਇੱਥੇ, ਮਤਲਬ ਏਦਾਂ ਦਾ ਪੁੱਠਾ ਕੰਮ ਕਰਿਆ ਨਾ ਕਰੋ। ਤੇ ਮੇਰਾ ਵੀਰ ਉਹਦੇ ਵਿੱਚ ਇਹੀ ਹੈ ਕਿ ਜਿਹੜਾ ਹੈਗਾ ਘਰ ਵਾਲੀ ਨੂੰ, ਉਹਨੂੰ ਵੀ ਕਹੇ ਵਕੀਲ ਵਕੂਲ ਲੈ ਕੇ ਤੁਹਾਨੂੰ ਫਿਰ ਬੰਦੇ ਨੂੰ ਏਦਾਂ ਇਹਨੂੰ ਜੇ ਪੁੱਠੀ ਹਰਕਤ ਕਰਦਾ। ਬ੍ਰੇਕ ਲੈ ਲਈਏ ਆਪਾਂ ਇੱਕ ਇੱਥੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੇ ਫਿਰ ਆਪਾਂ ਫਿਰ ਕਾਲਸ ਆ ਉਹਦਾ ਸਿਲਸਿਲਾ ਜਾਰੀ ਰੱਖਾਂਗੇ। 11 ਵਜੇ ਤੱਕ ਆਪਣਾ ਪ੍ਰੋਗਰਾਮ ਜਿਹੜਾ ਉਹ ਚੱਲੇਗਾ। ਤੇ ਸਟੂਡੀਓ ਦਾ ਨੰਬਰ ਹੈ ਕਾਲ ਕਰਨ ਦੇ ਲਈ 408 272 5200 4082725200। ਇੱਕ ਬ੍ਰੇਕ ਤੇ ਮੁੜਦੇ ਹਾਂ ਵਾਪਸ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ ਤੇ ਆਪਣੇ ਨਾਲ ਜੁੜੇ ਹੋਏ ਨੇ ਇਸ ਟਾਈਮ ਅਟਰਨੀ ਜੇ ਟਿਰਕੈਣਾ ਜੀ। ਅਟਰਨੀ ਟਿਰਕੈਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਅਟਰਨੀ ਟਿਰਕੈਣਾ ਜੀ, ਆਵਾਜ਼ ਸੁਣ ਪਾ ਰਹੇ? ਹਾਂਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ। ਤੇ ਯਾਦ ਜੀ, ਹਾਂਜੀ ਯਾਦ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ ਜੀ, ਮੇਰਾ ਕੁਐਸਚਨ ਹੈ, ਮੇਰੇ ਬੇਟੇ ਨੇ ਇੰਡੀਆ ਵਿਆਹ ਕਰਾਇਆ ਬਟ ਉਹ ਸਿਟੀਜ਼ਨ ਹੈ ਤੇ ਸਾਡੀ ਬੇਟੀ ਦਾ ਲੱਗਿਆ ਹੋਇਆ US ਵੀਜ਼ਾ, ਤਾਂ ਇੱਥੇ ਆ ਕੇ ਐਡਜਸਟ ਕਰ ਸਕਦੀ ਸਟੇਟਸ? ਸੋ ਦੋ ਤਿੰਨ ਜੀ ਚੀਜ਼ਾਂ ਹੁੰਦੀਆਂ ਇਹਦੇ ਵਿੱਚ। ਜਿਹੜਾ ਸਿਟੀਜ਼ਨ ਨਾਲ ਵਿਆਹ ਕਰਦਾ ਉਹ ਟੈਕਨੀਕਲੀ ਐਡਜਸਟ ਕਰ ਸਕਦਾ ਜੇ ਆਹ ਵਾਲੀ ਰਿਕੁਆਇਰਮੈਂਟ ਪੂਰੀ ਹੋਵੇ। ਬੰਦਾ ਝੂਠ ਬੋਲ ਕੇ ਨਹੀਂ ਆ ਸਕਦਾ ਤੇ ਉਹ ਚੈੱਕ ਕਰਦੇ ਆ ਕਿ ਝੂਠ ਹੋ ਕਿਹਨੂੰ ਮੰਨਦੇ ਆ। ਜਿਹਨੇ ਆ ਕੇ 90 ਦਿਨਾਂ 'ਚ ਵਿਆਹ ਕਰਾ ਲਿਆ, ਗ੍ਰੀਨ ਕਾਰਡ ਫਾਈਲ ਕਰਤਾ, ਉਹਨੂੰ ਕਹਿੰਦੇ ਇਹ ਪਹਿਲਾਂ ਪ੍ਰੀ ਪਲੈਨਿੰਗ ਨਾ ਆਇਆ। ਸੋ ਜਿਹੜਾ ਕਾਨੂੰਨ ਆ ਉਹ ਕੀ ਕਹਿੰਦਾ ਕਿ ਜਿਹੜੀ ਪਲੈਨਿੰਗ ਪਹਿਲਾਂ ਕਰਕੇ ਨਹੀਂ ਬੰਦਾ ਆ ਸਕਦਾ, ਜਿਹੜੀ ਸਾਰਾ ਜੇ ਉਰੇ ਆ ਕੇ ਆਉਣ ਤੋਂ ਬਾਅਦ ਇਰਾਦਾ ਚੇਂਜ ਹੋਵੇ ਬੰਦੇ ਦਾ, ਉਹ ਬੰਦਾ ਵਿਆਹ ਕਰਕੇ ਐਡਜਸਟ ਜਿਹੜਾ ਕਰ ਸਕਦਾ। ਤੇ ਅਦਰਵਾਈਜ਼ ਉਹਨੂੰ ਉਹ ਜਿਹੜਾ ਟੈਕਨੀਕਲੀ ਫਰਾਡ ਮੰਨਦੇ ਆ। ਦੂਸਰੀ ਚੀਜ਼ ਇਹਦੇ ਵਿੱਚ ਇਹ ਹੈ ਕਿ ਪੈਂਡਿੰਗ ਐਡਜਸਟਮੈਂਟ ਆਫ ਸਟੇਟਸ ਨੂੰ ਪ੍ਰੋਟੈਕਸ਼ਨ ਨਹੀਂ ਹੈਗੀ, ਆਈਸ ਵਾਲੇ ਚੱਕ ਸਕਦੇ ਆ ਤੇ ਉਹ ਵਾਲਾ ਰਿਸਕ ਰਹਿੰਦਾ ਜਿਹੜਾ। ਠੀਕ ਹੈ ਜੀ। ਤੇ ਫਿਰ ਇੰਡੀਆ ਕਰਨਾ ਚਾਹੀਦਾ ਜੀ? ਫਿਰ ਇੰਡੀਆ ਅਪਲਾਈ ਕਰਨਾ ਚਾਹੀਦਾ ਇੱਥੋਂ 130?
ਹਾਂਜੀ, ਕਿਉਂਕਿ ਹੁਣ ਤੁਸੀਂ ਇਰਾਦੇ ਨਾਲ ਤਾਂ ਆ ਨਹੀਂ ਸਕਦੇ, ਫਿਰ ਹਾਂਜੀ ਇੰਡੀਆ ਕਰਨਾ ਚਾਹੀਦਾ ਜੀ ਅਪਲਾਈ ਫਿਰ। ਥੈਂਕ ਯੂ ਜੀ। ਓਕੇ ਜੀ। ਜਸਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਕੁਐਸਚਨ ਹੈ ਮੇਰੀ ਸਿਸਟਰ ਦਾ ਜੀ। ਉਹਨਾਂ ਦਾ ਨਾ ਅਸਾਈਲਮ ਕੇਸ ਲਾਸਟ ਈਅਰ ਡਿਸਮਿਸ ਹੋਇਆ ਸੀਗਾ ਜੀ ਵਿਦਆਊਟ ਪ੍ਰੈਜੁਡਿਸ, ਤੇ ਉਹ ਜੀ ਹੁਣ ਆਪਣਾ ਕੋਈ ਹੈਲਥ ਇਸ਼ੂ ਕਾਰਨ ਕਰਕੇ ਜੋ ਇੰਡੀਆ ਜਾਣਾ ਚਾਹੁੰਦੇ, ਐਪਲੀਕੇਸ਼ਨ ਵਿਦਡਰਾ ਕਰਨਾ ਚਾਹੁੰਦੇ ਆ, ਤੇ ਉਹ ਪੁੱਛਣਾ ਸੀ ਵੀ ਉਹਨਾਂ ਨੂੰ ਕਿੰਨਾ ਪ੍ਰੋਸੈਸ ਹੈ ਤੇ ਕੀ ਹਿਸਾਬ ਕਰਦੇ ਉਹਦਾ। ਉਹ ਆਪਣੇ ਪਾਸਪੋਰਟ ਹੈਗਾ ਉਹਨਾਂ ਕੋਲ? ਹਾਂਜੀ, ਪਾਸਪੋਰਟ ਹੈਗਾ ਜੀ। ਤੇ ਕੇਸ ਹੈਗਾ ਅਸਾਈਲਮ ਆਫਿਸ ਦੇ ਮੂਹਰੇ? ਅਸਾਈਲਮ ਆਫਿਸ ਮੋਰੇ ਜੀ, ਹਾਂਜੀ। ਕੋਰਟ ਤੋਂ ਡਿਸਮਿਸ ਹੋ ਗਿਆ ਸੀ ਜੀ ਵਿਦਆਊਟ ਪ੍ਰੈਜੁਡਿਸ। ਹਾਂਜੀ, ਉਹ ਜਾ ਸਕਦੇ ਆ ਆਪਣਾ ਸਿੱਧੇ ਪਾਸਪੋਰਟ ਤੇ, ਕੁਛ ਨਹੀਂ ਉਹਨਾਂ ਨੇ ਕਰਨਾ। ਜਾ ਕੇ ਜਿਹੜਾ ਪ੍ਰੂਫ ਆ ਜਾਣ ਦਾ, 에ਅਰ ਟਿਕਟ ਵਗੈਰਾ, ਉੱਥੇ ਦੀ ਜਿਹੜੀ ਸਟੈਂਪ ਵਗੈਰਾ, ਉਹ ਬਾਅਦ ਚ ਇੱਥੇ ਐਪਲੀਕੇਸ਼ਨ ਲਿਖ ਸਕਦੇ ਆ ਪਾਸਪੋਰਟ ਆਫਿਸ ਨੂੰ ਕਿ ਆ ਮੇਰਾ ਪ੍ਰੂਫ ਆ, ਮੈਂ ਛੱਡਤਾ ਦੇਸ਼ ਤੇ ਮੈਂ ਕੇਸ ਜਿਹੜਾ ਵਿਡਰਾ ਕਰਨਾ। ਤੇ ਸਰ ਉਹਨਾਂ ਦੇ ਜਿੱਦਾਂ ਬੈਨ ਤਾਂ ਨਹੀਂ ਲੱਗੂਗਾ, ਜਿਹੜਾ ਕਿੱਦਾਂ ਕਹਿੰਦੇ ਬਾਰ ਲੱਗ ਜਾਂਦੀ 10 ਸਾਲ ਦੀ? ਬੈਨ ਹੁਣ ਭਾਜੀ ਵਾਪਸ ਆਉਣ ਦਾ ਕੀ ਤਰੀਕਾ? ਉਹਨਾਂ ਕੋਲ ਕੋਈ ਹੋਰ ਤਰੀਕਾ ਹੈਗਾ ਉਹਨਾਂ ਕੋਲ ਆਉਣ ਦਾ ਵਾਪਸ? ਨਹੀਂ, ਉਹ ਵੈਸੇ ਉਹ ਗੱਲ ਜਿੱਦਾਂ ਸਰ ਕਿਸੇ ਹੋਰ ਕਰੇਗਾ ਫਿਊਚਰ 'ਚ ਕਿਸੇ ਕੰਟਰੀ ਦਾ ਕਰਨਾ ਹੋਵੇ ਜਾਂ ਕੋਈ ਇਫੈਕਟ ਨਾ ਹੋਵੇ। ਨਹੀਂ, ਮੈਨੂੰ ਦੱਸੋ ਤਾਂ ਸਹੀ ਪਹਿਲਾਂ ਤਰੀਕਾ ਕੀ ਦੂਸਰਾ ਵਾਪਸ ਆਉਣ ਦਾ, ਮਤਲਬ ਕਿਹੜੇ ਵੀਜ਼ੇ ਦੀ ਗੱਲ ਕਰ ਰਹੇ ਆਪਾਂ, ਫਿਰ ਉਹਦੇ ਹਿਸਾਬ ਨਾਲ ਜਵਾਬ ਦਿਓ। ਨਹੀਂ, ਇੱਥੇ ਤਾਂ ਨਹੀਂ ਵਾਪਸ ਆਉਣ ਦੀ ਜੀ, ਮੈਂ ਇਹੀ ਗੱਲ ਕਰਦੀ ਜਿੱਦਾਂ ਆਪਣਾ ਫਿਊਚਰ ਤੁਹਾਨੂੰ ਪਤਾ ਥੋੜਾ ਜਿਹਾ, ਜੇ ਆਪਾਂ ਕਿਸੇ ਹੋਰ ਮੁਲਕ 'ਚ ਜਾਣਾ ਹੋਵੇ, ਮਤਲਬ ਇਹ ਪੁੱਛਦੇ ਆ? ਨਹੀਂ, ਹਾਂਜੀ, ਡੀਪੋਰਟੇਸ਼ਨ ਨਹੀਂ ਹੋਣੀ ਉਹਨਾਂ ਦੇ ਖਿਲਾਫ, ਡੀਪੋਰਟੇਸ਼ਨ ਨਹੀਂ ਹੋਣੀ, ਪਰ ਅੱਜ ਓਵਰਸਟੇ ਤਾਂ ਉਹਨਾਂ ਦੀ ਹੈਗੀ ਹੋਈ। ਉਹ ਮਤਲਬ ਹੁਣ ਉਹ ਜੇ ਦੇਸ਼ ਦੇ ਕਾਨੂੰਨਾਂ ਤੇ ਡਿਪੈਂਡ ਕਰਦਾ ਕਿ ਉਹ ਸਵਾਲ ਪੁੱਛਦੇ ਵਿੱਚ ਕਿ ਨਹੀਂ ਤੁਸੀਂ ਕਦੀ ਓਵਰਸਟੇ ਤੇ ਨਹੀਂ ਕੀਤਾ, ਵੀਜ਼ਾ ਤਾਂ ਨਹੀਂ ਵਾਇਲੇਟ ਕੀਤਾ, ਸੋ ਵੀਜ਼ੇ ਦੀ ਆਏ ਬਾਰਡਰ ਕ੍ਰਾਸ ਕਰਕੇ ਸੀਗੇ ਜੀ, ਤਾਂ ਉਹਨਾਂ ਦੇ ਇੱਥੇ ਜਿੱਦਾਂ ਭਾਜੀ ਮੇਰਾ ਵੀਰ, ਛੋਟੇ ਵੀਰ, ਪਹਿਲਾਂ ਏਦਾਂ ਕਿ ਜਦੋਂ ਇੱਕ ਜਣਾ ਬੋਲਦਾ ਨਾ ਉੱਤੇ ਨਹੀਂ ਬੋਲੀਦਾ ਹੁੰਦਾ, ਫਿਰ ਆਪਾਂ ਕੋਈ ਬਹਿਸ ਥੋੜਾ ਨਾ ਕਰ ਰਹੇ ਭਰਾਵਾ, ਇੱਥੇ ਤੇਰੇ ਸਵਾਲ ਦੇ ਜਵਾਬ ਦੇ ਰਹੇ ਆ ਜੀ। ਹਾਂਜੀ, ਕਰੋ ਗੱਲ ਅਟਾਰਨੀ ਟੇਟ ਕਹਿਣਾ ਜੀ। ਉਹਦਾ ਮੇਰਾ ਵੀਰ, ਉਹ ਦੂਜੇ ਕੰਟਰੀ ਦਾ ਤੁਸੀਂ ਪੁੱਛਿਆ, ਉਹਦੇ ਵਿੱਚ ਇਹ ਹੈ ਕਿ ਉਹਨਾਂ ਦੀ ਪ੍ਰੋਬਲਮ ਹੋ ਸਕਦੀ ਹੈ ਜੇ ਉਹ ਕੰਟਰੀ ਉਦਾਂ ਦੇ ਸਵਾਲ ਪੁੱਛਦੀ ਹੈ ਕਿ ਤੁਸੀਂ ਕਦੀ ਕਿਸੇ ਕੰਟਰੀ ਦੇ ਲਾਅ ਤਾਂ ਨਹੀਂ ਵਾਇਲੇਟ ਕੀਤੇ ਸੀ, ਉਦੋਂ ਦੱਸਣਾ ਪੈਣਾ ਜੀ। ਥੈਂਕ ਯੂ। ਅਸ਼ੋਕ ਕੁਮਾਰ। ਹਾਂਜੀ, ਪੇਸ਼ੈਂਸ ਰੱਖਿਆ ਕਰੋ ਯਾਰ ਥੋੜੀ ਜੀ, ਇੱਕ ਦੂਜੇ ਦੇ ਉੱਤੇ ਬੋਲ ਦਿੰਦੇ ਆ ਯਾਰ। ਮੈਂ ਕਿਹਾ ਆਡੀਓ ਜਿਹੜੇ ਸੁਣਨ ਵਾਲੇ ਵੀ ਨਾ, ਇੱਕ ਜਣਾ ਬੋਲੇ ਦੂਜਾ ਜਣਾ ਬੋਲੇ, ਥੋੜੀ ਜਿਹੀ ਪੇਸ਼ੈਂਸ ਰੱਖਿਆ ਕਰੋ ਸਾਰੇ ਵੀਰ ਜੀ। ਹਾਂਜੀ ਅਸ਼ੋਕ ਜੀ, ਪੁੱਛੋ ਸਵਾਲ। ਹਾਂਜੀ, ਦੋਨੋਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਮੇਰੇ ਦੋ ਕੁਐਸਚਨ ਨੇ ਤੁਹਾਡੇ ਨਾਲ ਜੀ, ਪੁੱਛੋ ਜੀ। ਸਤਿ ਸ੍ਰੀ ਅਕਾਲ। ਪਹਿਲਾ ਕੁਐਸਚਨ ਤੇ ਜੀ, ਅਸੀਂ ਅਗਲੇ ਸਾਲ ਸਿਟੀਜ਼ਨ ਹੋਣਾ ਹੈ, ਮੇਰੀ ਵਾਈਫ ਨੇ ਤੇ ਮੈਂ, ਤੇ ਅਸੀਂ 3-4 ਸਾਲਾਂ 'ਚ 3 ਵਾਰੀ ਇੰਡੀਆ ਜਾ ਆਏ ਹਾਂ, ਤੇ ਅਗਲੇ ਮਹੀਨੇ ਅਸੀਂ ਜਾਣਾ ਚਾਹੁੰਦੇ ਹਾਂ। ਮੇਰੇ ਭਾਂਜੇ ਦਾ ਵਿਆਹ ਹੈ ਇੰਡੀਆ, ਤੇ ਅਸੀਂ ਜਾਈਏ, ਵਾਪਸੀ ਆਉਣ ਤੇ ਕੋਈ ਦਿੱਕਤ ਤਾਂ ਨਹੀਂ ਹੋਏਗੀ? ਨਹੀਂ ਭਾਜੀ, ਮਤਲਬ ਜਿਹੜੇ ਤੁਸੀਂ ਫੈਕਟਸ ਦੱਸੇ ਇਹਦੇ ਵਿੱਚ ਮਤਲਬ ਕੀ ਦਿੱਕਤ ਕਿਉਂ ਹੋਣੀ, ਮਤਲਬ ਕਿ ਤੁਸੀਂ ਕੰਸਰਨ ਕੀ ਹੈਗਾ? ਨਹੀਂ, ਸਾਡਾ ਵੈਸੇ ਕੋਈ ਪ੍ਰੋਬਲਮ ਨਹੀਂ, ਸਾਡਾ ਸਭ ਕੁਝ ਠੀਕ ਹੈ, ਰੈਕਟ ਕਲੀਨ ਹੈ, ਸਭ ਕੁਝ ਵਧੀਆ ਹੈ, ਗ੍ਰੀਨ ਕਾਰਡ ਆ, ਸਭ ਕੁਝ ਵਧੀਆ ਹੈ। ਪਰ ਅੱਜ ਥੋੜਾ ਜਿਹਾ ਚੱਲ ਰਿਹਾ ਹੈ। ਫੈਮਿਲੀ ਇਮੀਗ੍ਰੇਸ਼ਨ ਤੇ ਆਏ ਸੀਗੇ ਪੁੱਛਦੇ ਤੁਹਾਨੂੰ? ਹਾਂਜੀ, ਅਸੀਂ ਆਏ B1 B2 ਤੇ ਸਾਂ, ਤੇ ਅਸੀਂ ਇੱਥੇ L1 ਕੀਤਾ ਸੀ। ਉਸ ਤੋਂ ਬਾਅਦ ਅਸੀਂ ਫਿਰ ਓਵਰਸਟੇ ਹੋ ਗਏ, ਮਤਲਬ ਕਿ ਸਾਡਾ ਡਰਾਈ ਹੋ ਗਿਆ 3 ਸਾਲ ਬਾਅਦ, 2 ਸਾਲ ਬਾਅਦ L1, ਤੇ ਫਿਰ ਮੇਰੀ ਬੇਟੀ ਦੇ ਥਰੂ ਅਸੀਂ ਗ੍ਰੀਨ ਕਾਰਡ ਆਇਆ ਸਾਨੂੰ। ਹਾਂਜੀ, ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਪ੍ਰੋਬਲਮ ਨਹੀਂ ਹੈਗੀ। ਬਸ ਆਪਣਾ ਇਹ ਹੈ ਕਿ ਜਿਹੜਾ ਆਪਣੀ ਜਿਹੜੀ ਫਾਈਲਸ ਵਗੈਰਾ ਨਾ, ਜਿੱਦਾਂ L1 ਵਗੈਰਾ ਤੁਹਾਡਾ ਸੀਗਾ, ਉਹ L1 'ਚ ਕੀ ਕਿਹਾ ਸੀਗਾ, ਕਿਹੜੀ ਪੋਜੀਸ਼ਨ ਸੀ? L1 A ਕੀਤਾ ਸੀਗਾ ਤੁਸੀਂ? ਹਾਂਜੀ, ਹਾਂਜੀ, L1 A, L1 ਮਤਲਬ ਮੇਰੀ ਵਾਈਫ ਦੇ ਨਾਂ ਤੇ ਸੀ ਫਰਮ, ਤੇ ਸਾਡਾ ਮਤਲਬ ਬੱਚਿਆਂ ਦਾ ਤੇ ਮੇਰਾ ਉਹ ਜਿਹੜਾ L1 ਵੀਜ਼ਾ ਹੈਗਾ ਨਾ, ਉਹਦੇ ਵਿੱਚ ਜਿਹੜੀ ਇੱਧਰਲੀ ਕੰਪਨੀ ਹੁੰਦੀ ਹੈ, US ਦੀ ਕੰਪਨੀ, ਉਹਦਾ ਇੰਡੀਆ ਵਾਲੀ ਕੰਪਨੀ ਨਾਲ ਰਿਲੇਸ਼ਨਸ਼ਿਪ ਹੋਣਾ ਚਾਹੀਦਾ, ਕੁਆਲੀਫਾਈਂਗ ਵਗੈਰਾ। ਤੇ ਉਹਦੇ ਵਿੱਚ ਨਾ ਕਈ ਵਾਰੀ ਰਿਕੁਆਇਰਮੈਂਟਸ ਹੁੰਦੀਆਂ ਹੈਗੀਆਂ ਕਿ L1 ਦੇ ਵਿੱਚ ਤੁਹਾਡਾ ਅਹੁਦਾ ਕੀ ਆ, ਇੰਡੀਆ ਕੰਪਨੀ 'ਚ ਅਹੁਦਾ ਕੀ ਸੀਗਾ। ਸੋ ਕਈ ਵਾਰੀ ਏਦਾਂ ਹੁੰਦਾ ਕਿ ਹੁਣ ਮੈਨੂੰ ਪਤਾ ਨਹੀਂ ਤੁਹਾਡਾ L1 ਕਿਹਨੇ ਕੀਤਾ, ਜੇ ਤਾਂ ਉਹ ਵਾਲੇ ਵਿਅਕਤੀ ਨੇ ਕੀਤਾ ਜਿਹਨੂੰ L1 ਦਾ ਕੁਝ ਪਤਾ ਨਹੀਂ ਹੈਗਾ, ਤੇ ਫਿਰ ਉਹ 'ਚ ਪ੍ਰੋਬਲਮ ਇਹ ਨਿਕਲਦੀ ਆ ਕਿ ਜਿਹੜਾ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਸੀਗੀ, ਉਹਦਾ ਡੇਟਾ ਤੇ L1 ਦਾ ਡੇਟਾ ਆਪਸ 'ਚ ਕਨਫਲਿਕਟ ਕਰਦਾ ਹੁੰਦਾ। ਉਹਨੇ ਕਿਹੜਾ ਤੁਸੀਂ L1 'ਚ ਏਦਾਂ ਕਿਹਾ ਸੀਗਾ, ਹੁਣ ਏਦਾਂ ਕਿਹਾ, ਉਹਦੀ ਪ੍ਰੋਬਲਮ ਨਾਰਮਲੀ ਆ ਸਕਦੀ ਆ। ਪਰ ਜਿਹੜਾ ਬੰਦਾ ਆਲਰੇਡੀ ਸਿਟੀਜ਼ਨ ਬਣ ਗਿਆ, ਉਹਨੂੰ ਪ੍ਰੋਬਲਮ ਉਹ ਮਤਲਬ ਹੁਣ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਪਾਰ ਹੋ ਗਿਆ ਲਾਈਨ ਦੇ। ਪਰ ਇਹ ਹੈ ਕਿ ਆਪਣੀ ਜਿਹੜੀ L1 ਦੀ ਐਪਲੀਕੇਸ਼ਨ, ਉਹਨੂੰ ਇੱਕ ਵਾਰੀ ਖੁਲਾ ਕੇ ਸਾਰੀ ਜਿਹੜੀ ਸੀਗੀ ਫਾਈਲਾਂ ਕਰਕੇ ਉਹਨੂੰ ਪੜ੍ਹੋ ਇੱਕ ਵਾਰੀ ਸਹੀ ਤਰੀਕੇ ਨਾਲ, ਕਿ ਜੇ ਬੇਸਿਕ ਸਵਾਲ ਉਹਨਾਂ ਨੇ ਪੁੱਛ ਲਿਆ, ਠੀਕ ਹੈ, L1 ਬਾਰੇ, ਤੇ ਉਹ ਪ੍ਰੋਬਲਮ ਜਿਹੜੀ ਫਿਰ ਨਾ ਆਵੇ। ਕਿਉਂਕਿ ਤੁਹਾਡੇ ਟੂਰਿਸਟ ਵੀਜ਼ੇ ਦੇ ਵਿੱਚ, L1 ਦੇ ਵਿੱਚ ਤੇ ਗ੍ਰੀਨ ਕਾਰਡ ਐਪਲੀਕੇਸ਼ਨ ਦੇ ਵਿੱਚ ਡਿਫਰੈਂਸ ਹੋ ਸਕਦੇ ਆ। ਸੋ ਇਹ ਚੀਜ਼ ਜਿਹੜੀ ਸੀਗੀ ਉਹ ਤੁਹਾਨੂੰ ਜਿਹੜਾ ਸੀਗਾ ਨੁਕਸਾਨ ਪਹੁੰਚਾ ਸਕਦੀ ਹੈ।
ਪਰ ਅਸੀਂ ਸਿਟੀਜ਼ਨ ਦੇ ਅਗਲੇ ਸਾਲ ਆਉਣਾ ਭਾਈ ਸਾਹਿਬ। ਹਾਂਜੀ, ਫਿਰ ਤੁਹਾਡੀ ਗ੍ਰੀਨ ਕਾਰਡ ਤੇ ਟੂਰਿਸਟ ਵੀਜ਼ੇ ਤੇ L1 ਚ ਤੁਹਾਡੀ ਜਿਹੜੀ ਸੀਗੀ ਉਹ ਜੇ ਪੇਪਰ ਵਰਕ ਚ ਪ੍ਰੋਬਲਮ ਹੈਗੀ ਤੇ ਫਿਰ ਗ੍ਰੀਨ ਕਾਰਡ ਉਹ ਇਹ ਕਹਿ ਸਕਦੇ ਆ ਕਿ ਐਰਰ ਚ ਆਪਾਂ ਇਸ਼ੂ ਕੀਤਾ ਨਾ। ਜੇ ਤੁਸੀਂ L1 ਚ ਕਿਹਾ ਮੈਂ ਮੈਨੇਜਰ ਸੀਗਾ, ਤੁਸੀਂ ਟੂਰਿਸਟ ਵੀਜ਼ੇ ਚ ਕੁਝ ਹੋਰ ਕਿਹਾ ਤੇ ਗ੍ਰੀਨ ਕਾਰਡ ਚ ਤੁਸੀਂ ਉਹ ਚੀਜ਼ ਦੱਸੀ ਨਹੀਂ, ਠੀਕ ਹੈ, ਤੇ ਤੁਹਾਡੀ L1 ਨਾਲ ਜੇ ਉਹ ਕਨਫਲਿਕਟ ਹੋ ਗਈ ਤੇ ਉਹ ਪ੍ਰੋਬਲਮ ਆ ਸਕਦੀ ਹੈ ਜੀ। ਉਦਾਂ ਇੰਨੀ ਏਰੀ ਆਏ ਗਏ ਆ, ਕਹਿੰਦੇ ਤੇ ਹੈਗੇ, ਦਿੱਕਤ ਨਹੀਂ ਆਈ। ਸੋ ਪਰ ਮੇਕ ਸ਼ੋਰ ਕਰੋ ਵੀ ਕੋਈ ਦੇਖਦਾ ਨਹੀਂ ਨਾ ਸੀਗਾ ਹੁਣ ਤੱਕ, ਕੋਈ ਹਾਂ ਦੇਖਦਾ ਨਹੀਂ ਸੀਗਾ ਇਹ green ਚੀਜ਼ card। ਬਿਲਕੁਲ ਸਹੀ ਤੁਹਾਡੀ। ਹਾਂਜੀ, ਉਹਦਾ ਕੋਈ ਦੇਖ L1 ਤੇ ਉਹਨਾਂ ਨੇ ਹੁਣ L1 ਜਿਹੜਾ ਹੈਗਾ ਮਤਲਬ ਕਿ ਹੁਣ ਆਪਾਂ ਬੜੇ ਸਾਰੇ L1 ਜਿਹੜੇ ਕਰੀਦੇ ਨੇ ਤੇ ਮਤਲਬ ਮੈਂ ਤੁਸੀਂ ਲਾ ਲਓ ਕਿ 15 ਸਾਲਾਂ ਚ ਜੇ ਮਤਲਬ ਕਿ ਇੰਨੇ ਸਾਰੇ L1 ਕੀਤੇ ਉਹ ਚੋਂ ਮੈਂ ਰੇਅਰਲੀ ਕਿਤੇ ਪੰਜਾਬੀ ਬੰਦੇ ਦਾ ਕੋਈ L1 ਜਿਹੜਾ ਕੀਤਾ ਹੋਣਾ, ਕਿਉਂਕਿ ਇੰਟਰ ਕੰਪਨੀ ਟ੍ਰਾਂਸਫਰ ਜਿਹੜਾ ਵੀਜ਼ਾ ਹੈਗਾ ਉਹ ਥੋੜੀ ਮੈਨੂੰ ਸੁਣਨ ਨੂੰ ਐਂ ਲੱਗ ਰਿਹਾ ਕਿ L1 ਦਾ ਥੋੜਾ ਜਿਹਾ ਜ਼ਿਆਦਾ ਸਟੈਪ ਮੋਰ ਦੈਨ ਲੈ ਲਿਆ, ਜਿਹੜਾ ਲੈਣਾ ਨਹੀਂ ਚਾਹੀਦਾ ਸੀਗਾ, ਤੇ ਆਊਟ ਆਫ ਸਟੇਟਸ ਵੀ ਜਿਹੜੇ ਹੋ ਗਏ ਆ ਤੇ ਉਹਦੇ ਕਰਕੇ ਜਿਹੜਾ ਸੀਗਾ ਕਿਉਂ ਹੋਏ ਕਿੱਦਾਂ ਹੋਏ ਉਹ ਚੀਜ਼ ਦੀ ਆਪਣੀ ਜਿਹੜੀ L1 ਜਿਹੜੀ ਫਾਈਲ ਆ ਨਾ ਉਹਦੀ ਜਾਂਚ ਜਿਹੜੀ ਕਰਾਓ, ਕਿਉਂਕਿ ਇਹ ਚ ਕਈ ਵਾਰੀ ਏਜੰਟ ਜਿਹੜੇ ਸੀਗੇ ਉਹਨਾਂ ਨੂੰ ਇੱਧਰੋਂ ਉੱਧਰੋਂ ਵਕੀਲ ਦਾ ਸੈਂਪਲ ਹੱਥ ਲੱਗ ਜਾਂਦਾ, ਉਹ L1 ਸੱਜੇ ਖੱਬੇ ਫਾਈਲ ਜਿਹੜੇ ਕਰ ਦਿੰਦੇ ਆ ਤੇ ਉਹਨਾਂ ਪ੍ਰੋਬਲਮ ਆ ਜਾਂਦੀ ਹੈ। ਜੀ। ਕਮਲੇਸ਼, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਆਪਣੇ ਹਸਬੈਂਡ ਬਾਰੇ ਕੁਐਸਚਨ ਸੀ ਮੇਰਾ। ਉਹ ਨਾ ਜਦੋਂ ਪਹਿਲਾਂ ਕੰਮ ਕਰਦੇ ਸੀ ਗੈਸ ਸਟੇਸ਼ਨ ਤੇ, ਉੱਥੇ ਉਹਨਾਂ ਨੂੰ 2 ਟਿਕਟਸ ਮਿਲੀਆਂ ਸੀਗੀਆਂ, ਇੱਕ ਸਿਗਰਟ ਦੀ ਤੇ ਇੱਕ ਬੀਅਰ ਦੀ। ਤੇ ਜਦੋਂ ਉਹਨਾਂ ਨੇ ਸਿਟੀਜ਼ਨ ਅਪਲਾਈ ਕੀਤੀ ਸੀ ਉਹਦੇ ਵਿੱਚ ਮੈਂਸ਼ਨ ਕਵਰ ਤੇ ਨਹੀਂ ਕੀਤੀ ਸੀਗੀ, ਤੇ ਹੁਣ ਉਹ ਇੰਡੀਆ ਜਾਣਾ ਚਾਹੁੰਦੇ ਆ, ਕਿ ਉਹਨਾਂ ਨੂੰ ਕੋਈ ਪ੍ਰੋਬਲਮ ਆਊਗੀ? ਅੰਡਰ ਜਿਹੜੀਆਂ ਟਿਕਟਾਂ ਸੀਗੀਆਂ ਇਹ ਜਿਹੜੀ ਸੇਲ ਅੰਡਰ ਏਜ ਨੂੰ ਸੀ? ਹਾਂਜੀ। ਹਾਂਜੀ, ਆ ਵੀ ਸਕਦੀ ਹੈ ਪ੍ਰੋਬਲਮ, ਕਿਉਂਕਿ ਡਿਸਕ ਤੇ ਆ ਵੀ ਸਕਦੀ ਹੈ ਪ੍ਰੋਬਲਮ। ਪੁਰਾਣੀ ਗੱਲ ਹੈ। ਹਾਂਜੀ, ਬਟ ਇਹ ਹੈ ਕਿ ਸਿਟੀਜ਼ਨਸ਼ਿਪ ਦਾ ਜਿਹੜਾ ਸੀਗਾ, ਜਿਹੜੀ ਇਹ ਸਰਕਾਰ ਆ ਤੁਸੀਂ ਦੇਖਿਆ ਹੀ ਹੈ ਰੀਓਪਨ ਕਰ ਰਹੇ ਆ ਕਈ ਸਿਟੀਜ਼ਨਸ਼ਿਪ ਦੇ, ਸੋ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਡਿਸਕਲੋਜ਼ਰ ਨਹੀਂ ਕੀਤਾ। ਅੱਛਾ, ਜੇ ਬਾਈ ਦੀ ਵਿੱਚ ਜਾਣਾ ਪੈਂਦਾ, ਜੇ ਪ੍ਰੋਬਲਮ ਆ ਜਾਂਦੀ ਹੈ ਤੇ ਫਿਰ ਆਪਾਂ ਕੀ ਕਰ ਸਕਦੇ ਨਹੀਂ, ਜਾਣ ਕਰਕੇ ਨਹੀਂ ਪ੍ਰੋਬਲਮ ਆਣੀ, ਟਰੈਵਲ ਕਰਕੇ ਨਹੀਂ ਪ੍ਰੋਬਲਮ ਆਣੀ, ਮਤਲਬ ਜੇ ਉਹਨਾਂ ਨੂੰ ਇਨਫੋਰਮੇਸ਼ਨ ਇਹ ਹੋਵੇ ਉਹਦੀ ਪ੍ਰੋਬਲਮ ਆ ਸਕਦੀ। ਅੱਛਾ, ਨਹੀਂ ਜੇ ਹੁਣ ਬਾਈ ਦੀ ਵੇ 에ਅਰਪੋਰਟ ਤੇ, ਮਤਲਬ ਮੈਨੂੰ ਸਮਝ ਨਹੀਂ ਆਈ, ਸੌਰੀ, ਜਦੋਂ ਹੁਣ 에ਅਰਪੋਰਟ ਤੇ ਨਹੀਂ ਕੁਝ ਹੋਣਾ, ਉਹਨਾਂ ਨੂੰ ਡਿਟੇਨ ਨਹੀਂ ਕਰ ਸਕਦੇ ਹੈਗੇ, ਕੋਈ ਪ੍ਰੋਬਲਮ ਨਹੀਂ ਆਣੀ, 에ਅਰਪੋਰਟ ਤੇ ਨਹੀਂ ਰੋਕ ਸਕਦੇ ਸਿਟੀਜ਼ਨ ਨੂੰ, ਸਵਾਲ ਪੁੱਛ ਸਕਦੇ ਆ ਬਸ। ਫਿਰ ਨੈਕਸਟ ਕੀ ਕਰ ਸਕਦੇ ਨੇ ਉਹ? ਨੈਕਸਟ ਆ ਕੇ ਫਿਰ ਵਕੀਲ ਕਰਨਾ ਰਾਈਟ ਵੇ ਜੇ ਸਵਾਲ ਪੁੱਛੇ ਇਦਾਂ ਦੇ, ਇਨਵੈਸਟੀਗੇਸ਼ਨ ਕਰ ਸਕਦੇ ਆ ਜੀ। ਉਹਦਾ ਮਤਲਬ ਇਹ ਆ ਵੀ ਜੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਤਾਂ। ਓਕੇ ਸਰ, ਇੱਕ ਮੈਂ ਮਤਲਬ ਮੈਂ ਗ੍ਰੀਨ ਕਾਰਡ ਆ, ਮੈਂ ਇੰਡੀਆ 15 ਸਾਲ ਹੋ ਗਏ ਮੈਨੂੰ ਇੱਥੇ, 15 ਸਾਲ ਦੇ ਵਿੱਚ 7 ਸਾਲ ਇੰਡੀਆ ਤੇ 8 ਸਾਲ ਇੱਥੇ ਰਹੀ ਆ। ਜੇ ਮੈਂ ਜਾਵਾਂ ਮੈਨੂੰ ਕੋਈ ਪ੍ਰੋਬਲਮ ਆਊ? ਪ੍ਰੋਬਲਮ ਆ ਸਕਦੀ ਹੈ ਕਿਉਂਕਿ ਉਹ ਪੈਟਰਨ ਦੇਖਣੇ ਆ ਪੁਰਾਣਾ ਉਹਨਾਂ ਨੇ ਕਿੱਦਾਂ। ਤੇ ਤੁਸੀਂ ਰੀਐਂਟਰੀ ਪਰਮਿਟ ਲਿਆ ਹੋਇਆ ਹੁਣ ਕਿ ਨਹੀਂ? ਨਾਰਮਲ ਜਾਂਦੀ ਸੀ ਤੇ ਨਾਰਮਲ। ਹਾਂ, ਰੀਐਂਟਰੀ ਪਰਮਿਟ ਲੈ ਕੇ ਜਾਓ, ਕਿਉਂਕਿ ਇੱਥੇ ਰਹਿਣਾ ਤੁਹਾਡਾ ਜ਼ਰੂਰੀ ਹੈ, ਜਾਂ ਸਿਟੀਜ਼ਨ ਬਣੋ ਇੱਥੇ ਦੇ, ਹਨਾ। ਹੁਣ ਤਾਂ ਕਈ ਨੇ 15 ਸਾਲ ਹੋ ਗਏ, ਹੁਣ ਤਾਂ ਤੁਹਾਡਾ ਪਿਛਲੇ 5 ਸਾਲ ਦੇ ਹਿਸਾਬ ਨਾਲ ਬਣ ਜਾਣਾ ਚਾਹੀਦਾ। ਕਰ ਲਓ ਅਪਲਾਈ ਸਿਟੀਜ਼ਨਸ਼ਿਪ। ਘੱਟ ਆਉਂਦੀ ਹੈ ਮੈਨੂੰ, ਤੇ ਮੈਂ ਪੰਜਾਬੀ ਵਿੱਚ ਕੀ ਦੇ ਸਕਦੀ ਹਾਂ ਸਿਟੀਜ਼ਨ ਦੇ? ਉਹ ਡਿਪੈਂਡ ਕਰਦਾ ਕਿ ਕਿੰਨੇ ਸਾਲ ਤੁਹਾਨੂੰ ਅਮਰੀਕਾ 'ਚ ਰਹਿੰਦੇ ਨੂੰ ਹੋਏ ਆ। ਆਪਾਂ ਡਿਸਕਸ ਕੀਤਾ ਸੀਗਾ ਇਹਦਾ, ਉਮਰ ਦਾ ਹਿਸਾਬ ਹੁੰਦਾ ਨਾਲ। 15 ਸਾਲ ਤੋਂ ਵੱਧ ਜਦੋਂ ਤੁਸੀਂ ਗ੍ਰੀਨ ਕਾਰਡ ਹੋ ਜਾਂਦੇ ਆ, ਉਦੋਂ ਉਹ ਐਗਜ਼ੈਂਪਸ਼ਨਾਂ ਦੇ ਸਕਦੇ ਆ ਤੁਹਾਨੂੰ। ਜੀ ਜੀ, ਬਿਲਕੁਲ। ਸੁਖਬੀਰ, ਹਾਂਜੀ ਸੁਖਬੀਰ। ਵਿਨੋਦ, ਹਾਂਜੀ ਵਿਨੋਦ। ਹੈਲੋ। ਹਾਂਜੀ ਹਾਂਜੀ, ਹੈਲੋ ਜੀ, ਸੁਣਦੇ ਪਏ ਆਵਾਜ਼? ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਸਰ ਮੇਰਾ ਇਹ ਕੁਐਸਚਨ ਆ, ਮੇਰਾ ਗਾਰਡਨਸ਼ਿਪ ਦਾ ਮੈਂ I-360 ਲਾਇਆ ਸੀ, ਮੇਰਾ ਪਰਸੋਂ ਅਪਰੂਵ ਹੋਇਆ ਵਾ, ਬਟ ਉਹ ਬਗੈਰ ਡਿਫਰਡ ਐਕਸ਼ਨ ਤੋਂ ਅਪਰੂਵ ਹੋਇਆ ਵਾ। ਤੇ ਇਹ ਡਿਫਰਡ ਐਕਸ਼ਨ ਹੁਣ ਦੇ ਰਹੇ ਆ ਕਿ ਨਹੀਂ ਦੇ ਰਹੇ? ਹੁਣ ਦੇ ਰਹੇ ਹੈਗੇ, ਤੁਸੀਂ ਦੁਬਾਰਾ ਉਹਨਾਂ ਨੂੰ ਇੱਕ ਵਾਰੀ ਡਿਫਰਡ ਐਕਸ਼ਨ ਵਾਸਤੇ ਅਪਲਾਈ ਕਰਕੇ ਦੇਖ ਲਓ। ਠੀਕ ਹੈ ਜੀ, ਠੀਕ ਹੈ ਸਰ। ਥੈਂਕ ਯੂ ਜੀ। ਜੀ ਪ੍ਰਿੰਸ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਕੁਐਸਚਨ ਹੈ, ਸੋ ਮੇਰਾ BI ਦੇ ਵਿੱਚ ਕੇਸ ਚੱਲ ਰਿਹਾ, ਸੋ ਕੁੜੀ ਕੈਨੇਡਾ ਦੇ ਵਿੱਚ PR ਆ, ਸੋ ਮੈਰਿਜ ਬੇਸ ਤੇ ਮੈਂ ਉੱਧਰ ਮੂਵ ਹੋਣਾ ਸੀ ਨਾ, ਤੇ ਮੇਰਾ ਪਾਸਪੋਰਟ ਸਰ ਆਈਸ ਦੇ ਕੋਲ ਹੈ, ਤੇ ਇਹਦੇ ਵਿੱਚ ਕੀ ਆਪਾਂ ਲੈ ਸਕਦੇ ਹਾਂ ਪਾਸਪੋਰਟ, ਜਾਂ ਕੀ ਪ੍ਰੋਸੈਸ ਹੋ ਸਕਦਾ ਹੁਣ? ਆਈਸ ਵਾਲਿਆਂ ਨੇ ਰਿਲੀਜ਼ ਨਹੀਂ ਕਰਨਾ ਪਾਸਪੋਰਟ। ਤੁਸੀਂ ਦੇਖੋ ਜੇ ਨਵਾਂ ਪਾਸਪੋਰਟ ਬਣਦਾ ਹੋਵੇ ਤੁਹਾਡਾ,
ਓਕੇ, ਸੋ ਜੇ ਆਪਾਂ ਲੋਸਟ ਦਾ ਚਲੋ ਨਵਾਂ ਬਣ ਜਾਂਦਾ, ਫਿਰ ਇਨ ਫਿਊਚਰ ਆਪਾਂ ਨੂੰ ਕੋਈ ਪ੍ਰੋਬਲਮ ਤੇ ਨਹੀਂ ਆ ਸਕਦੀ ਉਹਦੇ ਵਿੱਚ? ਆਪਾਂ ਬਣਾ ਸਕਦੇ ਹਾਂ? ਨਹੀਂ, ਝੂਠ ਤਾਂ ਨਹੀਂ, ਝੂਠ ਨਹੀਂ ਬੋਲ ਕੇ ਬਣਾ ਸਕਦੇ। ਉਹ ਤਾਂ ਫਿਰ ਲੋਸਟ ਵਾਲਾ ਤਾਂ ਝੂਠ ਹੋ ਜਾਣਾ ਨਾ ਕੰਮ। ਓਕੇ, ਵੈਸੇ ਆਈਸ ਵਾਲਿਆਂ ਕੋਲ ਪ੍ਰੋਸੈਸ ਹੁੰਦਾ, ਡਾਕੂਮੈਂਟ ਜਿੱਦਾਂ ਟੈਂਪਰੇਰੀ ਚਾਹੀਦਾ ਹੁੰਦਾ ਨਾ ਉਹ ਦੇ ਦਿੰਦੇ ਸੀਗੇ, ਪਰ ਅੱਜ ਦੀ ਡੇਟ 'ਚ ਜਿੱਦਾਂ ਐਕਟੀਵੇਟ ਆਈਸ ਹੈਗੀ ਆ, ਉਹਨਾਂ ਨੂੰ ਛੇੜਨ ਦਾ ਕੋਈ ਫਾਇਦਾ ਨਹੀਂ ਹੈਗਾ। ਉਹਨਾਂ ਕੋਲ ਪਾਸਪੋਰਟ ਮੰਗੋ ਤੇ ਉਹ ਡਿਟੇਨ ਕਰ ਲੈਣ ਤੁਹਾਨੂੰ, ਇਹ ਚੱਕਰ ਹੈਗਾ। ਨਹੀਂ ਤਾਂ ਅਦਰਵਾਈਜ਼ ਤਾਂ ਬੰਦਾ ਰਿਕੁਐਸਟ ਕਰ ਸਕਦਾ, ਪਰ ਇਦਾਂ ਦੀ ਰਿਕੁਐਸਟ ਦਾ ਫਾਇਦਾ ਨਹੀਂ ਅਨਲੈਸ ਤੁਸੀਂ ਜੇ ਉਹਨਾਂ ਦਾ ਐਪ ਭਰ ਕੇ ਕਿ ਤੁਸੀਂ ਮੈਂ ਦੇਸ਼ ਛੱਡ ਕੇ ਜਾਣਾ ਹੈਗਾ, ਮੈਨੂੰ ਮੇਰਾ ਪਾਸਪੋਰਟ ਦੇ ਦਿਓ, ਉਹ ਚੀਜ਼ 'ਚੋਂ ਤੁਹਾਡੀ ਹੈਲਪ ਕਰ ਦੂਗੇ, ਨਾਲ ਪੈਸੇ ਵੀ ਦੇ ਦੂਗੇ, ਟਿਕਟ ਵੀ ਦੇ ਦੂ। ਹਾਂਜੀ, ਤੇ ਸਰ ਜਦੋਂ ਆਪਾਂ ਉਧਰ ਦੀ ਇੱਥੋਂ ਕੁੜੀ ਇੱਥੇ ਆ ਕੇ ਮੈਰਿਜ ਕਰ ਸਕਦੀ ਹੈ, ਮਤਲਬ ਸਰਟੀਫਾਈ ਇੱਥੇ ਆ ਕੇ ਕਰ ਸਕਦੀ ਕੇਸ ਲੱਗ ਜਾਏਗਾ? ਕਰ ਸਕਦੀ ਹੈ। ਓਕੇ, ਸੋ ਤੇ ਜਦੋਂ ਆਪਾਂ ਉਧਰ ਸਰ ਮੂਵ ਹੁੰਦੇ ਹਾਂ, ਕੋਈ ਆਪਣੇ ਦੇ ਇੱਧਰ ਦੀ ਬਾਹਰ ਤੇ ਨਹੀਂ ਲੱਗਦੀ? ਲਾਈਕ ਉਧਰ ਜੇ ਸਿਟੀਜ਼ਨ ਹੋ ਗਏ ਦੁਬਾਰਾ ਇੱਧਰ ਆ ਸਕਣੇ ਜਾਂ ਨਹੀਂ ਫਿਰ ਵੀ? ਨਹੀਂ ਭਾਜੀ, ਬਾਹਰ ਤਾਂ ਦੇਖੋ ਲੱਗੂਗੀ ਨਾ, ਜਦੋਂ ਤੁਸੀਂ ਹੁਣ ਜਿੱਦਾਂ ਜੇ ਤੁਹਾਡਾ ਇਮੀਗ੍ਰੇਸ਼ਨ ਕੋਰਟ 'ਚ ਕੇਸ ਚੱਲਦਾ, ਤੁਸੀਂ ਛੱਡ ਕੇ ਜਾਂਦੇ ਆ, ਤੁਹਾਡੇ ਤੇ ਰਿਮੂਵਲ ਲੱਗਦੀ ਹੈ ਇਮੀਗ੍ਰੇਸ਼ਨ ਕੋਰਟ 'ਚ ਕਿ ਅਸਾਈਲਮ ਆਫਿਸ 'ਚ? BI ਦੇ ਵਿੱਚ ਹੈ ਸਰ। ਹਾਂਜੀ, ਉਹ ਤਾਂ ਬਾਹਰ ਤਾਂ ਭਾਜੀ ਲੱਗੀ ਹੋਈ, ਤੁਹਾਡਾ ਉਹ ਚੈਲੰਜਡ ਹੈਗਾ ਨਾ ਕੇਸ, ਤੇ ਉਹ ਤਾਂ ਤੁਹਾਡਾ ਰਿਮੂਵਲ, ਮਤਲਬ ਤੁਸੀਂ ਜੇ ਅਪੀਲ ਨਹੀਂ ਜਿੱਤਦੇ ਹੋ ਤਾਂ ਰਿਮੂਵਲ ਫਾਈਨਲ ਹੋ ਜਾਣਾ ਤੁਹਾਡਾ। ਹਾਂਜੀ, ਸੋ ਆਪਾਂ ਨੂੰ ਵਿਡਰੋ ਕਰਕੇ ਕੇਸ ਜਾਣਾ ਪਏਗਾ ਉਧਰ? ਹਾਂਜੀ, ਵਿਡਰੋ ਨਹੀਂ, ਮਤਲਬ ਤੁਹਾਡਾ ਅਪੀਲ ਤੁਸੀਂ ਕੀਤੀ ਹੈ ਨਾ, ਸੋ ਇੱਥੇ 5 ਸਾਲ ਦੀ ਨਹੀਂ, 10 ਸਾਲ ਦੀ ਬਾਰ ਲੱਗਦੀ ਹੁੰਦੀ ਪਹਿਲੀ ਗੱਲ, ਜਦੋਂ ਬੰਦਾ ਰਿਮੂਵਲ ਹੋ ਜਾਂਦਾ ਨਾ। 5 ਸਾਲ ਦੀ ਨਹੀਂ, ਐਕਸਪੀਡੀਟਡ ਰਿਮੂਵਲ ਨਹੀਂ ਹੈਗਾ, ਫੁੱਲ ਫਲੈਜ ਰਿਮੂਵਲ ਆ। ਤੁਹਾਡੇ ਆਲਰੇਡੀ ਰਿਮੂਵਲ ਆਰਡਰ ਜੱਜ ਨੇ ਜਿਹੜਾ ਲਾਤਾ, ਉਹ ਤੁਸੀਂ ਅਪੀਲ ਕੀਤੀ, ਉਹਨੂੰ ਚੈਲੰਜ ਕੀਤਾ ਹੈਗਾ। ਜਦੋਂ ਹੁਣ ਤੁਸੀਂ ਛੱਡ ਕੇ ਚੱਲ ਜਾਂਦੇ ਆ ਜਾਂ ਅਪੀਲ ਵਾਪਸ ਲੈ ਲੈਂਦੇ ਆ, ਜੋ ਵੀ ਚੀਜ਼ ਆ, ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਹੁਣ ਅਪੀਲ ਨਹੀਂ ਕਰਨੀ, ਜੱਜ ਦਾ ਆਰਡਰ ਸਟੈਂਡ ਕਰੂਗਾ। ਫਿਰ ਜਦੋਂ ਵੀ ਤੁਸੀਂ ਛੱਡ ਕੇ ਜਾਂਦੇ ਆ, ਉਸ ਤੋਂ ਬਾਅਦ ਤੁਹਾਡੇ ਤੇ 10 ਸਾਲ ਦੀ ਜਿਹੜੀ ਬਾਰ ਲੱਗਦੀ ਆ। ਇਹਦੇ ਵਿੱਚ ਆਪਾਂ ਕੀ ਦੇਖਿਆ ਕਿ ਕਈ ਵਾਰੀ ਜਿਹੜਾ ਟੈਂਪਰੇਰੀ ਵੀਜ਼ੇ ਵਗੈਰਾ ਹੁੰਦੇ ਆ, ਕਈ ਵਾਰੀ ਉੱਤੇ ਉਹ ਆਣ ਦਿੰਦੇ ਆ। ਬੰਦਾ ਜਿੱਦਾਂ ਕੈਨੇਡੀਅਨ ਸਿਟੀਜ਼ਨ ਆ, ਉਹਨੂੰ ਕਈ ਵਾਰੀ ਟੈਂਪਰੇਰੀ ਵੀਜ਼ੇ ਤੇ ਉਹ ਆਣ ਦਿੰਦੇ ਆ, ਮਤਲਬ ਪਰ ਤੁਸੀਂ ਵੀਜ਼ਾ ਲੈਣ ਜੇ ਜਾਓਗੇ, ਤੁਹਾਨੂੰ ਉਹਨਾਂ ਨੇ 10 ਸਾਲ ਦੀ ਬਾਰ ਜਿਹੜੀ ਲਗਾਣੀ ਹੈ ਤੁਹਾਡੇ ਉੱਤੇ। ਠੀਕ ਹੈ ਜੀ। ਅਗਲੇ ਕਾਲਰ ਸੁਰਿੰਦਰ ਜੀ। ਹਾਂਜੀ ਸੁਰਿੰਦਰ। ਹੈਲੋ। ਹਾਂਜੀ ਹਾਂਜੀ, ਹੈਲੋ ਜੀ, ਪੁੱਛੋ ਜੀ ਸਵਾਲ। ਦੋਨਾਂ ਵੀਰਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹਨੇ ਸਾਹਿਬ, ਇੱਕ ਕੇਸ ਤੁਹਾਡੇ ਨੇ ਰਜਿਸਟਰ ਕੀਤਾ ਸੀ 15 ਦਿਨ ਪਹਿਲਾਂ, ਉਹ ਸਾਡੇ ਮੁੰਡੇ ਦੀ ਡੈਥ ਹੋ ਗਈ ਸੀ ਤੇ ਉਹਦੇ ਭਰਾ ਦੇ ਪੇਪਰ ਭਰੇ ਹੋ ਸੀ ਤੁਸੀਂ, ਕਿ ਅਸੀਂ ਅਪਾਰਟਮੈਂਟ ਬਣਾਓ, ਅਪਾਰਟਮੈਂਟ ਵੀ ਬਣਾਈ ਸੀ। ਤੁਸੀਂ ਸ਼ੁੱਕਰਵਾਰ ਦੀ ਬਜਾਏ ਮੰਗਲਵਾਰ ਫੋਨ ਕਰ ਲਿਆ, ਤੇ ਇਹਨੇ ਕਿਹਾ ਸੀ ਵੀ ਕੋਈ ਫਾਰਮ ਭੇਜਾਂਗੇ, ਉਹ ਭਰਨਾ ਹੈ। ਮੁੜ ਕੇ ਨਾ ਹੁਣ ਤੁਹਾਡੇ ਕਾਲ ਚੱਕਦੇ ਆ ਦਫ਼ਤਰ 'ਚ, ਤੇ ਨਾ ਤੁਸੀਂ ਉਹਦਾ ਦੱਸਿਆ ਹੀ ਹੈ ਜੀ। ਮੈਨੂੰ ਇੱਕ ਵਾਰੀ ਨਾਮ ਦੱਸਿਓ ਭਾਜੀ, ਆਪਣਾ ਕੀ ਹੈ? ਨਾ ਸਰਬਜੀਤ ਵੱਲੋਂ ਆ ਜੀ, ਉਹ ਜਿਹੜੀ ਅਪਾਰਟਮੈਂਟ ਬਣਾਈ ਸੀ। ਤੇ ਕਿਹੜੇ ਦਿਨ ਗੱਲ ਕੀਤੀ ਸੀਗੀ ਤੁਹਾਡੇ ਨਾਲ? ਇਹ ਤਾਂ 15 ਦਿਨ ਹੋ ਗਏ ਹੁਣ ਜੀ, ਪਿਛਲੇ ਤੋਂ ਪਿਛਲੇ ਟਿਊਜ਼ਡੇ। ਹਾਂਜੀ, ਮੈਂ ਭਾਜੀ ਪਾਤੀ ਰਿਕੁਐਸਟ, ਉਹ ਤੁਹਾਨੂੰ ਭੇਜ ਦਿੰਦੇ। ਅੱਛਾ, ਮੈਂ ਕਈ ਵਾਰੀ ਫੋਨ ਕੀਤਾ, ਉਹਨੇ ਜਵਾਬ ਦਿੱਤਾ ਨਹੀਂ ਦਫ਼ਤਰ ਤੋਂ ਜੀ। ਤੇ ਇੱਕ ਹੋਰ ਮੇਰਾ ਕੇਸ ਹੈ ਭਾਈ, 10 ਸਾਲ ਵਿਜੇ ਤੇ ਕੋਈ ਬੰਦਾ ਆਇਆ, ਉਹਨੇ ਐਂਟਰੀ ਮਿਲੀ, ਉਹਦੇ ਇੱਥੇ ਆਪਾਂ ਪੇਪਰ ਪੱਕੀ ਪਾ ਸਕਦੇ ਕਿਸੇ ਤਰ੍ਹਾਂ ਜੀ? ਵੀਜ਼ੇ ਦੀ ਐਂਟਰੀ ਮਿਲੀ? ਹਾਂਜੀ, 10 ਸਾਲ ਦਾ ਵਿਜਾ, ਉਹਦੇ ਕੋਲ ਤਾਂ 6 ਮਹੀਨਿਆਂ ਦੀ ਐਂਟਰੀ ਹੈ ਜੀ। ਨਹੀਂ ਵੀ ਇਹ ਤਾਂ ਵਿਜ਼ਟਰ ਵੀਜ਼ਾ ਹੀ ਹੁੰਦਾ ਜੀ, ਉਹ ਤਾਂ ਟੈਂਪਰੇਰੀ ਹੁੰਦਾ। ਹਾਂਜੀ ਹਾਂਜੀ ਹਾਂਜੀ, ਨਹੀਂ ਕਰ ਸਕਦੇ ਭਾਜੀ। ਇਹ ਤਾਂ ਏਦਾਂ ਹੁੰਦਾ ਵੀ ਜੇ ਇਨਵੈਸਟਮੈਂਟ ਵਾਲਾ ਵੀਜ਼ਾ ਹੁੰਦਾ ਜੀ, 8 ਲੱਖ। ਇਨਵੈਸਟਮੈਂਟ ਵਾਲਾ ਵੀਜ਼ਾ ਹੁੰਦਾ ਜੀ, ਉਹਦੇ ਵਿੱਚ 8 ਲੱਖ ਦੀ ਲਾਗਤ ਮੰਗਦੇ ਆ। ਉਹ ਹੱਲ ਤਾਂ ਨਿਕਲ ਜਾਂਦੇ ਇਨਵੈਸਟਮੈਂਟ ਬੇਸ ਤੇ, ਪਰ ਉਹ ਪ੍ਰੋਬਲਮ ਹੈਗੀ ਜੀ। ਉਦਾਂ ਨਹੀਂ ਆ ਵੀ ਹਾਂ ਵੀ ਚਲੋ ਵੀ ਸਾਰਿਆਂ ਨੂੰ ਇਦਾਂ ਦੇ ਹੀ ਜਾਂਦੇ। ਕੱਲ ਦੀ ਇੱਕ ਰੈਡਿਟ ਦੇ ਉੱਤੇ ਪੋਸਟ ਆ, ਉਹ ਵੀ ਮੈਂ ਸ਼ੇਅਰ ਕਰ ਦੇਵਾਂ। ਕਿਸੇ ਇੱਕ ਬੰਦੇ ਨੇ DMV ਦੇ ਵਿੱਚ, ਜਦੋਂ DMV ਵਾਲਿਆਂ ਨੇ ਨਾ ਸਾਰਿਆਂ ਨੂੰ ਹੀ ਪੁੱਛੀ ਜਾਂਦੇ ਵੀ ਵੋਟ ਰਜਿਸਟਰ ਕਰਨੀ, ਸਾਰਿਆਂ ਦੇ ਮੂਹਰੇ ਆ ਜਾਂਦਾ ਨਾ। ਉਹ ਬੰਦਾ ਕੋਈ ਸਿਟੀਜ਼ਨ ਨਹੀਂ ਸੀ, ਉਹਨੇ ਭਰਤਾ, ਰਜਿਸਟਰ ਕਰਤੀ, ਤੇ ਹੁਣ ਉਹਨੇ ਸਿਟੀਜ਼ਨਸ਼ਿਪ ਦੀ ਅਪਲਾਈ ਕੀਤਾ ਸੀਗਾ, ਗ੍ਰੀਨ ਕਾਰਡ ਹੋਲਡਰ ਸੀਗਾ, ਤੇ ਅਗਲਿਆਂ ਨੇ ਨਾ ਕਰਤੀ। ਕਹਿੰਦੇ ਵੀ ਨਾ ਭਾਈ, ਤੂੰ ਇੱਦਾਂ ਇੰਨੇ ਸਾਲ ਪਹਿਲਾਂ ਤੂੰ DMV ਦੇ ਵਿੱਚ ਆਪਣੇ ਆਪ ਨੂੰ ਵੋਟ ਲਈ ਤੂੰ ਰਜਿਸਟਰ ਜਿਹੜਾ ਉਹ ਕਰ ਲਿਆ ਸੀਗਾ। ਸੋ ਇਹ ਸਭ ਨੂੰ ਹੀ ਪਤਾ ਹੈ ਉੱਦਾਂ ਵੀ ਸਿਟੀਜ਼ਨ ਤੋਂ ਇਲਾਵਾ ਬੰਦਾ ਵੋਟ ਰਜਿਸਟਰ ਨਹੀਂ ਕਰ ਸਕਦਾ ਤੇ ਪਾ ਨਹੀਂ ਸਕਦਾ। ਤੇ ਜੇ ਗਲਤੀ ਦੇ ਨਾਲ ਵੀ ਤੁਹਾਡੇ ਤੋਂ ਹੋ ਗਈ ਆ ਤੇ ਉਹਦਾ ਖਾਮਿਆਜ਼ਾ ਉਹਨੂੰ ਭੁਗਤਣਾ ਹੀ ਜਿਹੜਾ ਉਹ ਪੈਣਾ ਆ। ਸੋ ਜਿੱਦਾਂ ਪਹਿਲਾਂ ਵੀ ਇੱਕ ਜਿਹੜੇ ਕਾਲਰ ਆਏ ਸੀਗੇ ਵੀ ਇੱਦਾਂ ਸੀਗਾ, ਉਹਦੇ ਵਿੱਚ ਆਹ ਇਨਫੋਰਮੇਸ਼ਨ, ਉਹ ਇਨਫੋਰਮੇਸ਼ਨ, ਜੇ ਉਹਨਾਂ ਨੂੰ ਕੁਛ ਵੀ ਮਿਲਦਾ ਆ ਤਾਂ ਅਗਲੇ ਉਹਦੀ ਜਾਂਚ ਜਿਹੜੀ ਉਹ ਪੂਰੀ ਕਰ ਰਹੇ ਆ।
ਹੁਣ ਡਾਟਾ ਕਿਉਂਕਿ ਲਿੰਕ ਹੋ ਚੁੱਕਾ ਸਾਰੇ ਪਾਸੇ, ਸਾਰੇ ਮਹਿਕਮਿਆਂ ਦੇ ਤਕਰੀਬਨ, ਸੋ ਉਹਨਾਂ ਦੇ ਕੋਲ ਇਨਫੋਰਮੇਸ਼ਨ ਬਹੁਤ ਜ਼ਿਆਦਾ ਪਹਿਲਾਂ ਦੇ ਨਾਲੋਂ ਜਿਹੜੀ ਉਹ ਆ ਚੁੱਕੀ ਹੈਗੀ ਆ ਜੀ। ਤੇ ਪਿਛਲੇ ਹਫਤੇ ਆਪਾਂ ਕਵਰ ਵੀ ਕੀਤੀ ਸੀਗੀ ਨਿਊਜ਼ ਕਿ ਪਾਕਿਸਤਾਨੀ ਜਿਹੜੇ 2 ਸਿਟੀਜ਼ਨ ਬਣੇ ਸੀ ਉਰੇ, ਉਹਨਾਂ ਦੀ ਸਿਟੀਜ਼ਨਸ਼ਿਪ ਵੀ ਕੈਂਸਲ ਕੀਤੀ ਸੀਗੀ ਤੇ ਉਹਨਾਂ ਤੇ ਕ੍ਰਿਮੀਨਲ ਚਾਰजेस ਵੀ ਉਹਨਾਂ ਨੇ ਲਾਏ ਸੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਝੂਠ ਬੋਲਣ ਦੇ ਖਾਤਰ। ਹਾਂਜੀ, ਪਵਨ ਕੁਮਾਰ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ 2021 ਦੇ ਅਕਤੂਬਰ ਨਵੰਬਰ ਦੇ ਵਿੱਚ ਆਇਆ ਸੀ ਜੀ, ਤੇ 22 ਦੇ ਵਿੱਚ ਮੇਰਾ ਵਰਕ ਪਰਮਿਟ ਸੋਸ਼ਲ ਆ ਗਿਆ ਸੀ ਤੇ ਮੈਂ JFK ਤੇ ਹੁਣ ਤੱਕ ਮੈਂ ਜੌਬ ਕਰ ਰਿਹਾ ਸੀ। 24 ਦੇ ਵਿੱਚ ਮੇਰੀ ਫਾਈਨਲ ਪਈ ਸੀ, ਉਸ ਮੇਰਾ ਪੇਪਰ ਨਾ ਆਉਣ ਕਰਕੇ ਉਹ ਫਿਰ ਜੱਜ ਨੇ ਅੱਗੇ ਤਰੀਕ ਦੇ ਦਿੱਤੀ ਸੀ। ਉਸ ਤੋਂ ਬਾਅਦ ਜੱਜ ਮੂਵ ਹੋ ਗਿਆ ਸੀ ਕੈਲੀਫੋਰਨੀਆ ਜੀ, ਤੇ ਮੈਂ ਹੁਣ JFK ਤੇ ਜੌਬ ਕਰਦਾ ਆ। ਉਹ ਹੁਣ ਪਹਿਲਾਂ ਸਾਨੂੰ ਸਾਲ ਦਾ ਦਿੰਦੇ ਸੀ ID ਕਾਰਡ ਤੇ ਹੁਣ ਸਾਨੂੰ ਹਰ 3 ਮਹੀਨੇ ਬਾਅਦ ਰੀਨਿਊ ਕਰਵਾਉਣਾ ਪੈਂਦਾ ਆ। ਸੋ ਮੈਨੂੰ ਡਰ ਲੱਗਿਆ ਹੋਇਆ ਆ ਕਿਉਂਕਿ ਜਦ ਆਪਾਂ ਰੀਨਿਊ ਕਰਵਾਉਣ ਵਾਸਤੇ ਜਾਂਦੇ ਹਾਂ ਸਾਰੀ ਇਨਫੋਰਮੇਸ਼ਨ ਇਕੱਠੀ ਕਰਦੇ ਆ, CBP ਦੀ, ਬਾਰਡਰ ਪੈਟਰੋਲਿੰਗ ਦੀ, ICE ਵਾਲਿਆਂ ਦੀ। ਸੋ ਮੇਰੀ ਫਰਵਰੀ ਦੇ ਵਿੱਚ ਆ ਮੈਂ ਰੀਨਿਊ ਕਰਵਾਉਣਾ ਹੈ ਆਪਣਾ ID ਕਾਰਡ। ਸੋ ਅਗਰ ਮੈਂ ਰੀਨਿਊ ਕਰਵਾਉਣ ਜਾਵਾਂ ਕਿਤੇ ਮੈਨੂੰ ਰਿਟੇਨ ਨਾ ਕਰ ਲੈਣ। ਇਹ ਤਾਂ ਭਾਜੀ ਫਿਰ ਜੌਬ ਵੀ ਚੇਂਜ ਕਰ ਸਕਦਾ ਬੰਦਾ ਜੇ ਉਹ ਲੈਵਲ ਤੇ ਗੱਲਾਂ ਪਹੁੰਚੀਆਂ ਹੋਈਆਂ ਤਾਂ ਇਹਦੇ ਵਿੱਚ ਹੁਣ ਕੀ ਕਹਿ ਸਕਦਾ ਬੰਦਾ। ਇਹ ਤਾਂ ਉਹੀ ਗੱਲ ਆ ਕਿ ਮੈਂ ਟਰੱਕ ਤੇ ਨਹੀਂ ਜਾਣਾ, ਉੱਥੇ ਟੈਕਸਸ ਦੇ ਵਿੱਚ ਨਾਕਾ ਲੱਗਾ ਮੈਨੂੰ ਫੜ ਸਕਦੇ ਆ। ਹਾਂਜੀ ਬਿਲਕੁਲ ਸਹੀ ਗੱਲ ਆ। ਤੁਸੀਂ ਦੇਖੋ ਹੁਣ ਕਿੱਦਾਂ ਫੈਸਲਾ, ਮੈਂ ਤੁਹਾਨੂੰ ਐਵੇਂ ਪੰਪ ਦੇ ਦੇਵਾਂਗੇ ਨਹੀਂ ਏਦਾਂ ਨਹੀਂ ਉੱਦਾਂ ਨਹੀਂ ਤੇ ਅਗਲੇ ਤੁਹਾਨੂੰ ਡਿਟੇਨ ਕਰ ਲੈਣਾ। ਇਹ ਤੁਸੀਂ ਆਪਣੀ ਉੱਥੇ ਹੁਸ਼ਿਆਰੀ ਵਰਤੋ, ਦੇਖੋ ਕੀ ਹਿਸਾਬ ਕਿਤਾਬ ਚੱਲਦੇ ਆ। ਤੁਹਾਡਾ ਮਹਿਕਮਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਦਾਂ ਹੈ ਇਹ ਰਿਪੋਰਟ ਕਰੂਗੇ ਨਹੀਂ ਕਰੂਗੇ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਮੇਰੇ ਡਾਕੂਮੈਂਟ ਸਾਰੇ ਸਬਮਿਟ ਹੋਏ ਆ ਫਾਈਨਲ ਤਰੀਕ ਦੇ ਵਾਲੀ। ਨਹੀਂ ਉਹਨਾਂ ਕੋਈ ਫਰਕ ਨਹੀਂ ਪੈਂਦਾ ਭਾਜੀ, ਕੱਚਾ ਬੰਦੇ ਨੂੰ ਫੜ ਸਕਦੇ ਆ, ਉਹ ਆਪਾਂ ਕਈ ਵਾਰੀ ਗੱਲ ਕਰ ਲਈ ਆ। ਸੋ ਏਦਾਂ ਆ ਕਿ ਜੇ ਵੈਸੇ ਡਿਟੇਨ ਕਰ ਲਿਆ ਜੌਬ ਤਾਂ ਫਿਰ ਵੈਸੇ ਵੀ ਬੰਦੇ ਦੀ ਜਾਣੀ ਹੈ ਰੇਟ। ਜੇ ਤੁਹਾਨੂੰ ਹੁਣ ਪਤਾ ਹੀ ਆ 3-3 ਮਹੀਨੇ ਬਾਅਦ ਉਹ ਜੇ ਚੈੱਕ ਕਰ ਰਹੇ ਆ ਆਈਸ ਨੂੰ, ਉਹ ਕਰ ਰਹੇ ਆ, ਤੁਸੀਂ ਏਦਾਂ ਦੀ ਜੌਬ 'ਚ ਹੈਗੇ ਕਿਉਂ ਆ ਕਿ ਜੇ ਹਰ ਤੀਜੇ ਮਹੀਨੇ ਤੁਹਾਡੇ ਸਿਰ ਤੇ ਤਲਵਾਰ ਲਟਕ ਜਾਂਦੀ ਹੈ। ਮੈਂ 2022 ਤੋਂ ਹੀ ਕਰ ਰਿਹਾ ਜੀ ਇਹ ਜੌਬ ਜੀ। ਜੀ ਕਰ ਰਹੇ ਪਰ 2022 ਤੇ ਫਿਰ ਸਰਪੰਚ ਸਾਹਿਬ ਆਏ ਨਹੀਂ ਨਾ ਹੈਗੇ ਅਜੇ। ਜੀ ਜੀ ਠੀਕ ਹੈ ਜੀ, ਇੰਨਾ ਹੀ ਫਰਕ ਆ ਬਸ ਜੀ। ਸਨੀ। ਹਾਂਜੀ ਸਨੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕੁਐਸਚਨ ਪੁੱਛਣਾ ਸੀ। ਜਿੱਦਾਂ ਮੈਂ US ਸਿਟੀਜ਼ਨ ਆ ਤੇ 10 ਸਾਲ ਪਹਿਲਾਂ ਮੇਰਾ ਜਿੱਦਾਂ ਐਕਸੀਡੈਂਟ ਹੋ ਗਿਆ ਸੀਗਾ ਨਾ ਟਰੱਕ ਦਾ, ਜਿੱਦਾਂ ਅਰੀਜ਼ੋਨਾ ਸਟੇਟ 'ਚ, ਤੇ ਮੈਨੂੰ ਜਿੱਦਾਂ ਵਹੀਕਲ ਮੈਨਸਲੌਟਰ ਦਾ ਜਿੱਦਾਂ ਚਾਰਜ ਪਾਇਆ ਸੀਗਾ ਤੇ 3 ਮਹੀਨੇ ਜੇਲ੍ਹ ਟਾਈਮ ਸੀ। ਜਿੱਦਾਂ ਮੈਂ ਅੱਗੇ ਤਾਂ ਕਈ ਵਾਰੀ ਜਾ ਚੁੱਕਾ ਨਾ ਇੰਡੀਆ ਵੀ, ਹੋਰ ਕੰਟਰੀ ਵੀ। ਪਹਿਲਾਂ ਇਹ ਦੱਸੋ ਉਹ ਚਾਰਜ ਦਾ ਕੀ ਬਣਿਆ ਸੀ? ਡਿਸਮਿਸ ਹੋ ਗਿਆ ਸੀਗਾ ਕਿ ਉੱਚ ਕਨਵਿਕਸ਼ਨ ਹੋਈ ਸੀ? 3 ਸਾਲ 3 ਮਹੀਨੇ ਕਹਿੰਦੇ ਤੇ ਅੰਦਰ ਰਹਿ ਕੇ ਆਏ ਆ। ਨਹੀਂ ਹਾਂਜੀ, ਪਰ ਇਵੈਂਚੁਅਲੀ ਕੀ ਹੋਇਆ ਸੀ? ਇਵੈਂਚੁਅਲੀ ਕੀ ਹੋਇਆ ਸੀਗਾ ਉਹਦੇ ਵਿੱਚ? ਸਜ਼ਾ ਕਿਸ ਚੀਜ਼ ਦੀ ਮਿਲੀ ਸੀ? ਹਾਂਜੀ, ਉਹ ਜਿੱਦਾਂ ਸਨੋ ਤੋਂ ਤਲ ਕੇ ਜਿੱਦਾਂ ਨਹੀਂ ਉਹ ਪੁੱਛ ਰਿਹਾ ਵੀ ਕੇਸ ਕਨਵਿਕਟ ਹੋ ਗਏ ਸੀਗੇ, ਦੋਸ਼ੀ ਕਰਾਰ ਦੇਤਾ ਸੀ ਤੁਹਾਨੂੰ ਮਤਲਬ? ਹਾਂਜੀ ਹੋ ਗਿਆ ਸੀ। ਜਿਹੜਾ ਦੋਸ਼ੀ ਕਰਾਰ ਦਿੱਤਾ ਸੀਗਾ ਉਹ ਕੀ ਵਹੀਕਲਰ ਹੋਮਿਸਾਈਡ ਦਾ ਦਿੱਤਾ ਸੀਗਾ? ਮੈਨਸਲੌਟਰ ਦਾ। ਹਾਂਜੀ ਵਹੀਕਲ, ਹਾਂਜੀ ਮੈਨਸਲੌਟਰ ਦਾ। ਵਹੀਕਲਰ ਮੈਨਸਲੌਟਰ ਦਾ ਚਾਰਜ ਪਾਇਆ ਸੀਗਾ। ਨਹੀਂ ਅੱਛਾ, ਤੇ ਇਨਸੀਡੈਂਟਸ ਕੀ ਸੀਗਾ ਮਾੜਾ ਜਿਹਾ ਜੇ ਬਰੀਫ 'ਚ ਦੱਸਿਓ ਕਿ ਮਤਲਬ ਤੁਹਾਡੀ ਗਲਤੀ ਸੀ ਕੋਈ ਉਹਨਾਂ ਨੇ ਕੱਢੀ ਸੀਗੀ? ਹਾਂਜੀ ਗਲਤੀ ਕੱਢੀ ਸੀ, ਜਿੱਦਾਂ ਬ੍ਰੇਕ ਨਹੀਂ ਪੂਰੀ ਲਾਈ, ਜਿੱਦਾਂ ਸਪੀਡ ਵੀ ਥੋੜੀ ਜ਼ਿਆਦਾ ਸੀ ਹੈ ਨਾ। ਠੀਕ ਹੈ ਤੇ ਹਾਂਜੀ ਸਵਾਲ ਦੱਸੋ ਕੀ ਹੈ ਫਿਰ? ਇਮੀਗ੍ਰੇਸ਼ਨ ਦਾ ਕੀ ਸਵਾਲ? ਹਾਂਜੀ, ਮੈਂ ਜਿੱਦਾਂ ਇੰਗਲੈਂਡ ਜਾਣਾ ਸੀ ਕਿਸੇ ਦੇ ਮੈਰਿਜ ਤੇ, ਅੱਗੇ ਤਾਂ ਜਿੱਦਾਂ ਕਈ ਵਾਰ ਕੁਛ ਨਹੀਂ ਪੁੱਛਿਆ। ਸਿਟੀਜ਼ਨ ਨੇ? ਹਾਂਜੀ ਸਿਟੀਜ਼ਨ ਆ 10 ਸਾਲ ਤੋਂ। ਤੇ ਸਿਟੀਜ਼ਨ ਬਣੇ ਸੀਗੇ ਪਹਿਲਾਂ ਐਕਸੀਡੈਂਟ ਤੋਂ ਕਿ ਬਾਅਦ 'ਚ? ਐਕਸੀਡੈਂਟ ਸਿਟੀਜ਼ਨ ਬਣਨ ਤੋਂ ਬਾਅਦ 'ਚ ਹੋਇਆ। ਕੋਈ ਪ੍ਰੋਬਲਮ ਨਹੀਂ ਭਾਜੀ। ਸਿਟੀਜ਼ਨ ਮਤਲਬ ਇਹ ਜਦੋਂ ਬੰਦੇ ਨੇ ਸਿਟੀਜ਼ਨਸ਼ਿਪ ਵਾਲੀ ਲਾਈਨ ਜਦੋਂ ਹੋ ਗਈ ਫਿਰ ਤਾਂ ਤੁਹਾਡਾ ਜਿਹੜਾ ਐਕਸੀਡੈਂਟ ਆ ਉਹਦੀ ਤੁਸੀਂ ਸਜ਼ਾ ਭੁਗਤ ਲਈ ਆ। ਜੋ ਸਿਸਟਮ ਨੇ ਤੁਹਾਨੂੰ ਸਜ਼ਾ ਦੇਣੀ ਸੀ ਦੇਤੀ ਆ। ਤੁਸੀਂ ਆਪਣਾ ਜਿਹੜਾ ਡਿਊ ਸੀਗਾ ਉਹ ਚੁਕਾਤਾ ਵਾ। ਠੀਕ ਆ, ਕੋਰਟ ਨੇ ਜਿੱਦਾਂ ਵੀ ਕੋਰਟ ਨੂੰ ਲੱਗਿਆ ਕਿ ਇੰਨੇ ਮਹੀਨੇ ਸਜ਼ਾ ਬਣਦੀ ਆ, ਉਹਨਾਂ ਨੇ ਆਪਣੇ ਹਿਸਾਬ ਨਾਲ ਦੇ ਦਿੱਤੀ, ਤੁਸੀਂ ਪੂਰੀ ਕਰ ਲਈ ਤੇ ਉਹਦਾ ਇਮੀਗ੍ਰੇਸ਼ਨ ਨਾਲ ਨਹੀਂ ਤੁਹਾਡੇ ਕੋਈ ਲੈਣ ਦੇਣ। ਹਾਂਜੀ, ਮੈਂ ਕਿਹਾ ਜਿੱਦਾਂ ਆਉਂਦੇ ਹੋਏ ਕੋਈ ਕੁਐਸਚਨ ਤਾਂ ਨਾ ਪੁੱਛੂਗੇ ਮੈਨੂੰ? ਨਹੀਂ ਜੀ, ਉਹਨੂੰ ਤੁਸੀਂ ਬਸ ਇਹੀ ਕਹਿਣਾ ਕਿ ਮੇਰੇ ਸਿਟੀਜ਼ਨ ਤੋਂ ਬਾਅਦ 'ਚ ਹੋਇਆ ਹੈ। ਤੇ ਬਾਕੀ ਜਿਹੜੇ ਕੁਐਸਚਨ ਇਹ ਹੁੰਦੇ ਆ ਕਿ ਆਪਣੇ ਜਿਹੜੇ
ਵੈਸੇ ਆਪਣੀ ਫਾਈਲਾਂ ਫੁਲਾਂ ਬਾਰੇ ਬੰਦੇ ਨੂੰ ਜਾਣਕਾਰੀ ਜਿਹੜੀ ਹੋਣੀ ਚਾਹੀਦੀ ਹੈ, ਬਸ ਦੈਟਸ ਇਟ। ਜੀ ਅਗਲੇ ਕਾਲਰ ਅਮਨਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਕਰੀਬਨ ਭਾਜੀ ਮੈਂ 2009 ਚ ਆਇਆ ਸੀਗਾ ਵੀਜ਼ੇ ਤੇ ਅਸਾਈਲਮ ਫਾਈਲ ਕੀਤੀ ਸੀਗੀ। 16 ਚ ਪੀਡੀ ਮਿਲ ਗਈ ਸੀ ਮੈਨੂੰ, ਤੇ ਹੁਣ ਸਟਿਲ ਪੀਡੀ ਹੈਗੀ ਹੈ ਮੇਰੇ ਕੋਲੇ। ਤੇ ਭਾਜੀ ਮੇਰੇ ਨਾਲ ਦੇ 3 ਮੁੰਡਿਆਂ ਨੂੰ ਲੈਟਰ ਦੁਬਾਰਾ ਆ ਗਿਆ। ਐਡਮਿਨਿਸਟ੍ਰੇਟਿਵ ਜਿਹੜਾ ਸੀਗਾ ਜੀ ਕਲੋਜ਼ ਹੋਇਆ ਸੀਗਾ ਉਦੋਂ, ਤਾਂ ਉਹਨਾਂ ਨੇ ਕੇਸ ਉਹਨਾਂ ਦੇ ਰੀਓਪਨ ਕਰਤੇ ਆ। ਤੇ ਮੇਰੇ ਕੋਲ ਹਜੇ ਫਿਲਹਾਲ ਕੋਈ ਨਾ ਤੇ ਹਜੇ ਅਟਰਨੀ ਹੈ। ਮੇਰੇ ਅਟਰਨੀ ਸੁਰਜੀਤ ਸਿੰਘ ਸੀਗੇ, ਉਹ ਡੈਥ ਹੋ ਗਈ ਸੀ ਉਹਨਾਂ ਦੀ। ਉਸ ਤੋਂ ਬਾਅਦ ਮੇਰਾ ਕੋਈ ਅਟਰਨੀ ਨਹੀਂ ਹੈ ਰਾਈਟ ਨਾਓ। ਤਾਂ ਮੈਨੂੰ ਅਟਰਨੀ ਲੈ ਲੈਣਾ ਚਾਹੀਦਾ ਹੈ ਤੇ ਕੇਸ ਓਪਨ ਕਰ ਲੈਣਾ ਚਾਹੀਦਾ ਕਿ ਫਿਲਹਾਲ ਕੁਛ ਨਾ ਕਰਾਂ ਜੇ ਜਦੋਂ ਤੱਕ ਕੋਈ ਲੈਟਰ ਲੂਟਰ ਨਹੀਂ ਆਉਂਦੀ? ਨਹੀਂ ਅਜੇ ਨਹੀਂ ਤੁਹਾਨੂੰ ਕੁਛ। ਤੁਸੀਂ ਚਾਹੁੰਦੇ ਆ ਕਿ ਕੇਸ ਰੀਓਪਨ ਹੋਵੇ? ਭਾਜੀ ਫਿਲਹਾਲ ਮਤਲਬ ਕਿ ਜੇ ਕਿਤੇ ਰੋਕ ਵੀ ਲੈਂਦੇ ਨੇ ਤਾਂ ਇਹਦਾ ਕੋਈ ਮੇਰੇ ਕੋਲ ਹੈ ਨਹੀਂ ਕਿ ਮੇਰਾ ਕੋਈ ਅਟਰਨੀ ਕੋਈ ਗੱਲ ਕਰ ਸਕੇ। ਤੁਸੀਂ ਮਿਕਸ ਕਰਤੀ ਚੀਜ਼। ਪਹਿਲਾਂ ਇਹ ਦੱਸੋ ਕਿ ਤੁਸੀਂ ਚਾਹੁੰਦੇ ਆ ਕਿ ਕੇਸ ਖੁੱਲੇ ਛੇਤੀ, ਕਿ ਤੁਸੀਂ ਚਾਹੁੰਦੇ ਆ ਕਿ ਏਦਾਂ ਹੀ ਚੱਲੀ ਜਾਵੇ? ਫਿਲਹਾਲ ਤਾਂ ਡਰ ਹੀ ਹੈ ਜੀ ਕਿ ਜੇ ਨਾ ਹੀ ਖੋਲਾਂ ਤਾਂ ਚੰਗਾ ਕਿ ਹਾਂਜੀ, ਉਹਨੂੰ ਭਾਜੀ ਏਦਾਂ ਹੀ ਰਹਿਣ ਦਿਓ। ਜਿਹੜਾ ਫੜੋ ਫੜਾਈ ਵਾਲਾ ਕੰਮ ਆਣਾ, ਭਾਵੇਂ ਤੁਸੀਂ ਕੇਸ ਖੋਲ ਲਓ ਤਾਂ ਵੀ ਫੜ ਸਕਦੇ ਆ, ਭਾਵੇਂ ਕੇਸ ਬੰਦ ਰਵੇ ਫਿਰ ਵੀ ਫੜ ਸਕਦੇ ਆ। ਡਿਫਰੈਂਸ ਬਸ ਇਹ ਪੈਣਾ ਕਿ ਜੇ ਤੁਹਾਡਾ ਕੇਸ ਮੰਨ ਲਓ ਬੰਦ ਆ, ਤੁਹਾਨੂੰ ਹੁਣ ਉਹ ਫੜਦੇ ਆ ਤੇ ਉਹਨਾਂ ਨੇ ਤੁਹਾਨੂੰ ਕੇਸ ਖੋਲ ਦੇਣਾ, ਰਾਈਟ। ਬਾਕੀ ਸਾਰੇ ਪ੍ਰੋਸੈਸ ਜਿਹੜੇ ਹੈਗੇ ਹੇਬੀਅਸ ਵਾਲਾ, TRO ਵਾਲਾ ਜਿਹੜਾ ਪ੍ਰੋਸੈਸ ਦੱਸਿਆ ਸੀਗਾ, ਉਹ ਸਾਰਾ ਸੇਮ ਹੀ ਰਹਿਣਾ। ਸੋ ਤੁਹਾਨੂੰ ਜਿਹੜਾ ਕੇਸ ਖੋਲ ਕੇ ਕੋਈ ਜ਼ਿਆਦਾ ਐਡਵਾਂਟੇਜ ਨਹੀਂ ਮਿਲਣੀ ਹੈਗੀ। ਮਤਲਬ ਤੁਸੀਂ ਇੱਕ ਤਰ੍ਹਾਂ ਟਾਈਮ ਲਾਈਨ ਤੇ ਪੈ ਜਾਣਾ। ਤੇ ਜੱਜ ਵਗੈਰਾ ਸਟ੍ਰਿਕਟ ਹੀ ਅੱਜ ਕੱਲ੍ਹ, ਜਿਹੜਾ ਕੇਸ ਲਾਅ ਵੀ ਸਟ੍ਰਿਕਟ ਹੀ ਆ ਰਹੇ ਆ। ਤੇ ਉਹ ਤੁਹਾਡਾ ਫਿਰ 3 ਸਾਲਾਂ ਚ ਉਹਨਾਂ ਨੇ ਫੈਸਲਾ ਕਰ ਦੇਣਾ। ਜੇ ਜੇਲ੍ਹ ਚ ਹੀ ਰੱਖਿਆ ਉਹਨਾਂ ਨੇ ਡਿਟੇਨਡ ਦੇ ਵਿੱਚ, ਉਹਦਾ 6 ਮਹੀਨੇ ਚ ਕਰ ਦਿੰਦੇ ਆ। ਸੋ ਇਹਦੇ ਵਿੱਚ ਤੁਸੀਂ ਜਿੰਨਾ ਟਾਈਮ ਟਪਾ ਸਕਦੇ ਆ, ਜਿੰਨੀ ਦੇਰ ਤੁਹਾਡਾ ਇਹ ਚੱਲਦਾ, ਠੀਕ ਆ। ਜੇ ਫੜ ਲਿਆ ਤੇ ਕੋਈ ਗੱਲ ਨਹੀਂ, ਉਹ ਤੁਸੀਂ ਆਪਣਾ ਵੀਜ਼ੇ ਤੇ ਆਏ ਸੀਗੇ, ਤੁਹਾਨੂੰ ਹੇਬੀਅਸ ਦੀ ਵੀ ਐਕਚੁਅਲੀ ਲੋੜ ਨਹੀਂ ਹੈਗੀ ਮੇਰੇ ਹਿਸਾਬ ਨਾਲ। ਆਪਾਂ ਸਿੱਧੇ ਡਾਇਰੈਕਟ ਬੌਂਡ ਵੀ ਜਿਹੜਾ ਮੰਗ ਸਕਦੇ ਆ। ਸੋ ਨਾਈਸ, ਥੈਂਕ ਯੂ ਜੀ। ਥੈਂਕ ਯੂ ਭਾਜੀ। ਜੀ ਭਾਜੀ। ਰਵੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਟਰਕਿਆ ਨਾ ਭਾਈ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੁੱਛੋ ਜੀ ਸਵਾਲ। ਜੀ ਭਾਈ ਬੋਲਦੇ ਨਹੀਂ ਸਾਡੀ ਵਾਰੀ। ਭਾਈ ਨੂੰ 2 ਕਲਾਇੰਟ ਦਿੱਤੇ ਸੀ ਮੈਂ। ਬੋਲਦੇ ਕਿੱਦਾਂ ਨਹੀਂ? ਇੰਨੇ ਚਿਰ ਤੇ ਬੋਲਣ ਹੀ ਦੇ ਆ। ਚੁੱਪ ਸ਼ਾਂਤੀ ਤਾਂ ਨਹੀਂ ਰੱਖੀ ਹੋਈ। ਇਹ ਕਿੱਦਾਂ ਦੀਆਂ ਗੱਲਾਂ ਕਰਦੇ ਯਾਰ? ਤੁਸੀਂ ਸਵਾਲ ਪੁੱਛੋ ਆਪਣਾ। ਹਨਾ ਭਾਈ 2024 ਚ ਕੇਸ ਗ੍ਰਾਂਟ ਹੋਇਆ ਸੀ ਤੇ ਜੱਜ ਫਾਇਰ ਕਰਤੀ ਉਹਨਾਂ ਨੇ। ਉਹਦਾ ਮੇਰੇ ਤੇ ਕੋਈ ਇਫੈਕਟ? ਜੀ ਨਹੀਂ ਭਾਜੀ, ਕੋਈ ਫਰਕ ਨਹੀਂ। ਤੁਹਾਡੀ ਮਤਲਬ ਸਰਕਾਰ ਕੋਲ ਅਪੀਲ ਦੀ ਆਪਸ਼ਨ ਹੁੰਦੀ ਆ 30 ਦਿਨ ਦੀ। ਜੇ ਉਹਨਾਂ ਨੇ ਉਹ ਆਪਸ਼ਨ ਲਈ ਨਹੀਂ, ਉਹ ਲੀਗਲੀ ਸਾਲ ਹੋ ਗਿਆ ਜੀ। ਉਹ ਲੀਗਲੀ ਭਾਜੀ ਫਿਰ ਆਪਣਾ ਜਿਹੜਾ ਸੀਗਾ ਲੀਗਲੀ ਕੁਝ ਨਹੀਂ ਕਰ ਸਕਦੇ। 30 ਦਿਨ ਹੁੰਦੇ ਆ ਉਹ। ਜੇ ਅਪੀਲ ਨਹੀਂ ਕੀਤੀ ਤੇ ਦੈਟਸ ਇਟ, ਐਂਡ ਆਫ ਸਟੋਰੀ। ਅਗਲੇ ਕਾਲਰ ਇੰਦਰਪਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ। ਭਾਈ ਮੇਰਾ ਨਾ ਕੇਸ ਗ੍ਰਾਂਟ ਹੋ ਗਿਆ ਸੀ ਤੇ ਹੁਣ ਮੇਰਾ ਗ੍ਰੀਨ ਕਾਰਡ ਹੈਗਾ ਮੇਰੇ ਕੋਲ, ਤੇ ਸਿਟੀਜ਼ਨਸ਼ਿਪ ਮੇਰੀ ਜਿੱਦਾਂ 28 ਦੇ ਵਿੱਚ ਡਿਊ ਆ। ਤੇ ਮੇਰਾ ਕੁਐਸਚਨ ਸੀ ਕਿ ਮੇਰੇ ਮਮ ਡੈਡ ਵੀ ਇੱਥੇ ਆ ਤੇ ਉਹਨਾਂ ਦਾ ਕੇਸ ਅਸਾਈਲਮ ਦਾ ਚੱਲਣ ਡਿਆ ਅਸਾਈਲਮ ਆਫਿਸ ਦੇ ਵਿੱਚ। ਤੇ ਆਪਾਂ ਸੋਚਣੇ ਸੀ ਉਹ ਸੋਚਣੇ ਕਿ ਇੰਡੀਆ ਵਾਪਸ ਜਾਣ ਵਾਸਤੇ, ਤੇ ਜਿੱਦਾਂ ਤੇ ਜੇ ਉਹ ਇੰਡੀਆ ਵਾਪਸ ਚੱਲ ਜਾਂਦੇ ਆ ਤੇ ਉਹਨਾਂ ਦਾ ਇੱਥੋਂ ਉਹਨਾਂ ਨੂੰ ਵਾਪਸ ਲੈ ਕੇ ਆਉਣ ਦਾ ਕੀ ਸਾਧਨ ਹੈ? ਕਿੱਦਾਂ ਹੋ ਸਕਦਾ ਵਾ? ਕੀ ਹੋ ਸਕਦਾ ਕਿ ਨਹੀਂ ਹੋ ਸਕਦਾ? ਭਾਜੀ ਸਿਟੀਜ਼ਨ ਬਣ ਕੇ ਜਿਹੜਾ ਆਪਣਾ ਸੀਗਾ ਉਹਨਾਂ ਨੂੰ ਫਾਈਲ ਕਰੋ, ਫਿਰ ਉਸ ਤੋਂ ਬਾਅਦ ਹੀ ਵਾਪਸ ਜਾਣ। ਨਹੀਂ ਉਹ ਰੋਕਣ ਕੇ ਰਾਜੀ ਨਹੀਂ। ਉਹਨਾਂ ਨੇ ਤਾਂ ਚੱਲ ਜਾਣਾ ਜਿੱਦਾਂ ਸਿਟੀਜ਼ਨ। ਬਸ ਫਿਰ ਭੇਜ ਦਿਓ ਭਾਜੀ। ਜੇ ਰੁਕ ਕੇ ਨਹੀਂ ਰਾਜੀ ਫਿਰ ਵਾਪਸ ਲਿਆ ਕੇ ਕੀ ਕਰਨਾ ਉਹਨਾਂ ਨੂੰ? ਕਰਨ ਤੋਂ ਮੌਜਾਂ ਇੰਡੀਆ ਚ। ਉਹਨਾਂ ਨੂੰ ਧੱਕੇ ਨਾਲ ਕਿਉਂ ਰੱਖਣਾ ਤੁਸੀਂ? 4-5 ਸਾਲਾਂ ਬਾਅਦ ਜਿੱਦਾਂ ਆ ਨਹੀਂ ਸਕਦੇ? 5 ਸਾਲਾਂ ਬਾਅਦ 4 ਬਹਾਨੇ ਭਾਜੀ ਫਿਰ ਆਪਣਾ ਆ ਸਕਦੇ ਆ। ਹਾਂਜੀ ਮਤਲਬ ਬਟ ਥੋੜੀ ਜਿਹੀ ਚੀਜ਼ਾਂ ਕੰਪਲਿਕੇਟ ਹੋ ਜਾਂਦੀਆਂ। ਅਸਾਈਲਮ ਵਾਲਾ ਵਿੱਚ ਮੁੱਦਾ ਆ ਜਾਂਦਾ ਫਿਰ ਉਹਨੂੰ ਕਿੱਦਾਂ ਟੈਕਲ ਕਰਨਾ? ਮੇਰਾ ਕੁਐਸਚਨ ਉਹੀ ਸੀ ਕਿ ਉਹਨੂੰ ਆਪਾਂ ਕਿੱਦਾਂ ਟੈਕਲ ਕਰਨਾ? ਮਤਲਬ ਟੈਕਲ ਤਾਂ ਤੁਸੀਂ ਕਰਨਾ ਉਹਨੂੰ। ਕਿੱਦਾਂ, ਕੀ ਹੋਇਆ, ਕੀ ਪ੍ਰੋਬਲਮ ਪੈ ਗਈ, ਅਸਾਈਲਮ ਸੱਚਾ ਸੀਗਾ ਝੂਠਾ ਸੀਗਾ, ਉਹ ਵਾਲਾ ਮੁੱਦਾ ਆ ਜਾਂਦਾ। ਅੱਛਾ, ਤੇ ਜਿੱਦਾਂ ਕੋਈ ਜਿੱਦਾਂ ਵੇਵਰ ਵਗੈਰਾ ਨਹੀਂ ਫਾਈਲ ਹੋ ਸਕਦਾ ਜਿੱਦਾਂ? ਨਹੀਂ ਵੇਵਰ ਦਾ ਤਾਂ ਨਹੀਂ ਕੋਈ ਲੈਣਾ ਦੇਣਾ ਨਾ। ਅਸਾਈਲਮ ਉਹਨਾਂ ਨੇ ਕਿੰਨੀ 6 ਮਹੀਨੇ ਚਲਾਤਾ ਸੀਗਾ ਆ ਕੇ। ਹਾਂਜੀ 1 ਸਾਲ ਚਲਾਇਆ ਸੀ। 1 ਸਾਲ ਚ ਮਤਲਬ 6 ਮਹੀਨੇ ਤੋਂ ਵੱਧ ਉਹ ਕੱਚੇ ਤਾਂ ਨਹੀਂ ਨਾ ਰਹੇ? 6 ਮਹੀਨੇ ਤੋਂ ਵੱਧ ਕੱਚੇ ਨਹੀਂ ਰਹੇ। ਜਿੱਦਾਂ ਆਏ ਸੀ ਨਾ ਉਸ ਤੋਂ ਬਾਅਦ ਉਹ 8-9 ਮਹੀਨੇ ਚਲਾਇਆ ਸੀ। ਜਿੱਦਾਂ 6 ਮਹੀਨੇ ਦੀ ਐਂਟਰੀ ਮਿਲੀ ਸੀ ਨਾ ਉਹਨਾਂ ਨੂੰ। ਹਾਂਜੀ 6 ਮਹੀਨੇ ਦੀ ਐਂਟਰੀ ਮਿਲੀ ਸੀ ਤੇ ਉਸ ਤੋਂ ਬਾਅਦ 6 ਮਹੀਨਿਆਂ ਚਲਾਤਾ ਸੀ ਨਾ। ਕੱਚੇ ਨਹੀਂ ਹੋਏ ਉਹ, ਹਨਾ? ਹਾਂਜੀ ਹਾਂਜੀ
ਹਾਂਜੀ ਨਹੀਂ, ਇਹਦੇ ਵਿੱਚ ਮੇਰਾ ਵੀਰ ਕੋਈ ਵੇਵਰ ਵੂਵਰ ਦੀ ਲੋੜ ਨਹੀਂ ਹੁੰਦੀ ਇਸ ਸਿਨੈਰੀਓ ਦੇ ਵਿੱਚ। ਵੇਵਰ ਦਾ ਨਹੀਂ ਮਸਲਾ ਹੈਗਾ ਇਹ, ਬਸ ਇਹ ਮਸਲਾ ਹੈਗਾ ਕਿ ਸਾਲਮ ਕਿਤੇ ਝੂਠਾ ਤਾਂ ਨਹੀਂ ਲਾਇਆ ਸੀਗਾ, ਉਹ ਮਸਲਾ ਹੈਗਾ। ਮਤਲਬ ਮੈਂ ਇਹਨਾਂ ਦਾ ਫਾਈਲ ਕਰ ਸਕਦਾ ਹਾਂ, ਰਾਈਟ? ਕਰ ਸਕਦੇ ਹੋ ਗਿਆ, ਕੋਈ ਵੇਵਰ ਨਹੀਂ ਚਾਹੀਦਾ ਇਹਦੇ ਵਿੱਚ। ਠੀਕ ਹੈ ਭਾਜੀ, ਠੀਕ ਹੈ, ਓਕੇ, ਥੈਂਕ ਯੂ। ਮਿਹਰਬਾਨੀ ਜੀ, ਓਕੇ ਜੀ। ਮਮਤਾ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ, ਹੈਲੋ ਜੀ। ਹੈਲੋ, ਹਾਂਜੀ ਜੀ, ਮੈਂ ਭਰਾਵਾਂ ਦੀ ਪਟੀਸ਼ਨ ਬਾਰੇ ਪੁੱਛਣਾ ਸੀ ਜੀ। ਜਿੱਦਾਂ ਮੈਂ ਸਿਟੀਜ਼ਨ ਆ ਤੇ ਮੈਂ ਸਤੰਬਰ 2009 ਵਿੱਚ ਪਟੀਸ਼ਨ ਕੀਤੀ ਸੀ, ਤੇ ਮੇਰੇ ਬ੍ਰਦਰ ਦੇ ਬੱਚੇ ਨੇ 2, ਤੇ ਉਹਨਾਂ ਦੇ ਇੱਕ ਤਾਂ 18 ਸਾਲਾਂ ਦਾ ਬੇਟਾ ਆ ਤੇ ਬੇਟੀ 16 ਸਾਲਾਂ ਦੀ ਜੀ। ਉਹਨਾਂ ਦੇ ਕਦੋਂ ਤੱਕ ਕਿੱਦਾਂ ਨਾਲ ਪੇਰੈਂਟਸ ਦੇ ਨਾਲ ਆ ਜਾਣਗੇ ਜਾਂ ਨਹੀਂ, ਉਹਨਾਂ ਬਾਰੇ ਪੁੱਛਣਾ ਸੀ ਜੀ। ਸਭ ਤੋਂ ਜ਼ਿਆਦਾ ਜਿਹੜਾ ਉਹਦੀ ਉਮਰ ਹੈਗੀ, ਤੁਸੀਂ ਦੱਸਿਆ ਕਿ 18 ਸਾਲ ਹੈ ਇਸ ਵੇਲੇ? ਹਾਂਜੀ, 18 ਸਾਲ ਦਾ ਹੁਣ ਹੋ ਗਿਆ ਆ। ਜਿੱਦਾਂ ਕਦੋਂ ਪਟੀਸ਼ਨ ਕੀਤੀ ਸੀ ਉਦੋਂ ਤਾਂ ਕਾਫੀ ਛੋਟਾ ਸੀ। ਭੈਣ ਭਰਾ ਵਾਲੇ ਦੇਖੋ ਜੀ, ਨਵੰਬਰ 2006 ਦੇ ਚੱਲਦੇ ਆ ਇਸ ਵੇਲੇ, ਉਹਨੂੰ ਤਾਂ ਲੱਗ ਜਾਣਾ ਟਾਈਮ 5-6 ਸਾਲ, ਕਿਤੇ ਨਹੀਂ ਗਏ, ਮਤਲਬ 5-6 ਸਾਲ ਉਹਨੂੰ ਈਜ਼ੀਲੀ ਲੱਗ ਜਾਣੇ ਆ। ਤੇ ਇਹਦੇ ਵਿੱਚ ਜਿਹੜਾ ਉਹਦਾ I-130 ਜਿੰਨੀ ਦੇਰ ਪੈਂਡਿੰਗ ਸੀਗਾ, ਜਦੋਂ ਤੁਸੀਂ ਫਾਈਲ ਕੀਤਾ ਸੀਗਾ, ਜਿਹੜਾ ਜਿੰਨਾ ਟਾਈਮ I-130 ਪੈਂਡਿੰਗ ਸੀਗਾ, ਉਹ ਟਾਈਮ ਉਹਨਾਂ ਨੇ ਉਹਦੀ ਏਜ ਚੋਂ ਮਾਈਨਸ ਕਰ ਦੇਣਾ। ਸੋ ਉਹਨਾਂ ਕਿ ਤੁਹਾਨੂੰ ਬੈਨੀਫਿਟ ਹੋਣਾ ਜਿੰਨੀ ਵੀ ਦੇਰ ਉਹ ਪੈਂਡਿੰਗ ਸੀਗਾ। ਕਿੰਨੀ ਦੇਰ ਸੀਗਾ ਪੈਂਡਿੰਗ? ਉਹਨਾਂ ਪੈਂਡਿੰਗ ਤਾਂ ਜਿੱਦਾਂ ਪਟੀਸ਼ਨ ਅਸੀਂ ਸਤੰਬਰ 2009 ਕੀਤੀ ਸੀ, ਅਪ੍ਰੈਲ 26 2010 ਵਿੱਚ ਅਪਰੂਵਲ ਲੈਟਰ ਆ ਗਿਆ ਸੀ ਜੀ ਉਹਨਾਂ ਦਾ, ਤਾਂ 7 ਮਹੀਨਿਆਂ ਵਿੱਚ ਉਹਨਾਂ ਕੀ ਟਾਈਮ ਬਸ ਤੁਹਾਨੂੰ ਛੋਟ ਮਿਲਣੀ ਹੈ। ਬਾਕੀ ਫਿਰ ਉਹਦੇ ਹਿਸਾਬ ਨਾਲ ਕੈਲਕੂਲੇਸ਼ਨ ਬਣੂਗੀ। ਮੋਸਟ ਲਾਈਕਲੀ ਮੇਰੇ ਹਿਸਾਬ ਨਾਲ ਇਹਨੇ ਏਜ ਆਊਟ ਹੋ ਜਾਣਾ ਬੱਚੇ ਨੇ। ਏਜ ਆਊਟ ਹੋ ਜਾਣਾ ਜਿੱਦਾਂ ਕਿੰਨੇ ਤੱਕ ਭੈਣ ਭਰਾਵਾਂ ਦੇ 21 ਸਾਲਾਂ ਤੱਕ ਬੱਚੇ ਆ ਸਕਦੇ ਜੀ? 21 ਸਾਲਾਂ ਤੱਕ ਤੇ ਨਾਲ ਉਹ ਜਿੰਨਾ ਟਾਈਮ ਸੀਗਾ ਉਹਨਾਂ ਉਹਦਾ ਬੈਨੀਫਿਟ ਦੇ ਦਿੰਦੇ ਆ, ਜਿੰਨੀ ਦੇਰ I-130 ਪੈਂਡਿੰਗ ਹੋਵੇ ਉਹ ਉਹਦੇ ਵਿੱਚ ਐਡ ਹੋ ਜਾਂਦਾ ਜੀ। ਲਾਸਟ ਕਾਲਰ ਅੱਜ ਦੇ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ 2015 ਦਾ ਜੀ ਨੈਚੁਰਲਾਈਜ਼ ਸਿਟੀਜ਼ਨ ਆ ਜੀ। ਤੇ ਮੈਂ ਉਦੋਂ ਤੱਕ ਦਾ ਮੋਸਟ ਆਫ ਦਾ ਟਾਈਮ ਮੈਂ ਇੰਡੀਆ ਦੇ ਵਿੱਚ ਕੱਢਿਆ ਜੀ। 3 ਸਾਲ ਮੈਂ ਇੱਧਰ ਆਇਆ ਵੀ ਨਹੀਂ ਸੀ, ਤੇ ਹੁਣ ਮੈਂ ਵਿਜ਼ਿਟ ਕਰਨ ਬਾਰੇ ਸੋਚਦਾ ਜੀ। ਸੋ ਮੈਂ ਲੀਗਲ ਬੇਸਿਸ ਨਾਲ ਆਇਆ ਸੀ, ਬਲੱਡ ਰਿਲੇਸ਼ਨ ਤੇ। ਸੋ ਮੈਨੂੰ ਜਾਣਾ ਚਾਹੀਦਾ ਜਾਂ ਨਹੀਂ ਜੀ? ਤੁਸੀਂ ਆਪਣਾ ਸਿਟੀਜ਼ਨ ਹੈਗੇ US ਦੇ, ਰਾਈਟ? ਹਾਂਜੀ, ਸਿੰਸ 2015 ਜੀ। ਹਾਂਜੀ ਹਾਂਜੀ, ਤੇ ਕੋਈ ਪ੍ਰੋਬਲਮ ਨਹੀਂ। ਮੈਂ ਦੂਜਾ ਨਹੀਂ ਪੁਆਇੰਟ ਸਮਝਿਆ। ਤੁਸੀਂ ਕਿਹਾ ਕਿ ਜ਼ਿਆਦਾ ਟਾਈਮ ਇੰਡੀਆ 'ਚ ਕੱਟਿਆ ਸਿਟੀਜ਼ਨ ਬਣਨ ਤੋਂ ਬਾਅਦ? ਹਾਂਜੀ ਹਾਂਜੀ, ਇਹ 3 ਸਾਲ ਮੈਂ ਇੱਧਰ ਆਇਆ ਵੀ ਨਹੀਂ ਸੀਗਾ ਜੀ। ਉਧਰ ਹੀ ਰਹੇ, ਪਰ ਐਜ਼ ਸਿਟੀਜ਼ਨ ਹੀ ਰਹੇ ਉਧਰ ਨਾ। ਸਿਟੀਜ਼ਨ ਬੰਦੇ ਨੂੰ ਜੀ ਕੋਈ ਰੋਕ ਟੋਕ ਨਹੀਂ ਹੁੰਦੀ, ਕਿਤੇ ਵੀ ਬਾਹਰ ਕੰਟਰੀ 'ਚ ਕਿਤੇ ਵੀ ਰਹਿ ਸਕਦਾ। ਉਹ ਕੰਟਰੀ ਦੇ ਲਾਅ ਤੁਸੀਂ ਬਸ ਫੋਲੋ ਕਰਨਾ ਹੈ। US ਵੱਲੋਂ ਕੋਈ ਐਸ ਸੱਚ ਏਦਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਸੀਂ ਅਮਰੀਕਾ ਆ ਕੇ ਰਹੋ। ਠੀਕ, ਮੈਂ ਸਿਰਫ ਮੇਕ ਸ਼ੋਰ ਕਰਨਾ ਸੀ ਮੈਨੂੰ, ਤਾਂ ਚਲੋ। ਟੈਕਸਿਸ ਵਗੈਰਾ ਤੁਸੀਂ ਆਪਣੇ ਦੇਣੇ ਹੁੰਦੇ ਆ, ਟੈਕਸ ਵਗੈਰਾ ਜ਼ਰੂਰ ਦੇਣੇ ਹੁੰਦੇ ਆ, ਉਹ ਭਰਨੇ ਹੁੰਦੇ ਆ। ਉਸ ਤੋਂ ਇਲਾਵਾ ਨਹੀਂ ਤੁਸੀਂ ਮਤਲਬ ਕੋਈ ਏਦਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਅਮਰੀਕਾ ਆ ਕੇ ਰਹੋ। ਅਟਾਰਨੀ ਜਨਰਲ ਨੇ ਜੀ ਕਾਲਰਸ ਖਤਮ ਨੇ। ਇੱਕ ਜਿਹੜੀ ਓਵਰਆਲ ਥੀਮ ਜਿਹੜੀ ਆ ਰਹੀ ਆ ਸਾਰਿਆਂ ਦੀ, ਅਸੀਂ ਇੰਨੇ ਚਿਰ ਤੋਂ ਇੱਦਾਂ ਆ, ਪਿੱਛੇ ਆਹ ਹੋ ਗਿਆ ਸੀ, ਉਹ ਹੋ ਗਿਆ ਸੀ, ਇਹ ਸਾਰੀਆਂ ਚੀਜ਼ਾਂ ਦਾ ਜੇ ਤੁਸੀਂ ਬਰੀਫਲੀ ਦੱਸਣਾ ਹੋਵੇ ਵੀ ਕਿਹੜੀਆਂ ਪੁਆਇੰਟਸ ਦਾ ਕਿਹਨੂੰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਗ੍ਰੀਨ ਕਾਰਡ ਵਾਲੇ ਦਾ ਵੀ ਉਹੀ ਸਵਾਲ ਆ, ਤਕਰੀਬਨ ਸਿਟੀਜ਼ਨ ਦਾ ਵੀ ਉਹੀ ਆ, ਵੀ ਜਾਈਏ ਨਾ ਜਾਈਏ। ਇਹ ਮੇਨ ਫੋਕਸ ਇਸ ਟਾਈਮ ਲੋਕਾਂ ਦਾ ਜਿਹੜਾ ਉਹ ਬਣਿਆ ਪਿਆ। ਉਹਨਾਂ ਸਾਰਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਭਾਜੀ ਇਹੀ ਕਹਿਣਾ ਚਾਹੁੰਦਾ, ਦੇਖੋ ਜੀ, ਇਨਵਿਜ਼ੀਬਲ ਹਾਥੀ ਜਿਹੜਾ ਸਾਰਿਆਂ ਨੂੰ ਪਤਾ ਕਮਰੇ ਦੇ ਵਿੱਚ, ਉਹ ਇਹ ਹੈ ਕਿ ਵਿੱਚ ਕਈ ਤਰ੍ਹਾਂ ਦੀ ਜਨਤਾ ਜਿਹੜੀ ਆਈ ਆ, ਪੇਸ਼ੈਂਸ, ਮਤਲਬ ਕਈਆਂ ਨੇ ਕੇਸ ਜਿਹੜਾ ਪਾਸ ਹੁੰਦੇ ਸਾਰ ਹੀ ਟਰੈਵਲ ਡਾਕੂਮੈਂਟ ਲੈ ਕੇ ਇੰਡੀਆ ਨੂੰ ਭੱਜੇ ਹੋਏ ਆ। ਅਜੇ ਗ੍ਰੀਨ ਕਾਰਡ ਵੀ ਨਹੀਂ ਉਹਨਾਂ ਦਾ ਆਇਆ। ਅਸਾਈਲਮ ਕੇਸ ਸੀਗੇ, ਇੱਕ ਖਤਰਾ ਵਾ ਇਹ ਆ ਉਹ ਆ। ਤੇ ਉਹ ਜਿਹੜੇ ਕਈਆਂ ਨੇ ਵਿਆਹ ਵੀ ਕਰਾਏ ਹੋਏ ਆ, ਜਵਾਕ ਵੀ ਕਈਆਂ ਦੇ ਉਹ ਟਾਈਮ ਦੇ ਵਿੱਚ ਹੋਏ ਹੋਏ ਆ। ਅਜੇ ਮਤਲਬ ਗ੍ਰੀਨ ਕਾਰਡ ਵੀ ਨਹੀਂ ਆਇਆ, ਉਹ ਮਤਲਬ ਇੰਡੀਆ ਵਿਜ਼ਿਟ ਕਰਨ ਗਏ ਹੋਏ ਆ। ਠੀਕ ਹੈ, ਕਈ ਗ੍ਰੀਨ ਕਾਰਡ ਤੋਂ ਬਾਹਰ ਗਏ ਹੋਏ ਆ। ਸੋ ਗੱਲ ਇਹ ਸੀ ਕਿ ਦੌੜ ਸੀ ਕਿ ਮੈਂ ਨਾ ਪਿੱਛੇ ਕਿਤੇ ਰਹਿ ਜਾਵਾਂ ਵਾਲਾ ਹਿਸਾਬ। ਤੇ ਹੁਣ ਜਿਹੜਾ ਆਹ ਚੀਜ਼ ਨੂੰ ਉਹਨਾਂ ਨੇ ਟ੍ਰੈਂਡ ਨੂੰ ਕੈਚ ਕਰ ਲਿਆ। ਉਹ ਜਿਹੜਾ ਸੀਗਾ ਬੇਸਿਕਲੀ ਸਿਰਫ ਤੇ ਸਿਰਫ ਮੁੱਦਾ ਇਹ ਆ ਜਾਣਾ ਕਿ ਜੇ ਮੰਨ ਲਓ ਕਿ 100% ਚੋਂ ਕਿੰਨੇ ਪਰਸੈਂਟ ਲੋਕੀ ਜਿਹੜੇ ਹੈਗੇ ਆ ਕਿ ਰਾਈਟ ਵੇ ਗਏ ਹੋਏ ਆ? 10%, 15%, 50%, ਕਿ 90%, ਕਿ 99% ਜਿਹੜੇ ਮੁੜੇ ਹੋਏ ਆ। ਸੋ ਉਹ ਚੀਜ਼ ਦਾ ਜਿਹੜਾ ਸੀਗਾ ਉਧਰ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ, ਮਤਲਬ ਬਸ ਮੈਟਰ ਆਫ ਫੋਕਸ ਦੀ ਗੱਲ ਜਿਹੜੀ ਹੈਗੀ ਆ ਕਿ ਅੱਜ ਮਿਨੀਸੋਟਾ ਵਾ, ਠੀਕ ਆ, ਕੱਲ ਨੂੰ ਸੋਮਾਲੀਅਨ ਕਮਿਊਨਿਟੀ ਆ, ਪਰਸੋਂ ਨੂੰ ਪੰਜਾਬੀ ਕਮਿਊਨਿਟੀ ਆ। ਮਤਲਬ ਕਿ ਜਸਟ ਉਹ ਮਤਲਬ ਇੰਨੀ ਜਿਹੜੀ, ਤੇ ਇਸ ਚੀਜ਼ ਨੂੰ ਕਰਦੇ ਹੋਏ ਆਪਾਂ ਨੂੰ ਜਿਹੜਾ ਸੀਗਾ
5-6 ਸਾਲ ਜਿਹੜਾ ਤੁਸੀਂ ਕਹਿ ਲਓ ਆਹ ਚੀਜ਼ ਨੂੰ, ਆਹ ਮੁੱਦੇ ਨੂੰ ਹਾਈਲਾਈਟ ਕਰਦੇ ਜਿਹੜਾ ਹੋ ਗਿਆ। ਬਟ ਪ੍ਰੈਕਟੀਕਲੀ ਜਿਹੜਾ ਸੀਗਾ ਗਰਾਊਂਡ ਉਹਦੇ ਉੱਤੇ ਮੈਂ ਖੁਦ ਆਪਣੇ ਮਤਲਬ ਮੂਹਰੇ ਸੁਣਿਆ ਵੀ ਹੋਇਆ, ਦੇਖਿਆ ਵੀ ਹੋਇਆ। ਉਹ ਕਹਿੰਦੇ ਲੈ ਛੱਡ ਕੋਈ ਨਹੀਂ, ਮੈਂ ਟਿਕਟ ਕਰਾ ਕੇ ਦਿੰਦਾ, ਦੈਟ ਕਾਈਂਡ ਆਫ ਥਿੰਗ। ਮੈਂ ਆਪਣੇ ਮੂਹਰੇ ਸੁਣੀਆਂ ਵੀ ਹੋਈਆਂ ਇਹ ਚੀਜ਼ਾਂ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਹੈਗੀਆਂ, ਹੁਣ ਇਹਦਾ ਕੀ ਹੈਗਾ ਕਿ ਜਿਹੜਾ ਸਵਾਲ ਆ ਰਿਹਾ ਕਿ ਇੰਡੀਆ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਉਹ ਇਸ ਚੀਜ਼ ਨੂੰ ਹੀ ਲੈ ਕੇ ਸਵਾਲ ਹੈਗਾ ਕਿ ਜਿਹੜੀ ਇਮੀਗ੍ਰੇਸ਼ਨ ਹੈਗੀ ਆ, ਉਹ ਕਹਿ ਰਿਹਾ ਕਿ ਤੁਸੀਂ ਦੁਬਾਰਾ ਰੀਇਨਵੈਸਟੀਗੇਟ ਕਰ ਸਕਦੇ ਆ ਕੇਸਾਂ ਨੂੰ, ਤੁਸੀਂ ਦੁਬਾਰਾ ਸਵਾਲ ਜਵਾਬ ਜਿਹੜੇ ਪੁੱਛ ਸਕਦੇ ਆ। ਉਹਦੇ ਵਿੱਚ ਹੁਣ ਦੇਖੋ ਉਹ ਸਵਾਲ ਜਵਾਬ ਬਿਲਕੁਲ ਪੁੱਛ ਸਕਦੇ ਆ। ਉਹ ਪੁੱਛ ਸਕਦੇ ਆ ਕਿ ਕਿਉਂ ਗਏ ਸੀਗੇ ਇੰਡੀਆ, ਜੇ ਤੁਹਾਨੂੰ ਪ੍ਰੋਬਲਮ ਆ, ਕਿੱਦਾਂ ਉੱਥੇ ਸੇਫ ਰਹੇ, ਕੀ ਚੱਕਰ ਪੈ ਗਿਆ ਸੀਗਾ, ਮਾੜਾ ਮੋਟਾ ਕੇਸ ਬਾਰੇ ਵੀ ਜਿਹੜਾ ਪੁੱਛ ਸਕਦੇ ਆ। ਠੀਕ ਆ, ਉਹਨੂੰ ਤੁਸੀਂ ਜਿਹੜਾ ਸੀਗਾ ਆਪਣੀ ਫਾਈਲਾਂ ਸਟੱਡੀ ਕਰੋ ਜੀ, ਉਹਨਾਂ ਦੇ ਸਵਾਲ ਜਵਾਬ ਜਿਹੜੇ ਦੇਣ ਲਈ ਤਿਆਰ ਰਹੋ। ਤੇ ਆਹ ਚੱਕਰ ਜਿਹੜਾ ਹੈਗਾ, ਤੇ ਟਰੈਵਲ ਕਰੋ। ਪਰ ਉਹਨਾਂ ਨੇ ਤੁਹਾਨੂੰ ਬਿਲਕੁਲ ਤੁਹਾਡਾ ਜਿਹੜਾ ਟਰੈਵਲ ਪੈਟਰਨ ਉਹ ਦੇਖ ਸਕਦੇ ਤੇ ਬਰਡਨ ਤੁਹਾਡੇ ਤੇ ਜਿਹੜਾ ਹੋਣਾ, ਕਿਉਂਕਿ ਉਹ ਗੱਲਾਂ ਨਹੀਂ ਹੈ ਸਿਟੀਜ਼ਨ ਨੂੰ, ਉਹ ਮਤਲਬ ਜਿਹੜੀ ਸਰਕਾਰ ਉਹ ਇੰਟਰਸਟਿਡ ਹੋਊਗੀ ਇਸ ਚੀਜ਼ ਦੇ ਵਿੱਚ ਕਿ ਇੱਕ ਬੰਦਾ ਟੰਗੀਏ, ਉਹਦੀ ਐਗਜ਼ਾਮਪਲ ਬਣਾਈਏ ਤੇ ਉਧਰਲੇ ਪਾਸੇ ਨੂੰ ਜਿਹੜਾ ਚੱਲੀਏ, ਕਿਉਂਕਿ ਬਿਲੀਅਨਸ ਆਫ ਡਾਲਰਸ ਦੀ ਆਪਾਂ ਫੰਡਿੰਗ ਦੀ ਗੱਲ ਕਰ ਰਹੇ ਹਾਂ। ਠੀਕ ਹੈ, ਸੋ ਕੋਈ ਏਦਾਂ ਨਹੀਂ ਹੈਗਾ ਉਹਨਾਂ ਨੂੰ ਜੌਬਾਂ ਕ੍ਰੀਏਟ ਕਰ ਰਹੇ ਹੈਗੇ ਉਹ ਇਸ ਚੀਜ਼ ਦੇ ਉੱਤੇ, ਇਨਵੈਸਟੀਗੇਸ਼ਨ ਕਰਨ ਦੇ ਉੱਤੇ। ਮਤਲਬ ਕਿ ਉਹਨਾਂ ਨੇ ਮਹਿਕਮੇ ਬਣਾਤੇ ਇਸ ਚੀਜ਼ ਦੇ ਉੱਤੇ ਕਿ ਇਨਵੈਸਟੀਗੇਸ਼ਨ ਕਰੋ, ਫਰਾਡ ਯੂਨਿਟ ਬਣਾਤੇ ਸਾਰੇ। ਸੋ ਇਹ ਚੀਜ਼ ਸੀਗੀ ਤੁਹਾਡੇ ਮੂਹਰੇ ਜਿਹੜੀ ਸੀਗੀ, ਇਹ ਜਦੋਂ ਗੱਲ ਬਸ ਇਹੀ ਸੀਗੀ ਕਿ ਜਦੋਂ ਆਪਾਂ ਗੱਲ ਇਹ ਕਰਦੇ ਸੀਗੇ ਉਦੋਂ ਕੋਈ ਜਰਦੇ ਨਹੀਂ ਸੀਗੇ ਲੋਕੀ ਕਿ ਯਾਰ ਇਹ ਕਿੱਦਾਂ ਦੀ ਗੱਲਾਂ ਕਰੀ ਜਾਂਦੇ ਆ, ਪੁੱਠਾ ਬੋਲਦੇ ਆ, ਡਰਾਉਂਦੇ ਆ, ਫਲਾਨਾ ਢਮਕਾਨਾ। ਸੋ ਇਹ ਹੈ ਕਿ ਨੌਲੇਜ ਤੇ ਅਵੇਅਰਨੈਸ ਜਿਹੜੇ ਹੁਣ ਸਾਡੇ ਨਾਲ ਜੁੜੇ ਹੋਏ ਆ, ਠੀਕ ਹੈ, ਤੁਹਾਨੂੰ ਇਹ ਨੌਲੇਜ ਦੇਤੀ ਕਿ ਭਾਈ ਤੁਹਾਡੇ ਕੇਸ ਬਾਰੇ ਤੁਹਾਨੂੰ ਜਿਹੜਾ ਪੁੱਛ ਸਕਦੇ ਆ, ਜਾਣਕਾਰੀ ਰੱਖੋ ਆਪਣੇ ਕੇਸ ਦੀ ਪੂਰੀ ਜਿਹੜੀ ਸੀਗੀ। ਠੀਕ ਆ, ਬੀ ਔਨ ਦਾ ਰਾਈਟ ਸਾਈਡ ਆਫ ਦਾ ਲਾਅ। ਉਹਨਾਂ ਨੇ ਆਪਣਾ ਵੈਟ ਕਰਨਾ ਕਿ ਬੰਦਾ ਝੂਠਾ ਤਾਂ ਨਹੀਂ ਸੀਗਾ। ਜੇ ਤੁਸੀਂ ਆਪਣੇ ਕੇਸ ਬਾਰੇ ਦੱਸ ਸਕਦੇ ਕਿਉਂ ਗਏ ਸੀ ਇੰਡੀਆ, ਹੁਣ ਕਿਸੇ ਦੀ ਕਈ ਵਾਰੀ ਡੈਥ ਹੋਈ ਹੁੰਦੀ ਹੈ, ਸਿਨੈਰੀਓ ਕੋਈ ਵਿਆਹ ਕਰਾਉਣ ਗਿਆ, ਤੁਹਾਡਾ ਅਰਜੈਂਟ ਸਿਨੈਰੀਓ ਸੀਗਾ, ਉਹਦੀ ਠੀਕ ਆ। ਹੁਣ ਤੁਹਾਡੇ ਸੋਸ਼ਲ ਮੀਡੀਆ ਤੇ ਕਿਸੇ ਦਾ ਕਈਆਂ ਦਾ ਉਹ ਕੇਸ ਹੁੰਦਾ, ਉਹਦਾ ਬਾਪੂ ਚੋਣਾਂ ਤੇ ਖੜਾ ਹੋਇਆ ਕਾਂਗਰਸ ਦੇ ਉੱਤੇ, ਉਹਨੇ ਮਾਰ ਪਾਰਟੀ ਦਾ ਕੇਸ ਆ ਬੰਦੇ ਦਾ। ਹੁਣ ਉਹ ਤਾਂ ਪ੍ਰੋਬਲਮ ਹੀ ਹੈ ਨਾ। ਉਹ ਸਰਪੰਚ ਸਾਹਿਬ ਦੀ ਜਿੰਦਾਬਾਦ ਜਿੰਦਾਬਾਦ ਕਰੀ ਜਾ ਰਹੇ ਆ ਕਾਂਗਰਸ ਵਾਲਿਆਂ ਦੀ। ਮੈਂ ਕਿਹਾ ਇਹ ਵੀ ਦੇਖ ਲਓ ਤੁਸੀਂ, ਦੌਰ ਇਦਾਂ ਦੇ ਆ ਕਿ ਮਤਲਬ ਐਡਾ ਡਿਸਰਿਗਾਰਡ ਜਿਹੜਾ ਮਤਲਬ ਲਾਅ ਦਾ ਮੈਂ ਨਹੀਂ ਦੇਖਿਆ ਕਦੇ, ਸਿਸਟਮ ਦਾ। ਤੇ ਉਹ ਮਤਲਬ ਕਿ ਮੇਰੇ ਖਿਆਲ ਉਹ ਕਹਿੰਦਾ ਕੋਰਟ ਵਾਲੀ ਫੰਡਿੰਗ ਤਾਂ ਉਹਨੇ ਪਾਰਟੀ ਨੂੰ $10 ਭੇਜੀ ਹੋਣੀ ਹੈ, ਸਰਪੰਚ ਕਾਂਗਰਸ ਦਾ ਜਿਤਾਉਣ ਲਈ ਉਹਨੇ $1000 ਭੇਜਤੇ ਹੋਣੇ। ਸੋ ਆਹ ਵਾਲਾ ਹਿਸਾਬ ਕਿਤਾਬ ਹੈਗਾ। ਉਧਰ ਨੂੰ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਇਹ ਸੀਗਾ ਕਿ ਜਿਹੜੇ ਨਜਾਇਜ਼ ਵਾਲਿਆਂ ਨਾਲ ਜਾਂ ਮੂਰਖਾਂ ਦੇ ਨਾਲ ਜਿਹੜੇ ਸੀਗੇ, ਤੁਸੀਂ ਕਹਿ ਲਓ ਕਿ ਸਾਰਿਆਂ ਨੂੰ, ਸਮਝਦਾਰਾਂ ਨੂੰ ਵੀ ਫਿਰ ਪ੍ਰੋਬਲਮ ਜਿਹੜੀ ਹੋ ਜਾਣੀ ਹੈ। ਦੈਟਸ ਹਾਊ ਇਟ ਇਜ਼। ਕਰੰਟ ਸਿਚੁਏਸ਼ਨ ਇਹ ਆ, ਸਮੇਂ ਨੂੰ ਭੰਪਣਾ ਚਾਹੀਦਾ ਤੇ ਦੇਖਣਾ ਚਾਹੀਦਾ ਕੀ ਜਿਹੜੀ ਸਿਚੁਏਸ਼ਨ ਆ ਉਹ ਚੱਲ ਰਹੀ ਹੈਗੀ ਆ। ਬੜੀ ਮਿਹਰਬਾਨੀ, ਬਹੁਤ ਧੰਨਵਾਦ ਅਟਾਰਨੀ ਟਿਰਕੇਣਾ ਜੀ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।